300 ਦੀ ਦਾਲ ਪਾ ਕੇ ਤੇ ਉੱਥੇ ਹੀ ਗੰਨਾ ਖਾ ਕੇ ਚੈੱਕ ਕਰਨ ਦਿਆ ਕਹਿੰਦਾ ਚੈੱਕ ਕਰਨ ਦੇ। ਉਹ ਕਹਿੰਦੇ ਯਾਰ ਬੜੀ ਗੱਲ ਲੰਮੇ ਪਏ। ਉਹਨਾਂ ਨੇ ਜਦੋਂ ਔਨ ਕੀਤਾ ਮੈਂ ਦੇਖਿਆ, ਮੈਂ ਕਿਹਾ ਰਹਿਣ ਦੋ ਜੀ ਭਾਈ। ਆਰਮ ਮਾਨ ਸਾਹਿਬ ਕੋ ਗਏ, ਕਹਿੰਦੇ ਇਹਨੂੰ ਉਸਤਾਦ ਜੀ ਨੇ ਮਾੜੀ ਬੱਤੀ ਨਹੀਂ ਲਈ ਮੇਰੇ ਲਾ ਦੇ। ਉਹ ਕਹਿੰਦੇ ਨਹੀਂ ਉਹ ਮਾਸੂਮ ਸੀਗੇ, ਇਹਨੂੰ ਦੂਰ ਖੜਾ ਕੇ ਉਹ ਨਾਰ ਘਮਾਉਂਦੇ ਨੇ। ਕਿ ਮਤਲਬ ਉਹਨੇ 2 ਬਾਲ ਬੀਟ ਕਰਤੇ, 3 ਸਿਰਫ। ਬੜਾ ਅੱਛਾ ਪਲੇਅਰ, 3 ਬਾਲ ਬੀਟ ਕਰਤੇ। ਉਹਨੂੰ ਕਹਿੰਦਾ ਓਏ ਆ ਜਾ। ਆਪਣੀ ਟੀਮ ਨੇ ਕਹਿ ਦੇਣਾ ਕਿ ਆਊਟ ਹੋ। ਅਜੀ ਇਹ ਅਹਿਮ ਦੱਸੀ ਜਾ ਰਿਹਾ, ਸਿੰਪਲ ਗੱਲਾਂ ਕੋਲ ਰੱਖੀਆਂ ਬਿਲਕੁਲ। अस्सलाम वालेकुम नाज़रीन, टी टाइम में खुश आमदीद जी। यारो ਜ਼ਮੀਨ ਤੇ ਨਾ ਰੱਖੋ, ਉਰੇ ਫੜਾ ਦਿਓ। ਮੈਂ ਸੱਚੀ ਤੁਹਾਨੂੰ ਗੱਲ ਦੱਸਾਂ, ਇਸ ਭਾਈ ਨੂੰ ਜਾਣਿਆ ਹੀ ਕੋਈ ਨਹੀਂ। ਬਹੁਤ ਘੱਟ ਲੋਕ ਜਿਹੜੇ ਇਸ ਭਾਈ ਨੂੰ ਜਾਣਦੇ। ਇਸ ਭਾਈ ਵਾਹ ਉਸਤਾਦ ਜੀ, ਮੈਂ ਹੱਥ ਨਾਲ ਇਹਨਾਂ ਦੀ ਤਸਵੀਰ ਬਣਾਈ ਸੀ, ਹੱਥ ਨਾਲ। ਕੀ ਬਾਤ ਹੈ, ਕੀ ਬਾਤ ਉਸਤਾਦ ਜੀ। ਇਹ ਇੱਥੇ ਐਂ ਖੜੀ ਨਹੀਂ ਹੋ ਸਕਦੀ, ਕਿੱਥੇ ਇੱਥੇ ਇਹ ਉੱਪਰ ਲਗਾ ਦਿੱਤੀ ਚਾਹੇ ਜੀ ਇੱਥੇ। ਉਸਤਾਦ ਜੀ ਭਾਈ ਫੈਸਲ ਨੂੰ ਉਧਰ ਨੂੰ ਮੂੰਹ ਕਰਕੇ ਪਾ ਦਿਓ, ਉਹਦੇ ਨਾਲ ਢੋਲ ਪਾ ਦਿਓ। ਅਸੀਂ ਕੌਣ ਨੇ? ਉਹ ਮਟਨ ਨਹੀਂ, ਉਹ ਮਦਨ ਮੋਹਨ ਸਾਹਿਬ। ਉਸਤਾਦ ਜੀ ਮੈਂ ਬਹੁਤ ਵੱਡੇ ਸ਼ਾਇਰ ਹੋਏ। ਕੀ ਬਾਤ ਇਹਨਾਂ ਦੀ। ਨਹੀਂ ਇਹਨਾਂ ਨੇ ਧੁਨਾ ਬਣਾਈਆਂ ਜੀ। ਬਾਕੀ ਇੱਕ ਗਾਣਾ ਬੜਾ ਵਾਇਰਲ ਹੋਇਆ ਹੈ, ਕਿਹੜਾ? ਉਹ ਬਾਜ਼ੀਗਰ ਮੈਂ ਬਾਜ਼ੀਗਰ ਬੋਲ। ਉਹ ਯਾਰ ਨਾ ਮਜ਼ਾਕ ਕਰਿਆ ਯਾਰ ਇਹਨਾਂ ਨਾਲ ਮਜ਼ਾਕ ਨਹੀਂ ਕਰਨਾ। ਚਵਲਾ ਮਾਰਦੇ। ਮੈਂ ਇਸ ਕਿਸਮ ਦੀ ਬਦਦੁਆ ਦਿਆਂਗਾ। ਨਹੀਂ ਉਸਤਾਦ ਜੀ ਮੈਂ ਸਹੀ ਨਹੀਂ ਦੱਸਿਆ। ਆ ਜਾ ਯਾਰ, ਤੇ ਪਿੱਛੇ ਰੱਖ ਲੈ। ਬਹੁਤ ਵੱਡੇ ਡਾਇਰੈਕਟਰ ਦਾ। ਨਹੀਂ ਯਾਰ ਧੁਨਾ ਬਣਾਈਆਂ ਇਹਨਾਂ ਨੇ। ਆਹਾ ਗ੍ਰੇਸਫੁਲ ਆ ਉਸਤਾਦ ਜੀ, ਜੋ ਵੀ ਇਹਨਾਂ ਦਾ। ਉਹ ਪਰਸਨੈਲਿਟੀ ਸੀ ਭਾਜੀ ਦੀ। ਆ ਦੇਖ, ਤੁਹਾਨੂੰ ਮੈਂ ਇੱਕ ਗੱਲ ਦੱਸਾਂ ਸਾਈ, ਹਲਕੇ ਚਾਰਲੀ ਚਪਲਨ ਸਾਹਿਬ ਤਰ੍ਹਾਂ ਵੀ ਲੱਗਦੇ। ਇਹ ਕੱਪੜਾ ਦੇਖ ਭਾਈ। ਹਾਏ 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 ਸਾਰੀਆਂ ਤੁਹਾਡੇ ਕੰਮ ਨੇ ਭਲਾ। ਸਾਜੀ ਮਾਰਾ ਜਾਂ ਗਿੱਲੀ ਕਰ ਲੋ। ਬੇਟਾ ਉਹ ਜਿੱਡਾ ਵੱਡਾ ਬੰਦਾ ਵਾ, ਖੁਸ਼ਕਿਸਮਤੀ ਹੈ ਕਿ ਮੇਰੇ ਇੱਥੇ ਕੰਮ ਆਇਆ। ਇੱਥੇ ਸ਼ਾਇਰ ਨੇ ਕਿਹਾ ਕਿ ਦੂਲ ਚਿਹਰੇ ਪੀਤੀ ਔਰ ਹਮ ਐਨਾ ਸਾਫ਼ ਕਰਤੇ ਰਹੇ। ਮਿੱਠੇ ਇੱਕ ਦੌਰ ਆਏਗਾ ਅੱਜ ਤੋਂ 20 ਸਾਲ ਬਾਅਦ, 30 ਸਾਲ ਬਾਅਦ ਤੇਰੇ ਭਰਾ ਦੀ ਤਸਵੀਰ ਵੀ ਇਦਾਂ ਹੀ ਕੋਈ ਸਾਜੀ ਇਹ ਵੱਡਾ ਟਾਕੀ ਲੈ ਲੋ। ਉਹਦਾ ਭਰਾ ਕੋਈ ਵੀ ਇਸ ਕਾਬਲ ਨਹੀਂ ਹੈਗਾ। ਬੇਵਕੂਫਾ ਤੂੰ। और पीला कपड़ा दे तक 70 साफ कर देंगे हाथ टिश्यू लगो। ਉਹ ਗਿੱਲੀ ਕਰ ਲੋ ਤਾਂ ਕਿ ਮਿਟ ਜਾਵੇ ਮਾਰੀ। ਮਿੱਠੇ ਨਾ ਕਰਿਆ ਕਰ। ਪਤਾ ਕਿ ਤੇਰੀਆਂ ਸੱਤਾਂ ਪੁਸ਼ਤਾਂ ਜਿਹੋ ਜਿਹਾ ਬੰਦਾ ਨਹੀਂ ਪੈਦਾ ਹੋਣਾ, ਬਲਕਿ 17 ਚ। ਸਮਝ ਆਈ ਨਾ? कदरदान ਨਹੀਂ, ਤੂੰ ਕਦਰਦਾਨ ਨਹੀਂ ਗਾ। मैं बच्चे दी नलायकी दी गल कर रहा, पीला कपड़ा फड़ाता। ਪੀਲਾ ਦੀ ਓਏ ਮਦਨ ਮੋਹਨ ਸਾਹਿਬ, ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਸਾਹਿਬ। ਵਾਹ ਵਾਹ, एक बारी जोरदार क्लैप हो जाए यार। ਬੜਾ ਕਮਬੈਕ ਕੀਤਾ ਹੀ ਮਿੱਠੇ। बस मालिक ने जेन च पाता भी। ऐ उस्ताद जी ਮਦਨ ਮੋਹਨ ਸਾਹਿਬ फेस ते की होया? ਹੈ। हां ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਕੀ ਕਹਿ ਰਿਹਾ ਪਿਛਲੇ 2-3 ਸ਼ੋਆਂ 'ਚ ਕਿ ਇਦੋਂ 20 ਦਿਨ ਬਾਅਦ ਇੱਕ ਗੇਮ ਪੈਣ ਵਾਲੀ ਆ। ਉਹਦੇ 'ਚ ਮੈਂ ਭਰਪੂਰ ਨਜ਼ਰ ਆਉਣਾ ਵਾ ਮੇਨ ਤੇ। ਅੱਛਾ ਜੀ, ਲਾਈਵ ਤੇ ਸਟ੍ਰੀਮ। ਮੈਂ ਗਿਆ ਆਰਫਮਾਨ ਸਾਹਿਬ ਕੋ। ਵਾਹ, ਸਭ ਤੋਂ ਪਹਿਲੇ ਤਾਂ ਮੈਂ ਇੰਨਾ ਕਹਾਂ, ਉਹਨੇ ਕਿਹਾ ਸੀ ਅਸਾਂ ਸਭ ਤੋਂ ਪਹਿਲੇ ਤਾਂ ਮੈਂ ਇੰਨਾ ਕਹਾਂਗਾ ਕਿ ਬਦਕਿਸਮਤੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਆ ਤੇ ਉਹ ਫੈਸਲਾਬਾਦ ਚ ਆਰਫਮਾਨ ਸਾਹਿਬ ਕੋ ਨਹੀਂ ਆ ਰਹੇ। ਕਿਆ ਕਹਿ, ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਹਾਂ। ਬੜੀ ਗੱਲ। ਤੇ ਦੂਸਰੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਮੈਂ ਭੇਜੇ ਵੀ ਨੇ, ਗਏ ਵੀ ਨੇ। ਤੇ ਹੁਣ ਗੱਲ ਇਹ ਆ ਕਿ ਮਦਨ ਮੋਹਨ ਸਾਹਿਬ ਉਧਰੋਂ, ਆਰਫਮਾਨ ਸਾਹਿਬ ਉਧਰੋਂ ਆ। ਇਹ ਮੈਂ ਉਹਨਾਂ ਕੋ ਗਿਆ, ਮੈਂ ਉਹਨਾਂ ਨੂੰ ਕਿਹਾ ਜੀ ਭਾਜੀ ਇਹ ਮੇਰੇ ਨਾ ਇੱਥੇ ਇਦਾਂ ਲਸਰ ਜੀ ਬਣ ਗਈ ਸੀ ਤੇ ਇਹ ਅੱਖਾਂ ਦੇ ਵਿੱਚ ਕਰਕੇ ਨਾ ਉਹਨੂੰ ਕਹਿੰਦੇ ਨੇ ਜਿਹੜੇ ਜਿਹਨੂੰ ਨਹੀਂ ਕਹਿੰਦੇ ਜਿਹੜੇ ਨਿਕਲਦੇ ਨੇ, ਮੋਤੀਆ ਅੱਖਾਂ 'ਚ ਜਿਹੜਾ ਹੁੰਦਾ ਉਹ ਜਿਹੜੇ ਕੱਢਦੇ ਵੀ ਨੇ ਬਲੈਕ ਟਿੰਪਲ। ਉਹ ਨਹੀਂ ਮੌਕੇ। ਨਹੀਂ ਯਾਰ, ਬਲੈਕ ਹਟਸ। ਬਲੈਕ ਹੈਡਸ, ਬਲੈਕ ਹੋਲਸ। ਬਲੈਕ ਹੋਲ। ਹਾਂ ਬਲੈਕ ਉਹਨੂੰ ਕੀ ਕਹਿੰਦੇ ਜਿਹੜੇ ਨਿਕਲਦੇ ਵਿੱਚ ਤੇ ਉਹ ਨਾਈ ਵੀ ਇੰਜ ਕਰਕੇ ਕੱਢਦੇ। ब्लैक हार्ट, ब्लैक हेड। ਕਿਲ ਕਿਲ ਉਹਨੂੰ ਇੰਗਲਿਸ਼ ਚ ਕੀ ਕਹਿੰਦੇ? ब्लैक हेड कहंदे उस्ताद जी। ਕਹਿੰਦੇ ਆ। ਟਿੰਪਲ यार वाइट हेड भी हुंदे, ब्लैक हेड भी हुंदे। ਹਾਂ, ਉਹ ਚਿੱਟੇ ਵੀ ਹੁੰਦੇ ਆ। ਹਾਂਜੀ, ਉਹ ਕਾਲੇ ਜਿਹੜੇ ਉਹਨਾਂ ਨੂੰ ਕੀ ਕਹਿੰਦੇ? ਹਾਰਮੋਨਸ। चल ਡੋਰੀ ਬੋਨਸ ਨਹੀਂ। ਬਲੈਕ ਕੁਛ ਕਹਿੰਦੇ ਯਾਰ, ਉਹਨਾਂ ਨੂੰ ਕੀ ਕਹਿੰਦੇ ਯਾਰ? उस्ताद जी वाइट हेड हुंदे ते ब्लैक ਉਹ ਹੈਡ ਨਹੀਂ ਓਏ, उस्ताद जी किसी ने पुछ लो, पढ़ के देख लो डिक्शनरी। ਉਹ ਹੈਡ ਤੇ ਸਿਰ ਹੁੰਦਾ ਵਾ। ਉਹ ਜਿਹੜੇ ਵਿੱਚੋਂ ਨਿਕਲਦੇ ਨੇ ਐ ਘੁੱਟ ਕੇ। ਹਾਂ ਉਹਨੂੰ
ਉਹੀ ਨਹੀਂ ਵਾਈਟਿੰਗ ਮਿੱਠਾ ਉਸਤਾਦ ਜੀ ਜ਼ਿਕਰ ਜ਼ੁਕਰ ਕਰਦਾ ਉਹਦੀ ਗੱਲ ਸਹੀ ਹੈ। ਅੱਛਾ ਚਲੋ ਜੀ, ਉਹ ਜੋ ਵੀ ਹੁੰਦੇ ਨੇ ਨਾ, ਉਹ ਚਮੂਰ ਨਾ ਕਰਦੇ ਜਿਹੜੇ ਉਹ ਚਿਮਟੀ ਜੀ ਹੁੰਦੀ ਲੱਗੀ ਐਡ ਕਰਕੇ ਕਰਦੇ। ਉਹ ਕਿਤੇ ਉਹ ਮੇਰੇ ਨਾ ਨੱਕ ਦੇ ਨਾ ਮੇਰੀ ਬੇਗਮ ਐਡ ਕਰਕੇ ਘੁੱਟਦੀ ਸੀ, ਥੋੜਾ ਚਿੱਟੇ ਚਿੱਟੇ ਨਿਕਲਦੇ ਹੁੰਦੇ ਸੀ, ਕਿੰਨੀ ਉਹ ਨਾ ਛੋਟੇ। ਨਾਕੀ ਕੈਸਾ ਜ਼ਨਾਨੇ ਦੀ ਅੱਡੀ ਰਖਾ ਨੱਕ ਅੱਛਾ ਇਹ ਹੋਏ ਬਕਵਾਸ ਨਹੀਂ ਕਰਨੀ। ਉਹ ਜਨਾਬ ਜੀ ਮੈਨੂੰ ਉਹਨਾਂ ਨੇ ਕਿਹਾ, ਮੈਂ ਕਿਹਾ ਉਹ ਤਾਂ ਨਹੀਂ ਹੈਗੇ ਤੇ ਕੋਈ ਨਿਸ਼ਾਨ, ਉਹਨਾਂ ਨੇ ਕਿਹਾ ਨਹੀਂ, ਉਹ 8-10 ਕਿਸਮ ਦੇ ਹੁੰਦੇ ਨੇ, ਸਾਨੂੰ ਜ਼ਿਆਦਾਤਰ ਇੱਕੋ ਦਾ ਹੀ ਪਤਾ ਵਾ ਜਿਹੜੇ ਆਮ ਨਿਕਲਦੇ, ਇਹ 10 ਕਿਸਮ ਦੇ ਹੁੰਦੇ ਨੇ, ਤੁਹਾਡੇ ਹੋਰ ਕਿਸਮ ਦੇ ਨਿਕਲਦੇ, ਤੁਸੀਂ ਵੱਡੇ ਆਦਮੀ ਹੋ, ਯਾਨੀ ਆਮ ਲੋਕਲ ਕਿਸਮ ਦੇ ਨਿਕਲਦੀ ਤੁਹਾਡੇ। ਸਭ ਤੋਂ ਡੇਂਜਰਸ ਨਿਕਲਣਾ। ਹਾਂ, ਉਹਨਾਂ ਨੇ ਕਿਹਾ ਤੁਹਾਡੇ ਆਮ ਕਿਸਮ ਨਹੀਂ ਜਿਹੜੀ ਹੈ ਆਮ ਬੰਦਿਆਂ ਨੂੰ ਵੀ ਨਿਕਲੀ ਉਹ ਨਹੀਂ ਹੈ, ਇਹ ਘੱਟ ਲੋਕਾਂ ਨੂੰ ਨਿਕਲਦੇ ਨੇ। ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਭਾਜੀ 2 ਤਰੀਕੇ ਨੇ, ਦਵਾਈ ਦੇ ਨਾਲ 4 ਹਫ਼ਤੇ 5 ਹਫ਼ਤੇ, ਦੂਜਾ ਤਰੀਕਾ ਵਾ ਇੱਥੇ ਲੰਮੇ ਪਵੋ 5 ਮਿੰਟਾਂ 'ਚ ਮੈਂ ਸਾੜ ਦੇਣੇ ਨੇ। लेकिन तकलीफ, मैं कहा जी तकलीफ तो मैं बर्दाश्त कर लूंगा, ये तो मुझे आदत है। तकलीफ में रह के तो मुझे खुशी फील होती है। ਹਾਏ ਹਾਏ तकलीफ तो साथी, दुख तो साथ ही है हमारा, हमेशा रहने वाला। सुख है एक छाँव, आती है जाती है, दुख तो अपना साथी है। ਹਾਏ ਹਾਏ ਰਾਹੀ ਮਰਵਾ हाँ समझ आ रही। तो मैं कहा जी ओके, ਤਕਲੀਫ ਹਾਜ਼ਰ ਹੈ। मैं उन्होंने कहा, मैं कहा सर नो प्रॉब्लम, ਤੁਸੀਂ ਜੋ ਦਿਲ ਕਰੇ ਲੇਕਿਨ ਇਹ ਖਤਮ ਕਰ ਦਿਓ। ਮਤਲਬ ਹੈ ਇਨਸਾਨਾਂ ਵਾਸਤੇ ਹੀ ਬਣਿਆ ਨਾ, ਉਹ ਕਿਹੜਾ ਵੀ ਅੱਲਾ ਮਾਫੀ ਦੇਵੇ ਮਰ ਜਾਣਾ ਐ ਕਰਕੇ। ਇੱਕ ਟ੍ਰੀਟਮੈਂਟ ਹੈ ਨਾ, ਤੇ ਉਹਦੇ ਲਈ ਥੋੜੀ ਪੇਨ ਸਹਿਣੀ ਪਏਗੀ। ਲੋਕ ਕਹਿੰਦੇ ਯਾਰ ਬੜੀ ਗੱਲ, ਲੰਮੇ ਪਏ। ਉਹਨਾਂ ਨੇ ਜਦੋਂ ਔਨ ਕੀਤਾ ਮੈਂ ਦੇਖਿਆ, ਮੈਂ ਕਿਹਾ ਰਹਿਣ ਦੋ ਜੀ ਭਾਈਜਾਨ, ਪਤਾ ਨਹੀਂ ਬਹੁਤ ਤੇਜ਼ ਸੀ ਉਹ, ਮਤਲਬ ਇਹ ਅੱਲਾ ਮਾਫੀ ਦੇ। ਕੀ ਸੀਗਾ? ਨਹੀਂ ਉਹ ਖੈਰ, ਉਹ ਮੈਂ ਤੁਹਾਨੂੰ ਦੱਸਦਾ ਭੈਣ, ਉਹ ਨਾ ਉਹ ਹੁੰਦਾ ਵਾ ਜਿਸ ਤਰ੍ਹਾਂ ਬੱਤੀ ਨਹੀਂ ਹੁੰਦੀ ਗੈਸ ਵਾਲੀ ਟੋਚਨ ਲਾਉਣ ਵਾਲੀ, ਉਂਝ ਤਾਂ ਨਿੱਕਾ ਕਰ ਲਓ ਉਹਨੂੰ ਸਹਿਜ, ਲੈਟਰ ਟੈਪ ਲੈਟਰ ਤੋਂ ਵੀ ਨਿੱਕਾ ਕਰ ਲਓ ਨਾ, ਯਾਨੀ ਇੰਨਾ ਕਰ ਲਓ ਕਿ ਜਸਟ ਇੱਕ ਪੁਆਇੰਟ ਦੇ ਉੱਪਰ ਉਹਦੀ ਬੱਤੀ ਵੱਜਦੀ, ਲੇਕਿਨ ਹੈ ਸੇਮ ਉਹੀ ਕੁਛ ਸੀ। ਉਹ ਜਿਹੜਾ ਸੋਨਾ ਗਾਲੀ ਦਾ ਉਹ ਕੋਈ ਟ੍ਰੀਟਮੈਂਟ ਐਸਾ ਸੀ ਕੋਈ ਸਾੜ ਦਿੰਦਾ ਸੀ। ਉਸਤਾਦ ਜੀ ਉਹਨਾਂ ਨੇ ਇੰਜ ਕਰਕੇ, ਉਹਨਾਂ ਨੇ ਪਹਿਲੇ ਇੰਜ, ਤੇ ਮੇਰੇ ਸਕਿਨ ਸੜਨ ਦੀ ਖੁਸ਼ਬੂ ਆਈ ਮੈਨੂੰ, ਤੇ ਤਕਲੀਫ ਐਸੀ ਕਿ ਅੱਖਾਂ 'ਚ ਪਾਣੀ ਬਾਬਾ ਜੀ, ਓਏ ਯਕੀਨ ਕਰ। ਮੈਂ ਇੰਜ ਕਰਕੇ ਲੰਮੇ ਪਿਆ ਨਾ, ਤੇ ਮੇਰੇ ਆ ਇੰਨਾ ਟੋਇਆ ਪਾਣੀ ਨਾ ਭਰ ਗਿਆ, ਨਿੱਕੀਆਂ ਮੱਛੀਆਂ ਛੱਡ ਲਓ ਭਾਵੇਂ ਅੰਦਰ, ਇੰਨੇ ਅਥਰੂ ਇਕੱਠੇ ਹੋ ਗਏ। ਮੈਂ ਇੰਜ ਕਰਦਾ ਸੀ, ਖੜਵਾ ਦਿੰਦੀ ਸੀ। ਮੇਰੇ ਉਸਤਾਦ ਨੂੰ ਤਕਲੀਫ ਤੇ ਉਹ ਭੈਣ ਉਹਨਾਂ ਨੇ ਫਿਰ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਜੀ ਓਕੇ। ਉਹਨਾਂ ਨੇ ਕਿਹਾ ਜਦੋਂ ਤੇਰੇ ਬਰਦਾਸ਼ਤ ਤੋਂ ਬਾਹਰ ਹੋਏ ਦੱਸ ਦੀ, ਲੇਕਿਨ ਮੈਨੂੰ ਪੈਸ਼ਨ, ਮੈਨੂੰ ਆਪਣਾ ਪ੍ਰੋਗਰਾਮ ਨਜ਼ਰ ਆ ਰਿਹਾ ਸੀ। ਮੈਂ ਬਾਬਾ ਜੀ ਉਹਨਾਂ ਨੇ ਖੈਰ ਆ ਪੂਰਾ ਉਹਨਾਂ ਨੇ ਇਹ ਸਾਫ਼ ਕੀਤਾ, ਇਹ ਸਾਫ਼ ਕੀਤਾ, ਇੱਧਰੋਂ 50% ਇੱਧਰੋਂ ਕਰਕੇ ਫਿਰ ਉਹਨਾਂ ਨੇ ਕਿਹਾ ਬਾਕੀ ਹੁਣ ਜਿਹੜਾ ਨਾ ਤੈਨੂੰ ਹਫ਼ਤੇ 1.5 ਹਫ਼ਤੇ ਤੇਰਾ ਕਲੀਅਰ ਹੋ ਜਾਏਗਾ। ਅੱਛਾ ਜੀ ਉਸਤਾਦ ਹਾਂ, ਬਾਕੀ ਸਕਿਨ ਵੀ ਉਹਨਾਂ ਨੇ ਕਿਹਾ ਤੇਰੀ ਹੁਣ ਐਸਾ ਐਸਾ ਇਨਸ਼ਾਅੱਲਾ ਓਕੇ ਕਰ ਦਿਆਂਗਾ ਮੈਂ। ਤੇ ਉਹ ਪਾਇਣੋਂ ਮੈਂ ਗਿਆ ਸਾਂ, ਤੇ ਉਹ ਖੈਰ ਉਹ ਮੈਂ ਕਰਵਾਇਆ, ਤੇ ਹੁਣ ਉਹ ਖਤਮ ਹੋ ਗਏ ਨੇ ਵਿੱਚੋਂ, ਲੇਕਿਨ ਜਿਹੜੀ ਉਹਦੀ ਇਨਫੈਕਸ਼ਨ ਹੁੰਦਾ ਨਾ, ਲਾਈਕ ਸਕਿਨ ਸੜੀ ਤੋਂ ਗ੍ਰੀਨ ਟੈਪ ਤੇ ਇਹ ਨਿਜ਼ਾਮ, ਉਹ ਉੱਪਰ ਆ ਗਿਆ। ਉਹ ਕੱਲ ਤੱਕ ਉਹ 2-4 ਦਿਨ ਤੱਕ ਉਹ ਕਲੀਅਰ ਹੋ ਜਾਏ। ਯਾਰ 2-4 ਦਿਨ ਦੀ ਗੱਲ ਕਰਦੇ, ਇਹ ਮਹੀਨੇ ਤੱਕ ਵੀ ਠੀਕ ਹੋ ਜਾਏ ਤੇ ਮੈਂ ਦੇੜਦਾ। ਚਲੋ ਅੱਲਾ ਖੈਰ ਕਰੇ, ਕੋਈ ਗੱਲ ਜੀ ਦਿਨਾਂ 'ਚ ਠੀਕ ਹੋ ਜਾਏਗਾ। ਤੁਸੀਂ ਨਹਾ ਕੇ ਮਾੜਾ ਜਿਹਾ ਡੀਜ਼ਲ ਮਾਰ ਲਿਆ ਕਰੋ। ਉਹ ਨਹੀਂ नहीं ਕੀ ਕਰ अगर उस्ताद जी आर मान साहब को अपना ਨਹਾ ਕੇ ਡੀਜ਼ਲ ਨਹਾਉਣ ਲੱਗਿਆ ਡੀਜ਼ਲ ਨਾ ਮਾਰ ਲਿਆ ਕਰਾਂ। ਭਾਈ ਉਹਨਾਂ ਨੇ ਸਾਰਿਆ ਨਹੀਂਗਾ ਡਾਕਟਰ ਸਾਹਿਬ ਨੇ ਨਹਾ ਕੇ ਡੀਜ਼ਲ ਮਾਰਿਆ ਤਾਂ ਫਿਰ ਨਹਾਉਣਾ ਪੈਣਾ। ਹਾਂ ਤਾਂ ਜੀ ਸਹੀ ਦੱਸੋ, ਉਹਨਾਂ ਨੇ ਸਾਰਿਆ ਨਹੀਂਗਾ। ਉਹ ਕਹਿੰਦੇ ਨੇ ਜਾਨੀ ਅਸੀਂ ਤੇਰਾ ਬੜਾ ਸ਼ੋਅ ਦੇਖਦੇ, ਤੇਰਾ ਬੜਾ ਨਹੀਂ, ਉਹ ਬੜੇ ਨਫੀਸ ਡਾਕਟਰ ਨੇ, ਉਹ ਬਹੁਤ ਸਾਰੇ ਲੋਕ ਉਹਨਾਂ ਕੋਲ ਗਏ ਵੀ ਨੇ। ਮੈਨੂੰ ਉਹਨਾਂ ਕਿਹਾ ਲਾਹੌਰੋਂ ਵੀ ਮਰੀਜ਼ ਆਏ ਨੇ, ਤੁਹਾਡਾ ਨਾਮ ਦੱਸਿਆ। ਮੈਂ ਤੁਹਾਨੂੰ ਸਹੀ ਕਹਿ ਰਿਹਾ ਕਿ ਯਾਰ ਜਿਸ ਡਾਕਟਰ ਆਰਫਮਾਨ ਸਾਹਿਬ ਸਾਡੇ ਸ਼ਹਿਰ ਦੇ ਨੇ, ਸਾਡੇ ਲਈ ਬੜੀ ਫਖਰ ਦੀ ਗੱਲ ਹੈ। ਕੀ ਬਾਤ ਹੈ ਸਰ। नहीं उस्ताद जी अगर ਮੈਂ ਤੁਹਾਨੂੰ ਸਹੀ ਕਹਿ ਰਿਹਾ ਕਿ ਫੈਸਲਾਬਾਦ ਹੀ ਉਹ ਤੁਹਾਡੇ ਲਈ ਫਖਰ ਦੀ ਗੱਲ ਹੈ ਕਿ ਡਾਕਟਰ ਆਰਫਮਾਨ ਸਾਹਿਬ ਤੁਹਾਡੇ ਸ਼ਹਿਰ ਦੇ ਵਿੱਚ ਬੈਠਦੇ ਨੇ। ਔਰ ਪਾਕਿਸਤਾਨ ਦੇ ਡਾਕਟਰ ਨੇ ਲਾਹੌਰੋਂ, ਪੰਜਾਬ ਚੋਂ ਲੋਕ ਆ, ਸਰਗੋਧੀਓਂ ਆ ਸਕਦਾ ਬੰਦਾ, ਸ਼ੇਖੂਪੁਰਿਓਂ ਆ ਸਕਦਾ, ਮੁਲਤਾਨੋਂ ਆ ਸਕਦਾ, ਲਾਹੌਰੋਂ ਆ ਸਕਦਾ। ਲੇਕਿਨ ਅਗਰ ਤੁਹਾਨੂੰ ਲੱਗਦਾ ਕਿ ਯਾਰ ਮੇਰੀ ਸਕਿਨ ਦੀ ਬਹੁਤ ਮੇਜਰ ਪ੍ਰੋਬਲਮ ਆ, ਤੇ ਆਰਫਮਾਨ ਸਾਹਿਬ ਨਹੀਂ ਉਸਤਾਦ ਜੀ ਮਾਫੀ ਦੇ ਨਾਲ। ਉਸਤਾਦ ਜੀ ਆਪਣਾ ਬੜਾ ਕੀਤਾ ਵੇ। ਮੈਂ ਹੁਣ ਉਸਤਾਦ ਜੀ ਉਹ ਜਲਦੀ ਇੰਜੈਕਸ਼ਨ ਲਵਾ ਰਿਹਾ ਵਾ। केड़े ਉਹ ਜਲਦੀ ਲਵਾ ਬਸ। ਮੇਰਾ ਰੰਗ ਚਿੱਟਾ ਹੋ ਜਾਏਗਾ। ਪਾਕਿਸਤਾਨ ਦੇ ਬੜੇ ਸੈਲੀਬ੍ਰਿਟੀ ਲੋਕ ਨੇ ਜਿਨ੍ਹਾਂ ਨੇ ਟੀਕੇ ਲਵਾਏ ਨੇ। ਨਹੀਂ ਉਹ ਮੈਂ ਨਹੀਂ, ਉਹ ਨਹੀਂ ਮੈਂ ਕਰਾਉਣਾ। ਮੈਂ ਤੇ ਲਵਾਉਣ ਲੱਗਾ। ਨਹੀਂ ਉਹ ਨਹੀਂ ਮੈਂ ਕਰਾਉਣਾ। ਕਿਉਂ ਨਹੀਂ ਕਰਾਣੇ ਤੁਸੀਂ? ਤੂੰ ਮੈਂ ਕਰਾਣੇ ਨੇ। ਤੁਸੀਂ ਜਿਲਤੀ ਟੀਕੇ ਲਵਾ ਕੇ ਨਾ ਥੱਲੋਂ ਹੋਰ ਜਿਲਤ ਕਢਾ ਕੇ ਖੁਸਰਿਆਂ ਦੀਆਂ ਮੀ ਲੱਗਣਾ ਵਾ। ਪਲਾਸਟਿਕ ਸਰਜਰੀ ਕਰਾਉਣ ਚਲੇ ਗਏ ਸਾਜੀ ਬਈ ਫੈਸਲਾ। ਹਾਂ ਉਹਨੇ ਲੋਟਾ ਗਰਮ ਕਰਕੇ ਮੂੰਹ ਤੇ ਮਾਰੀ। ਪਲਾਸਟਿਕ ਦਾ ਨਹੀਂ ਪਲਾਸਟਿਕ ਸਰਜਰੀ ਕਰਾਉਣੀ ਤੇ ਗਲੀਆਂ 'ਚ ਪਲਾਸਟਿਕ ਇਕੱਠਾ ਕਰ ਦੇ, ਢੱਕਣ ਇਕੱਠਾ ਕਰ ਲਿਆ, ਕਿਤੇ ਕੁਝ ਇਕੱਠਾ ਕਰ ਲਿਆ। ਆ ਉਹਨੇ ਕਿਹਾ ਲੱਖ ਰੁਪਏ ਲੱਗੇਗਾ, ਤੇ ਪਲਾਸਟਿਕ ਆਪਣਾ ਲੈ ਗਿਆ ਬੋਰਾ ਭਰ ਕੇ। ਕਹਿੰਦਾ ਜੀ ਹੁਣ ਕੁਝ ਘੱਟ ਹੋ ਸਕਦਾ। ਇਹਨੇ ਡਾਕਟਰ ਜਾ ਕੇ ਡਾਕਟਰ ਸਾਹਿਬ ਜਿਹੜੀ ਉਸਤਾਦ ਛੋਟੀ ਜਿਹੀ ਬੱਤੀ ਨਹੀਂ ਲਾਈ ਉਹ ਲਾ ਦੇ, ਕਹਿੰਦੇ ਉਹ ਮਾਸੂਮ ਸੀਗੇ, ਤੈਨੂੰ ਭੱਠੇ ਸੁੱਟਣਾ ਪੈਣਾ। ਇਹਦੇ ਲਈ ਤੇ ਉਹ ਵੱਡੀ ਫੜਨੀ ਪੈਣੀ ਔਰ ਇਹਦੇ ਲਈ ਡਾਕਟਰ ਸਾਹਿਬ ਨੇ ਅੱਗੇ ਉਹ ਵੀ ਰੱਖਣਾ ਉਹਦਾ ਇੰਜ ਕਰਕੇ ਰੱਖੀ ਦਾ। ਤਾਂ ਜੀ ਪਲਾਸਟਿਕ ਸਰਜਰੀ ਕਰਾਉਣ ਚਲੇ ਗਏ, ਉਹਨਾਂ ਨੇ ਕੀਤੀ ਤੇ ਬਾਹਰ ਘਿਓ ਦੇ ਮੋਨੋ ਨਜ਼ਰ ਆਉਂਦੇ ਸਾਹਬ।
ਸ਼ਾਪਰਾ ਦੀ ਕਲਾਸ ਦਰਖਤ ਬਣਿਆ ਜੀ। ਵਾਹ ਵਾਹ ਨਹੀਂ ਫੈਸਲਾ ਇਹ ਤਾਂ ਕੋਈ ਗੱਲ ਸਕਿਨ ਦਾ ਪ੍ਰੋਬਲਮ ਹੋਵੇ ਨਾ ਉਹ ਕਰਾਈ ਸੱਚੀ ਮੈਨੂੰ ਕਿੰਨੇ ਮੇਰੇ ਇਹ ਮੌਕਾ ਨਹੀਂ ਇਹ ਨਿਕਲ ਆਉਂਦੇ ਨੇ ਮੌਕੇ ਅਕਸਰ ਉਹ ਕਹਾ ਤੋਂ ਕਹਿੰਦੇ ਨੇ ਜ਼ਿਆਦਾ ਚੂਣਾ ਸਫਾਈ ਦੇ ਵਿੱਚ ਯਾਨੀ ਕਿ ਨਾ ਜਾਨਣ ਨੂੰ ਉੱਥੇ ਸਫਾਈ ਨਹੀਂ ਹੁੰਦੀ ਉਹ ਤਾਂ ਕਰਕੇ ਨਾ ਨਹੀਂ ਤੇ ਮੇਰੇ ਫਿਰ ਉਦੋਂ ਘਰੋਂ ਕਿੰਨੀ ਕਿ ਦੇਰ ਬਾਹਰ ਤੁਰਿਆ ਲੈਗਾ ਉਹਨੂੰ ਕਹੇ ਜੀ ਮੈਂ ਜਾਣਾ ਵੀ ਤੇ ਆਇਆ ਨਾ ਅੱਛਾ ਹੁਣ ਮੈਂ ਬਾਹਰ ਹੀ ਤੇ ਨਹੀਂ ਰਹਿਣਾ ਤਾਂ ਜੀ ਮੌਕਾ ਨਿਕਲੇ ਨਾ ਇਹਨਾਂ ਤੇ ਇਦਾਂ ਲੱਗਦਾ ਰਜ਼ਾਈ ਤੇ ਦਵਾਣਾ ਪਿਆ ਆਪਦਾ। ਐਡਾ ਵੱਡਾ ਨਿਕਲਦਾ ਨਹੀਂ ਫੈਸਲਾ ਜਾ ਯਾਰ ਸਹੀ ਗੱਲ ਆ ਤਾਂ ਜੀ ਆਰਮ ਮਾਨ ਸਾਹਿਬ ਕੋ ਗਏ ਕਹਿੰਦੇ ਇਹਨੂੰ ਉਸਤਾਦ ਜੀ ਨੇ ਮਾੜੀ ਬੱਤੀ ਨਹੀਂ ਲਾਈ ਮੇਰੇ ਲਾ ਦੇ ਉਹ ਕਹਿੰਦੇ ਨਹੀਂ ਉਹ ਮਾਸੂਮ ਸੀਗੇ ਇਹਨੂੰ ਦੂਰ ਖੜਾ ਕੇ ਉਹ ਨਾਰ ਘਮਾਉਂਦੇ ਨੇ ਇਹਦਾ ਮੂੰਹ ਇੰਜ ਕਰਕੇ ਨਾ ਥੱਲੇ ਵੱਡਾ ਨਾਰ ਰੱਖ ਕੇ ਪਰੇ ਹੋ ਗਿਆ ਉਹ ਸਿੱਧਾ ਮੂੰਹ ਤੇ ਪਿਆ ਫਿਰ ਥੋੜਾ ਜਿਹਾ ਫਰਕ ਪਿਆ ਲੋ ਜੀ ਫਿਰ ਕੱਲ ਮੈਂ ਜਾਣਾ ਜੀ ਉਸਤਾਦ ਜੀ ਨਹੀਂ ਉਹ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਤੇਰੀ ਤਸਵੀਰ ਹੋਈ ਉਹਨਾਂ ਨੇ ਕਿਹਾ ਜੀ ਨਹੀਂ ਇਹਦਾ ਇਲਾਜ ਹੀ ਨਹੀਂ ਹੈ ਇਹ ਦੇਖੋ ਉਹਦਾ ਇਲਾਜ ਹੁੰਦਾ ਕਿ ਤੁਸੀਂ ਮਤਲਬ ਇੱਕ ਦੁਨਿਆਵੀ ਚੀਜ਼ ਹੈ ਇਹ ਰੂਹਾਨੀਅਤ ਕੋ ਲਾਹਨਤ ਪਈ ਕੋ ਬਦਦੁਆ ਲੱਗੀ ਇਹਦਾ ਨਹੀਂ ਇਲਾਜ ਹੋਣਾ ਨਹੀਂ ਕੇਅਰਲੈਸ ਹੋਇਆ ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਵਾਂ ਮੇਰੀ ਗੱਲ ਸੁਣ ਤੂੰ ਵਾਲਾ ਆਪਣੀ ਜਿਲਦ ਸਹੀ ਕਰਾਉਣੀ ਹੈ ਨਾ ਤੇ ਤੂੰ ਦੋ ਤਿੰਨ ਜਿਹੜੀਆਂ ਤੇਰੀਆਂ ਮਹੱਲੇ ਦੀਆਂ ਬੇਵਾਂ ਨੇ ਨਾ ਆਹੋ ਉਹਨਾਂ ਨੂੰ ਨਾਲ ਲੈ ਜਾ ਉਹਨਾਂ ਨੂੰ ਡਾਕਟਰ ਸਾਹਿਬ ਇਹਨਾਂ ਨੂੰ ਕਹੋ ਕਿ ਮੈਂ ਜੋ ਇਹਨਾਂ ਦਾ ਖਾਦਾ ਮੈਨੂੰ ਮਾਫ ਕਰ ਦਿਓ ਉਹ ਡਾਕਟਰ ਸਾਹਿਬ ਉਹਨਾਂ ਨੂੰ ਕਹਿਣਗੇ ਉਹਨੂੰ ਮਾਫ ਕਰਨਗੀਆਂ ਤੇਰਾ ਰੰਗ ਵੇਖੀ ਸਹੀ ਹੋ ਜਾਏ ਨਾਲੇ ਆਰਮ ਮਾਨ ਸਾਹਿਬ ਇਲਾਜ ਕਰਦੇ ਹੋਰ ਤਰ੍ਹਾਂ ਦਾ ਤੁਸੀਂ ਤਾਂ 5-7 ਹਮਸ਼ੀਰ ਦਾ ਹੱਕ ਖਾਦਾ ਵਾ ਉਹ ਨਾ ਕਰ ਉਹ ਕਿਹੜੀ ਗੋਲੀ ਅਸਰ ਕਰਨੀ ਤੇਰੇ ਤੇ ਨਹੀਂ ਉਸਤਾਦ ਜੀ ਮਾਫੀ ਦੇ ਨਾਲ ਤੁਸੀਂ ਜਿਹੜੀ ਗੱਲ ਕੀਤੀ ਕਿ 20 ਦਿਨਾਂ ਬਾਅਦ ਇਦੋਂ ਬਾਅਦ ਕੋਈ ਵੱਡਾ ਹੀ ਛੱਟਾ ਤੇ ਆਪਣੇ ਆਪ ਨੂੰ ਦਰੁਸਤ ਹਾਂ ਤੇ ਉਹ ਇਹਨਾਂ ਨੇ ਲਾਗੂ ਨਹੀਂ ਹੋਇਆ ਵੀ ਆਪਣੇ ਆਪ ਨੂੰ ਦਰੁਸਤ ਕਰਨਾ ਨਹੀਂ ਇਹਨਾਂ ਦੇ ਕਰੈਕਟਰ ਉਹਦੇ ਚ ਐਸੇ ਨੇ ਕਿ ਜਿੰਨੇ ਬੁਰੇ ਲੱਗਣਗੇ ਉਹਨਾਂ ਜ਼ਿਆਦਾ ਅੱਛਾ ਹੋਊ। ਯਾਨੀ ਕਿ ਤੁਸੀਂ ਮੈਂ ਹੋਸਟ ਹਾਂ ਹੀਰੋ ਤੁਸੀਂ ਐਂਕਰ ਹਾਂ ਉਸਤਾਦ ਜੀ ਨਾ ਕਿਉਂ ਕਰਦੇ ਹੁੰਦੇ ਉਸਤਾਦ ਮੈਂ ਉਹ ਐਂਕਰ ਨਹੀਂ ਲੱਤ ਲੱਤ ਰੱਖ ਕੇ ਬਹਿਣ ਵਾਲਾ ਮੈਂ ਮਿਹਨਤੀ ਮਜ਼ਦੂਰ ਐਂਕਰ ਬਣਨਾ ਹਾਂਜੀ ਉਸਤਾਦ ਜੀ ਮੇਰੀ ਖੁਆਇਸ਼ ਹੈ ਕਿ ਤੁਸੀਂ ਹਰ ਸ਼ੋਅ 'ਚ ਨਵਾਂ ਪੈਂਟ ਕੋਟ ਜੈਂਗੋ ਪਾਉਣਾ ਵਾ ਓਏ ਹੋਏ ਉਸਤਾਦ ਜੀ ਵੱਡੇ ਕਾਲਰ ਵਾਲੇ ਤਾਰੇ ਲੱਗੇ ਹੁਣ ਝਾਲਰਾਂ ਲਟਕਦੀਆਂ ਹਾਂ ਆ ਵੇਟ ਵੇਖ ਤੂੰ ਮੇਰੇ ਕੋਲ ਹੈਗਾ ਨੇ 2 ਮਹੀਨੇ ਕਿੰਨੀ ਇਹ ਚ ਕਿੰਨੀ ਦੇਰ ਆ ਮੈਂ 2 ਮਹੀਨੇ ਰਹਿ ਗਏ ਸਾਗ ਮਹੀਨਾ ਹੁਣ। ਹਾਂ ਤੇ ਇਸ ਤੋਂ ਬਾਅਦ ਤੁਸੀਂ 20 ਦਿਨ ਲਾ ਲਓ 2 ਮਹੀਨੇ ਆ ਗਏ ਨਾ ਹਾਂਜੀ 2 ਮਹੀਨਿਆਂ ਚ ਮੈਂ ਆਪਣਾ ਆਪ ਵੇਖੀ ਕੈਸਾ ਸੈੱਟ ਕਰਦਾ ਦੰਦਾਂ ਚ ਮੈਂ ਕਰਾ ਕੇ ਆਇਆ ਬਾਬਾ ਜੀ ਉਧਰ ਮੈਨੂੰ ਕਹਿੰਦੇ 2 ਮਹੀਨੇ ਬਾਅਦ ਇਦਾਂ ਦਾ ਨਿਜ਼ਾਮ ਹੋਣਾ ਤੂੰ ਮੈਨੂੰ ਕਹਿਣਾ ਉਹ ਛੋਟੇ ਨਹੀਂ ਆਦਾਂ ਦੇ ਉਸਤਾਦ ਜੀ ਮੇਰਾ 9 ਕਿਲੋ ਵਜ਼ਨ ਘਟਿਆ ਅੱਲਾ ਜਾਣਦਾ ਹਾਏ ਵਾਹ ਵਾਹ ਮੇਰਾ 7 ਕਿਲੋ ਘਟਿਆ ਅੱਛਾ 7 ਕਿਲੋ ਹੀ ਘਟ ਗਏ ਹਾਂ 2 ਕਿਲੋ ਘਟਿਆ ਤੇ ਨਾਲੋਂ ਹਾਂਜੀ ਮੈਨੂੰ ਉਸਤਾਦ ਜੀ ਕਸਮ ਮੇਰਾ 9 ਕਿਲੋ ਵਜ਼ਨ ਘਟ ਗਿਆ ਅੱਛਾ ਛੋਟਾ ਬੱਚਾ ਦੰਦ ਹਾ ਉਹ ਮੇਰੇ ਮੌਲਾ ਉਹ ਕੀ ਹੋ ਗਿਆ ਤੇਰੇ ਤੇ ਟੋਟਲ ਜਿਹੜਾ ਨਾ ਖਰਚਾ ਕਾਫੀ ਤੇਰੇ ਤੇ ਹੋਣਾ ਉਸਤਾਦ ਦੇ ਮੁਹਤਰਮ 2-3 ਚੀਜ਼ਾਂ ਮੈਂ ਅੱਗੇ ਮਿੱਠੇ ਨੂੰ ਕਹਿਣ ਨਹੀਂ ਲੱਗੇ ਦੋ ਤਿੰਨ ਚੀਜ਼ਾਂ ਨਹੀਂ ਪੂਰਾ ਢਾ ਕੇ ਦੁਬਾਰਾ ਬਣਨੇ ਆ ਇਹ। ਨਹੀਂ ਨਹੀਂ ਇੱਕ ਜੁਰਾਬ ਇੱਕ ਬਨੈਨ ਠੀਕ ਹੈ ਉਸ ਤੋਂ ਬਾਅਦ ਦੰਦ ਇਹਨਾਂ ਚੀਜ਼ਾਂ ਦਾ ਮੈਂ ਕੰਪਰੋਮਾਈਜ਼ ਨਹੀਂ ਕਰਦਾ ਉਸਤਾਦ ਜੀ ਜੁਰਾਬ ਬਣੈਣ ਤੇ ਦੰਦ ਹਾਂਜੀ ਇਹ ਚੀਜ਼ਾਂ ਸਾਫ਼ ਮੈਂ ਪਾਉਂਦਾ ਵਾਂ ਸਾਫ਼ ਰੱਖਦਾ ਵਾਂ ਠੀਕ ਹੈ ਨਾ ਮੈਂ ਜਰਮਨ ਕਹਿ ਰਿਹਾ ਅਮੀਰ ਹੋ ਗਏ ਬਈ ਫੈਸਲਾ ਅਲਹਮਦੁਲਿਲਾ ਤੇ ਵਜ਼ਨ ਘਟਾਣ ਵਧਾ ਤੇ ਗਰੀਬ ਰਹਿ ਗਏ ਵੀ। ਨਹੀਂ ਫਿਰ ਤੁਸੀਂ ਪੈਸੇ ਖਰਚੀ ਜਾ ਰਹੇ ਤੁਸੀਂ 2 ਚੀਜ਼ਾਂ ਦੇ ਕੰਪਰੋਮਾਈਜ਼ ਕੀਤਾ ਜਰਾਬ ਤੇ ਬਨੈਣ ਤੇ ਦੰਦ ਤੁਹਾਡੇ ਬਹੁਤ ਹਨ ਹੋ ਐਦਾ ਡੇਲੀ ਕੜੀ ਪਕੜ ਡੇ ਘਰ ਮੈਂ ਦੰਦਾ ਉਹ ਲੋਲਾ ਕੋਤਾ ਮੈਂ ਤਾਂ ਦੱਸਦਾ ਤੂੰ ਇੱਕ ਐਸਾ ਡਾਕਟਰ ਜਿਹੜਾ AI ਤੇ AI ਨਹੀਂ ਆਹੋ AI ਦੇ ਵਿੱਚ ਤੁਸੀਂ ਇੱਕ ਕੋਈ ਚੀਜ਼ ਬਣਾਉਣੀ ਹੋਵੇ ਨਾ ਤੁਹਾਨੂੰ 2-3 AI ਟੂਲ ਯੂਜ਼ ਕਰਨੇ ਪੈਂਦੇ ਕਿ ਕੁਝ ਨਹੀਂ ਸਾਰਾ ਕੁਝ ਬਣਦਾ ਐਥਰੀ ਇਹ ਕੋਈ AIs ਐਸੀ ਨੇ ਉਹ ਉਹਨਾਂ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਤੁਹਾਨੂੰ ਬਾਹਰ ਦੂਜੀ ਨਹੀਂ ਇਹ ਵੈਬਸਾਈਟ ਤੇ ਜਾਣਾ ਪੈਂਦਾ ਸਹੀ ਠੀਕ ਹੈ ਜੀ ਤੂੰ ਐਸਾ ਡਾਕਟਰ ਲੱਭ ਜਿਹੜਾ ਕੰਨਾਂ ਦਾ ਵੀ ਜਾਣਦਾ ਹੋਵੇ ਕੰਮ ਵਾਲਾਂ ਦਾ ਵੀ ਜਾਣਦਾ ਹੋਵੇ ਅੱਖਾਂ ਦਾ ਵੀ ਜਾਣਦਾ ਹੋਵੇ ਹਾਰਟ ਦਾ ਵੀ ਡਾਕਟਰ ਹੋਵੇ ਸਕਿਨ ਵੀ ਦਾ ਵੀ ਉਹਨੂੰ ਪਤਾ ਹੋਵੇ ਮਿਹਦੇ ਦਾ ਵੀ ਉਹਨੂੰ ਪਤਾ ਕਿਉਂਕਿ ਤੇਰਾ ਇੰਜ ਤੂੰ ਖੱਪ ਜਾਏਗਾ ਲੈਦਾ ਡਾਕਟਰਾਂ ਕੋਲ ਜਾਓਗੇ ਪਾਗਲ ਹੋ ਜਾਏਗਾ ਤੂੰ ਹਰ ਫਨ ਸਪੈਸ਼ਲਿਸਟ ਕੋਲ ਜਾਓ ਹਾਂ ਹਰ ਫਨ ਸਪੈਸ਼ਲਿਸਟ ਕੋ ਜਾ ਜਾਂ ਇਨਸਾਨ ਦਾ ਉਸਤਾਦ ਸਭ ਤੋਂ ਅੱਛਾ ਡਾਕਟਰ ਭਲਾ ਕੌਣ ਵਾਈਫ ਮੈਂ ਕਿਹਾ ਪਤਾ ਨਹੀਂ ਕਹਿਣ ਲੱਗਾ ਵਕਤ ਨਹੀਂ ਕੌਣ ਵਾਈਫ ਸਭ ਤੋਂ ਅੱਛੀ ਡਾਕਟਰ ਹੁੰਦੀ ਹੈ ਬੰਦੇ ਦੀ ਅੱਛਾ ਉਹ ਅਗਰ ਵਾਈਫ ਚਾਵੇ ਬੰਦੇ ਨੂੰ ਕੋਈ ਬਿਮਾਰੀ ਨਾ ਆਣ ਦੇਵੇ ਤੁਸੀਂ ਧਾੜਾ ਹੀ ਰਹਿੰਦੇ ਹੋ ਇੱਥੇ ਨਾ ਫੇਸ ਜਿਹੜਾ ਮਾਰਖੋੜ ਦਾ ਲਵਾ ਲਓ ਨਹੀਂ ਦੇਖੋ ਸਿਆਣੇ ਕਹਿੰਦੇ ਆ ਜਦੋਂ ਕੋਈ ਚੀਜ਼ ਢਾਹ ਕੇ ਦੁਬਾਰਾ ਬਣਾਉਣੀ ਨਾ ਠੀਕ ਕਰਨੀ ਮਤਲਬ ਇੱਕ ਮਕਾਨ ਆ ਉਹ ਬਿਲਕੁਲ ਡਿੱਗਣ ਵਾਲਾ ਤੁਸੀਂ ਕੋਈ ਯਾਰ ਇਹਨੂੰ ਹੀ ਸੈਟਲਮੈਂਟ ਕਰ ਦੇ ਉੱਤੇ ਜ਼ਿਆਦਾ ਪੈਸੇ ਜ਼ਿਆਦਾ ਮਿਹਨਤ ਲੱਗਣੀ ਉਹਨੂੰ ਕੋਈ ਸਾਰਾ ਛਿੱਟ ਕੇ ਨਵਾਂ ਬਣਾ ਦਿਓ ਉਹਨਾਂ ਨੇ ਜਲਦੀ ਬਣਾ ਦਿੱਤਾ ਜਲਦੀ ਬਣਾ ਦੋ ਇਹ ਸਾਰਾ ਨਤੀ ਹੋਵੇ ਹਾਂਜੀ ਨਵਾਂ ਪੈਦਾ ਹੋਵੇ ਹਾਂ ਨਵਾਂ ਪੈਦਾ ਹੋਵੇ ਛੋਟਾ ਜਿਹਾ ਫੇਰ ਇੰਨਾ ਕੁ। ਉਹ ਤੇ ਫਿਰ ਉਹ ਤੇ ਫਿਰ ਵੱਡਾ ਹੋਵੇ ਤੇ ਫੇਰ ਠੀਕ ਆ ਉਹਨੀ ਤੇ ਅਸੀਂ ਵੇਟ ਕਰ ਲੈਂਦੇ ਦੂਜੀ ਵਾਰੀ ਪੈਦਾ ਹੋਇਆ ਤਾਂ ਸੋਚਦੇ ਕਹਿੰਦਾ ਇਸ ਵਾਰੀ ਹੋਰ ਤਰ੍ਹਾਂ ਨਾਲ ਜ਼ਿੰਦਗੀ ਬਰਬਾਦ ਕਰ ਹਾਂ ਨਹੀਂ ਤੁਸੀਂ ਨਾ ਭਾਨ ਫੈਸਲ ਸੀਰੀਅਸਲੀ ਉਸਤਾਦ ਜੀ ਪਹਿਲੇ ਆਪਣਾ ਅੱਖਾਂ ਦਾ ਇਲਾਜ ਕਰਾਓ ਤੁਹਾਡੀ ਅੱਖਾਂ ਬਹੁਤ ਮਾੜੀਆਂ ਕਿਹੜਾ ਕਰਾਏਗਾ ਅੱਖਾਂ ਦਾ ਕਰਾ ਲਓ ਚਲੋ ਹਲਕੀ ਫੁਲਕੀ ਸ਼ਾਇਨ ਤੇ ਆਵੇ ਨਾ ਆਰਫ ਮਾਨ ਸਾਹਿਬ ਕੋਲ ਜਾ ਕੇ ਕਹਿੰਦੇ ਮੈਨੂੰ ਜ਼ਰਾ ਮੇਰੀ ਸਕਿਨ ਖੂਬਸੂਰਤ ਕਰ ਦਿਓ ਕਹਿੰਦੇ ਤੂੰ ਕਿਸੇ ਐਡੀਟਰ ਕੋਲੋਂ ਕਰਾ ਆਹ ਨਹੀਂ ਉਹ ਤੇ ਕਰ ਲੈਣਾ ਮੈਂ ਮੁਸ਼ਾਰਾ ਦੇਖਦਾ ਨਹੀਂ ਮੈਂ ਵਿੱਚ ਲਾ ਕੇ ਅੱਛਾ ਕਰ ਲੈਣਾ
ਲੇਕਿਨ ਹੁਣ ਮੈਂ ਵੈਸੇ ਅੱਛਾ ਕਰ ਲੈਣਾ ਫੇਸ ਆਪਣਾ। ਅੱਛਾ ਹੈ ਹਾਂ ਨਹੀਂ ਉਸਤਾਦ ਉਸਤਾਦ ਜੀ ਜੀ ਫੈਸਲਾ- ਨੈਚੁਰਲ ਨਹੀਂ ਹੁੰਦਾ ਉਸਤਾਦ ਜੀ। ਉਹ ਤਾਂ ਨੈਚੁਰਲੀ ਕਰਾਂਗਾ। ਉਹ ਨਹੀਂ ਉਸਤਾਦ ਜੀ ਉਹ ਨੈਚੁਰਲ ਯਾਰ ਮਿੱਟੀ ਘੱਟੇ 'ਚ ਫਿਰ ਕੇ ਨੀਂਦ ਨਾ ਪੂਰੀ ਕਰਕੇ ਖੁਰਾਕ ਦੂਜੀ ਤੀਜੀ ਖਾ ਕੇ ਇਦਾਂ ਹੁੰਦਾ ਫਰੈਸ਼ਨੈਸ ਚਿਹਰੇ ਦੀ ਹੁੰਦੀ। ਤੁਹਾਡੀ ਖੁਰਾਕ ਠੀਕ ਹੋਵੇ, ਨੀਂਦ ਪੂਰੀ ਹੋਵੇ, ਸੌਣ ਬਹਿਣ ਦੀ ਰੁਟੀਨ ਅੱਛੀ ਹੋਵੇ, ਸਾਰਾ ਕੁਝ ਅੱਛਾ ਹੋਵੇ, ਜੂਸਿਸ ਫਰੈਸ਼ ਜੂਸ ਸਵੇਰੇ ਸਵੇਰੇ ਮੈਂ ਉੱਠਾ ਸੰਤਰੇ ਦਾ ਜੂਸ, ਆਹਾ ਥੋੜੀ ਬਾਅਦ ਮੈਂ ਔਰ ਐਪਲ, ਰਾਤ ਨੂੰ ਥੋੜੀ ਜਿਹੀ ਸੈਲਡ, ਰਾਤ ਨੂੰ ਕੋਈ ਲਾਈਟ ਜਿਹਾ ਨਿਜ਼ਾਮ ਘਿਓ ਤੋਂ ਬਗੈਰ ਵਾਲਾ ਹਲਕਾ ਜਿਹਾ। ਵੇਖੀ ਤੂੰ 15-20 ਦਿਨਾਂ 'ਚ ਪਛਾਣਿਆ ਨਹੀਂ ਜਾਣਾ। ਖੀਰੇ ਰੱਖ ਕੇ ਸਾਨੂੰ ਅੱਖਾਂ ਕੇ ਖੀਰੇ ਵੀ ਰੱਖਣੇ ਮੈਂ। ਅੱਛਾ ਤੇ ਹਾਂਜੀ ਤੁਸੀਂ ਸਵੇਰੇ ਸਵੇਰੇ 5 ਪਰੌਂਠੇ ਖਾ ਕੇ ਅੱਧਾ ਕਿਲੋ ਦਹੀਂ ਖਾ ਕੇ ਲੱਸੀ ਪੀ ਕੇ ਬਾਹਰ ਕਹਿਣਾ ਹੈ ਵੇ ਗੱਡੀ ਕੱਢ ਓਏ ਤੇਲ ਗੱਡੀ ਕੱਢ, ਇਦਾਂ ਦਾ ਹੁੰਦਾ। ਆ ਵੀ ਨਾਰਮਲ ਜੀ ਗਜ਼ਾ ਖਾਈਦੀ। ਯਾਰ ਇੱਥੇ ਖੋਲ ਤੇਲ ਗੱਡੀ ਕੱਢ। ਕਿਸੇ ਟਾਈਮ ਮੈਨੂੰ ਗੁੱਸਾ ਬੜਾ ਚੜਦਾ ਮਿੱਠੇ ਦੇ ਫਾਇਨਲ ਤਾਂ ਆਪਣੇ ਆਪ ਦੰਦੀਆਂ ਵੱਢਿਆ ਕਰੋ। ਯਾ ਤਾਂ ਸਿੱਤਰ ਲੈ ਕੇ ਨਾ ਮਾਰਿਆ ਸੈਟ ਬੰਦਾ ਤੇਲ ਗੱਡੀ ਕੱਢ। ਉਹਦਾ ਆਫਰ ਜਦੋਂ ਸਤਾਰੀ ਪਰੌਂਠੇ ਖਾ ਕੇ ਨਾ। ਹਾਂ ਇਹਨੇ ਚਿੜੀਆ ਘਰ ਵੀ ਭੇਜਣਾ ਬੰਦ ਰਹਿ ਨਹੀਂ ਨਹੀਂ ਅੱਜ ਨਹੀਂ ਭੇਜਣਾ, ਛੁੱਟੀ ਆ, ਸੰਡੇ ਆ ਭਾਈ। ਚੋਰੀ ਕਰਦੇ ਫੜੇ ਗਏ ਫੈਸਲ ਭਾਈ। ਉਹਨਾਂ ਨੇ ਕਿਹਾ ਇਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਭਾ ਕੇ ਪਿੰਡ ਦਾ ਚੱਕਰ ਲਵਾਓ। ਉਹਨਾਂ ਨੂੰ ਕਹਿੰਦਾ ਕਰਨੀ ਤੁਸੀਂ ਆਪਣੀ ਮਰਜ਼ੀ ਆ, ਉਂਝ ਮੋਟਰਸਾਈਕਲ ਤੇ ਛੇਤੀ ਚੱਕਰ ਲੱਗ ਇਹਨਾਂ ਨੇ ਕਿਹਾ ਇਹਦਾ ਮੂੰਹ ਕਾਲਾ ਕਰਕੇ ਨਾ ਖੋਤੇ ਤੇ ਭੌਂਕੋ। ਉਦਾਂ ਕਹਿੰਦਾ ਉਹ ਖੁਦਾ ਦਾ ਖੌਫ ਕਰੋ ਭਾਈ, ਮੇਰੀ 4 ਬੰਦਿਆਂ ਦੀ ਇੱਜ਼ਤ ਆ ਹੈ। ਜੁੱਤੀਆਂ ਦਾ ਹਾਰ ਪਾ ਕੇ ਉਹਨੂੰ ਗਲੀਆਂ 'ਚ ਫਰਾਇਆ। ਇਹਨੂੰ ਦੁੱਖ ਨਹੀਂ, ਤੇ ਘਰ ਆ ਕਹਿੰਦਾ ਆ ਵੇਖ ਵਿੱਚੋਂ 9 ਨੰਬਰ ਵੀ ਨਿਕਲੀ। ਖੋਤੇ ਤੇ ਭਾ ਕੇ ਪਿੰਡ ਦਾ ਚੱਕਰ ਲਵਾਉਣ ਲੱਗੇ ਤੇ ਉਹ ਤੋਰਨ ਲੱਗੇ। ਖੋਤਾ ਕਹਿੰਦਾ ਉਹ ਹਾਰ ਨਹੀਂ ਪਾਣਾ। ਨਹੀਂ ਜੁੱਤੀਆਂ ਦਾ ਹਾਰ ਪਾਇਆ ਤੂੰ ਸਾਰੇ ਸੱਜੇ ਪੈਰ ਤੇ ਅਗਲੇ ਦਿਨ ਜਾ ਕਹਿੰਦਾ, ਅਗਲੇ ਦਿਨ ਫਿਰ ਉਹੀ ਹਰਕਤ ਕਰ ਕਹਿੰਦਾ ਭਾਜੀ ਯਾਰ ਕੀ ਖੱਬਿਆਂ ਦਾ ਭਾਰ। ਕੋਤੇ ਤੇ ਬਾਟਾ ਤਾਜੀ ਪਈ ਫੈਸਲ ਨੂੰ ਉਹਨਾਂ ਨੇ ਤੇ ਪੂਰਾ ਪਾਣਾ ਵਾਲੀ ਦੁਕਾਨ ਤੇ ਖਲੋ ਕੇ ਸਟਿੰਗ ਪੀਂਦੇ ਨਾਲ ਕੋਤਾ। ਉੱਥੇ ਤਾਂ ਬੈਠਾ ਹੀ ਉਹ ਕੋਤਾ ਉਹਦੇ ਕਾਊਂਟਰ ਦੇ ਬਾਹਰ ਆ ਕੇ ਸਟਿੰਗ। ਸਾਚੀ ਚੋਰ ਸੀਗੇ ਖੋਤੇ ਤੇ। ਉਹਨਾਂ ਨੇ ਭਾ ਕੇ ਮੂੰਹ ਕਾਲਾ ਕੀਤਾ ਤੇ ਇੱਕ ਮੁੰਡੇ ਨੂੰ ਇਸ਼ਾਰੇ ਨਾਲ ਆਵਾਜ਼ ਮਾਰਦੇ, ਓਏ ਛੋਟੇ ਆ ਜੁੱਤੀ ਇੱਧਰ ਕਰ, ਅੱਡੀ ਚੁੱਭਣ ਦਈ। ਅੱਛਾ ਓਏ ਐਦਾ ਸਾਈਡ ਤੇ ਕਰ ਜੁੱਤੀ ਆਟੀ ਕਿਹਦੀ ਚੁੱਪ ਰਹੀ। ਯਾਰ ਅੱਜ ਖੋਤੇ ਤੇ ਭਾ ਕੇ ਪਿੰਡ ਦਾ ਚੱਕਰ ਲਵਾਉਣ ਲੱਗੇ ਤੇ ਘਰਦਿਆਂ ਨੂੰ ਫੋਨ ਕਰਨ ਦਿਆ, ਉਹ ਮੈਂ ਪਹੁੰਚਣ ਲੱਗਾ ਤੇ ਆ ਜਾ ਛੱਤਾਂ ਤੇ। ਆਹੋ ਚਾਹ ਚੜੇ ਪਏ ਨੇ। ਆਹੋ ਉਹਨਾਂ ਨੇ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਇਆ। ਜੋ ਸਜ਼ਾ ਮੁੱਕੀ ਕਹਿੰਦਾ ਚੱਲ ਚੱਲ ਜਾ ਘਰ। ਕਹਿੰਦਾ ਅੱਛਾ ਖੋਤਾ ਮੈਂ ਰੱਖ ਲਾ ਫਿਰ ਹੁਣ। ਦਾਨਸ਼ ਨੇ ਵੀ ਗਲਤੀ ਕੀਤੀ, ਉਹਨਾਂ ਨੇ ਇਹਦਾ ਮੂੰਹ ਚਿੱਟਾ ਕਰਕੇ ਇਹਨੂੰ ਖੋਤੇ ਦੇ ਬਾਅਦ ਕਾਲਾ ਕਰਕੇ ਭਈਦਾ ਇਹਨੂੰ ਜਿਹਨੇ ਕਾਲਾ ਕਰਨਾ। ਕਿੰਨਾ ਕਾਲਾ ਕਰ। ਆਹੋ ਯਾਰ ਉਹਨੇ ਖੋਤੇ ਦਾ ਮੂੰਹ ਕਾਲਾ ਕਰਕੇ ਪਾਇਆ ਤੇ ਸ਼ਰਮਿੰਦਾ ਨਹੀਂ ਨਾਲ ਨਾਲ ਬਲੌਗ ਬਣਾ ਰਹੀ ਹੈ। ਦੇਖੇ ਜੀ ਮੈਨੂੰ ਸਜ਼ਾ ਮਿਲੀ ਹੈ ਕਿ ਹੱਥ ਹੀ ਲਾਤੇ। ਆਪਾਂ ਥੋੜਾ ਸਾ ਸਫਰ ਰਹਿ ਗਿਆ ਹੈ। ਆਇਓ ਸਬਸਕ੍ਰਾਈਬ ਕਰ ਦੋ, ਲਾਈਕ ਕਰ ਦੋ, ਸ਼ੇਅਰ ਕਰ ਦੋ। ਯਾਰ ਖੋਤੇ ਤੇ ਬੈਠਾ ਸ਼ੇਰ ਵੱਜਣ ਡੇ ਨੂੰ ਧੜਾ। ਓਏ ਮੈਨੂੰ ਯਾਦ ਆ ਗਿਆ ਉਹ ਵਾਕਿਆ। ਕਿਹੜਾ ਉਹ ਜਦੋਂ ਇੱਕ ਆਸ਼ਿਕ ਪਿੰਡ ਦੇ ਵਿੱਚ ਫੜਿਆ ਜਾਂਦਾ ਵਿਚਾਰਾ, ਉਹ ਮਿਲਣ ਆਉਂਦਾ ਆਪਣੀ ਮਹਿਬੂਬਾ ਨੂੰ ਤੇ ਪਿੰਡ ਵਾਲੇ ਉਹਨੂੰ ਤੇ ਉਹਦਾ ਦੱਸਦਾ ਨਹੀਂ ਕਿ ਵੀ ਮੈਂ ਕਿਹਨੂੰ ਮਿਲਣ ਆਇਆ ਸੀ। ਤੇ ਉਹ ਜਨਾਬ ਜੀ ਉਹਨੂੰ ਉਹ ਕਹਿੰਦੇ ਇਹਨੂੰ ਸੰਸਾਰ ਕਰ ਦਿਓ, ਫੜਿਆ ਜਾਂਦਾ ਮਾਰ ਦਿਓ, ਕਹਿੰਦੇ ਇਹਨੂੰ ਇਹ ਸਾਡੇ ਪਿੰਡ ਦੀ ਗੈਰਤ ਇੱਜ਼ਤ ਨਹੀਂ। ਉਹ ਸਾਰੇ ਨੂੰ ਫੜ ਕੇ ਪੱਥਰ ਮਾਰ ਰਹੇ ਨੇ ਤੇ ਹੁਣ ਵਿੱਚ ਉਹ ਵੀ ਖੜੀ ਤੇ ਉਹ ਦਿਲ ਵੇਖੀ ਜਾ ਰਿਹਾ ਤੇ ਮੁਸਕਰਾਈ ਜਾ ਰਿਹਾ। ਸਾਰੇ ਪੱਥਰ ਮਾਰ ਰਹੇ ਤੇ ਉਹਨੂੰ ਉਹਨਾਂ ਨੇ ਸ਼ਰਤ ਰੱਖੀ ਹੁੰਦੀ ਕਿ ਪਿੰਡ ਦਾ ਹਰ ਬੰਦਾ ਹਰ ਬੱਚਾ ਇਹਨੂੰ ਕੋਈ ਨਾ ਕੋਈ ਚੀਜ਼ ਮਾਰਨੀ ਆ। ਠੀਕ ਉਹ ਲੱਭਦੀ ਕੋਈ ਐਸੀ ਚੀਜ਼ ਜਿਹੜੀ ਇਹਨੂੰ ਸੱਟ ਨਾ ਲੱਗੇ। ਓਏ ਉਸਤਾਦ ਜੀ ਉਹ ਕਿਤੋਂ ਲੱਭਦੀ ਆ ਕਾਗਜ਼ ਜਿਹਾ ਬੜਾ ਰੂ ਟੈਪ ਜੀ ਚੀਜ਼, ਉਹ ਇੰਜ ਕਰਕੇ ਮਾਰਦੀ ਆ, ਦੂਜਾ ਸਾਹ ਨਹੀਂ ਹੁੰਦਾ ਉਹਨੂੰ। ਓਏ ਉਹ ਉਹਦੇ ਨਾਲ ਹੀ ਮਰ ਉਹਦੇ ਨਾਲ ਹੀ ਪੂਰਾ ਪਿੰਡ ਨਹੀਂ ਮਾਰ ਸਕੇ। ਪੂਰੇ ਪਿੰਡ ਦੇ ਪੱਥਰ ਖਾ ਕੇ ਮੁਸਕਰਾ ਰਿਹਾ। ਉਹ ਕਹਿੰਦਾ ਮੈਂ ਇੰਨਾ ਨਹੀਂ ਬਰਦਾਸ਼ਤ ਕਰ ਰਿਹਾ ਕਿ ਤੂੰ ਵੀ ਮੈਨੂੰ ਕੋਈ ਚੀਜ਼ ਮਾਰੇ। ਇਹਨਾਂ ਵੀ ਇੰਜ ਹੋਇਆ। ਇਹ ਯਾਰ ਵੇਖ ਕੇ ਮੁਸਕਰਾ ਰਿਹਾ। ਉਹਨੇ ਦੇਖਿਆ ਸਾਰੇ ਛੋਟੇ ਛੋਟੇ ਮਾਰ, ਪਿੱਛੇ ਗਈ ਵੱਡਾ ਪੱਥਰ ਲੈ ਕੇ ਆਈ। ਉਹਨੇ ਵੱਡਾ ਪੱਥਰ ਮਾਰੇ ਕੋ ਕਹਿੰਦੇ ਜਸਟ ਚਿਲ। ਹਾਂ ਉਸਤਾਦ ਜੀ ਸੱਚੀ ਮੁੱਚੀ ਮੇਰਾ ਚਾਚਾ ਨਾ, ਮੇਰੇ ਚਾਚੇ ਨਾਲ ਬੰਦਾ ਨਾ ਇੱਕ ਖੰਭੇ ਨਾਲ ਬੰਨਿਆ ਹੋਇਆ, ਚੋਰ ਫੜਿਆ ਤੇ ਉਹ ਫੈਸਲਾ ਹੋਇਆ ਜੀ ਉਹਨੂੰ ਸਾਰੇ ਨਾਲ 2-2 ਚਪੇੜਾ ਮਾਰੋ। ਉਹ ਚੋਰੀ ਉਹਨੇ ਮਾਮੂਲੀ ਚੁੱਕੀ ਕੀਤੀ ਸੀ। ਉਹਨੇ ਮੇਰੇ ਚਾਚੇ ਦਾ ਵੀ ਨਾਂ ਲਿਆ ਸੀ, ਕਹਿੰਦਾ ਵੀ ਮੇਰੇ ਨਾਲ। ਓਏ ਪੁਲਿਸ ਆ ਗਈ ਭਾਈ, ਪੁਲਿਸ ਲੈ ਗਈ ਤੇ ਅੱਬੂ ਨੇ ਪੁੱਛਿਆ, ਅੱਬੂ ਕਹਿੰਦੇ ਯਾਰ ਇਹਦਾ ਨਾਂ ਤੂੰ ਕਿਉਂ ਲਿਆ? ਪੁਲਿਸ ਵਾਲੇ ਵਾਕਫ ਸਨ, ਕਹਿੰਦੇ ਇਹਨੇ ਮੇਰੇ ਚਪੇੜ ਜ਼ੋਰ ਦੀ ਮਾਰੀ ਸੀ ਤਾਂ ਮੈਂ ਕਹਿਤਾ ਵੀ ਮੇਰੇ ਨਾਲ। ਇਹ ਕੀ ਗੱਲ ਹੋਈ ਆ? ਠੀਕ ਹੈ। ਇਹ ਵੇਖ ਨਾ ਇਹਨੂੰ ਪੱਥਰ ਵੱਜ ਰਹੇ ਨੇ। ਮੈਨੂੰ ਕਿੱਥੇ ਪੱਥਰ ਵੱਜ ਰਹੇ? ਪੱਥਰ ਵੱਜ ਰਹੇ ਸਾਹਮਣੇ ਕੁੜੀ ਖਲੋਤੀ, ਕੁੜੀ ਨੇ ਉਸ ਵੱਡਾ ਪੱਥਰ ਚੁੱਕਿਆ, ਕਹਿੰਦਾ ਨਹੀਂ ਹਟਣਾ ਨਹੀਂ। ਕਹਿੰਦਾ ਉਹਦੀ ਕੁੜੀ ਨੂੰ ਬੁਲਾਉਣਾ, ਕਹਿੰਦਾ ਚਾਚਾ ਜੀ ਇਹ 3 ਜਣੇ ਆ ਵੀ ਜਿਹੜੇ ਖੜੇ ਵੀ ਇਸੇ ਚੱਕਰ 'ਚ ਨੇ, ਇਹ 3 ਆ ਜਿਹੜੇ ਇਹ ਵੀ ਇਸੇ ਚੱਕਰ 'ਚ ਨੇ। ਇਹਨਾਂ ਨੂੰ ਵੀ ਮੇਰੇ ਨਾਲ ਖਿਲਾ। ਉਹਨਾਂ ਨਾਲ ਵੀ ਸੈੱਟ ਆ। ਉਹੀ
ਅੱਛਾ ਜੀ ਇਹ 5 ਜਣੇ ਹੋਰ ਵੀ ਨੇ ਤੇ ਕੁੜੀ ਇੱਕੋ ਹੀ ਆ ਜਿਹੜੀ ਸਾਹਮਣੇ ਖਲੋਤੀ। ਪਰ ਫੈਸਲ ਦੀ ਮਸ਼ਹੂਰ ਨੇ ਤੋਂ ਪੱਥਰ ਮਾਰਿਆ ਤੇ ਸ਼ਰਮਿੰਦਾ ਨਹੀਂ ਹੋ ਗਿਆ, ਕਹਿੰਦਾ ਨਹੀਂ ਭੱਜਿਆ ਨਹੀਂ ਭੱਜਿਆ। ਮਿੱਠੇ ਨੂੰ ਉਹਨੇ ਸਜ਼ਾ ਦਿੱਤੀ, ਉਹਨਾਂ ਨੇ ਕਿਹਾ 15 ਮਿੰਟ ਦੀ ਤੇ ਮੂੰਹ ਤੇ ਟੇਪ ਲਾ ਦਿਓ। 7ਵੇਂ 8ਵੇਂ ਮਿੰਟ ਤੇ ਮਰ ਗਏ। ਪਰ ਕੀ ਕਹਿੰਦਾ, ਉਹ ਮੈਨੂੰ ਪੱਥਰ ਮਾਰ ਲਓ। ਨੈਣੋ ਮੈਂ ਬਦਰਾ ਛਾਏ। ਉਸਤਾਦ ਜੀ ਕਿਆ ਕੰਪੋਜ਼ਰ, ਵੱਡੇ ਕੰਪੋਜ਼ਰ ਭਾਜੀ। ਇਸ ਤਰ੍ਹਾਂ ਤਰਜ਼ਾ ਇਹਨਾਂ ਦੀਆਂ ਪਤਾ ਕਿਹੜੀਆਂ ਕਿਹੜੀਆਂ ਨੇ, ਮੈਨੂੰ ਦੇਖ ਰਿਹਾ ਸਾਂ। ਲਗ ਜਾ ਗਲੇ ਇਹਨਾਂ ਦੀ से फिर उस बाद आपकी नजरों ने, ਵਾਹ ਵਾਹ ਵਾਹ। फिर उस तो बाद मैं ये सोच कर, ठीक है जी, रस्म उल्फत निभाए कैसे, है ना, वो भूली दास्तां ਇਹਨਾਂ ਦੀ लो फिर याद आ गई तुम जो मिल गए हो। मदन मोहन साहब, बेताब दिल की, ਵਾਹ ਵਾਹ, ठीक है जी, ਬਹੁਤ ਸੇ ਬਹੁਤ अब तुम्हारे हवाले वतन साथियों। ਬਹੁਤ ਸੇ। ਅਭੀ ਇਹਨਾਂ ਦੀ जी सर। नैना बरसे रिम झिम, ठीक है। और ਬਹੁਤ ਆਲਾ इस रेशमी पाजेब की झनकार के सदके, ਚੱਲ ਮੇਰੇ हाँ ਬਹੁਤ ਆਲਾ ਉਸਤਾਦ ਜੀ। ਉਸਤਾਦ ਜੀ ਤੁਸੀਂ ਇਹ ਤੇ ਵੇਖੋ ਨਾ, ਮਾਸ਼ਾਅੱਲਾ ਤੁਹਾਡਾ ਜ਼ੋਕ ਤੇ ਮੇਰਾ ਜ਼ੋਕ। जो हमने दास्तां अपनी सुनाई, ਤੁਹਾਡੀ ਮਨ आप क्यों रोए। ਇਸ ਤਰ੍ਹਾਂ समझ आई। मिलो न तुम तो हम घबराए, मिलो तो आँख चुराए, हमें क्या हो गया बहुत से। है, रुके रुके से कदम। कैसा? ਬਹੁਤ ਸੇ। ਬਹੁਤ ਆਲਾ ਉਸਤਾਦ ਜੀ। ਬੜੀ ਕਲੈਕਸ਼ਨ ਹੈ। दो पल की है दिलों की दास्तां। क्या लार ਇਹ ਤਾਂ ਸਾਜੀ ਨਵਾਂ ਇਹਦਾ ਮੂੰਹ ਕਲੋਜ਼ ਦਾ ਹੋਣਾ ਹੀ, ਕਲੋਜ਼ ਦਾ ਹੋਣਾ ਹੀ ਇਹਦਾ ਮੂੰਹ। ਹਾਂਜੀ ਹਾਂਜੀ, ਮੈਂ ਤਾਂ ਦੱਸਦਾ, ਇਹਦਾ ਵੀ ਦੱਸਦਾ ਮੈਂ ਤੈਨੂੰ। ਅੱਛਾ, ਫਿਰ ਉਸ ਤੋਂ ਬਾਅਦ ਜਾਨਮ ਦੇਖ ਲੋ ਮਿਟ ਗਈ ਦੂਰੀਆਂ, ਮੈਂ ਯਹਾਂ ਹੂੰ ਯਹਾਂ, ਉਹ ਮਾਫੀ ਦੇ ਦੇਣਾ ਉਸਤਾਦ ਜੀ। ਆ ਤੇ ਅੱਜ ਦੀ ਯਹਾਂ generation। ਹੂੰ ਯਹਾਂ। ਤੇ ਉਸਤਾਦ ਜੀ ਆ ਇਹਨਾਂ ਦੀ ਮਦਨ ਮੋਹਨ ਸਾਹਿਬ ਇਹਨਾਂ ਦੀ ਫੌਤਗੀ ਕਦੋਂ ਹੋਈ ਭਲਾ? ਫੌਤ ਕਦੋਂ ਹੋਈ ਸੀ ਇਹਨਾਂ ਬਹੁਤ ਦੇਰ ਹੋ ਗਈ, 80 85 ਚ। ਤੇ ਫਿਰ ਆ ਹੁਣ ਆਂਡਿਆ ਹੈ ਵੀਰ ਜ਼ਾਰਾ ਫਿਲਮ ਦੇ ਗਾਣੇ ਨੂੰ ਵੀ। ਹਾਂ ਸ਼ਾਹਰੁਖ ਖਾਨ ਸਾਹਿਬ ਦਾ ਹੋਵੇ ਗਾਣਾ। ਅੱਛਾ, ਇਹ ਅੱਗੇ ਤੋਂ ਐਂ ਜਿਵੇਂ ਤੂੰ ਮੇਰੇ ਚਪੇੜ ਮਾਰਨੀ। ਆ ਟੂਪ ਟੁੱਟ ਜਿਹੜੀ ਕਾਟੂਗਾ ਇਹੋ ਜਿਹਾ ਰਿਐਕਟ ਨਾ, ਮੈਂ ਇਹ ਰਿਐਕਟ ਆਪਣੇ ਉਧਰ ਉਹ ਗਾਣਾ ਵੀਰ ਜ਼ਾਰਾ ਲਾਵੇ। ਅੱਗੇ ਤੂੰ ਐਂ ਜਿਵੇਂ ਤੂੰ ਪਤਾ ਨਹੀਂ ਮੇਰਾ ਗਿਰੇਬਾਨ ਫੜਨਾ, ਅੱਲਾ ਰਹਿਮ ਕਰੇ। ਹੱਥ ਮੈਂ ਤੇਰੇ ਦੰਦ ਕਰ ਦਿਆਂਗਾ। ਛੱਡ ਦੇ ਇਹਨੂੰ, ਛੱਡ ਮੇਰੇ ਇੰਜ ਮੈਂ ਕਰ ਸਕਦਾ। ਤੇ ਮੈਂ ਇੱਥੋਂ ਇਹ ਵੀ ਮੈਂ ਖਬੋ ਸਕਦਾ, ਛੱਡ ਦੇ। ਉਸਤਾਦ ਨੂੰ ਮਾਰਨਾ ਜ਼ਮੀਨ ਨਾ ਡਿੱਗੇ, ਨਹੀਂ ਤਾਂ ਨਜ਼ਰਾਂ ਤਾਂ ਡਿੱਗੇਗਾ, ਛੱਡ ਦੇ। ਆ ਤੋਂ ਬਲਬ ਟੁੱਟਣ ਲੱਗਾ ਸੀ ਵੱਡਾ। ਦੇਖ ਸਕਦੀ ਹੈ ਭਲਾ ਅੱਲਾ ਰਹਿਮ। ਭਾਜਨ ਮਦਨ ਮੋਹਨ ਸਾਹਿਬ ਦੀ ਕੰਪੋਜੀਸ਼ਨ ਆ। ਉਹ ਆ ਕੰਪੋਜੀਸ਼ਨ ਸੁਣੀ ਹੈ ਨੈਣਾ ਜਦੋਂ ਇਹ ਰਿਕਾਰਡ ਹੋਈ ਹੈ 18 ਸਾਲ ਪਹਿਲੇ ਭਾਜੀ ਨੇ ਇਹ ਕੰਪੋਜੀਸ਼ਨ ਬਣਾਈ ਸੀ, ਵਾਹ ਤੇ 18 ਸਾਲ ਬਾਅਦ ਉਹ ਰਿਕਾਰਡ ਹੋ ਸਕਦੀ ਆ ਇਹਨਾਂ ਦੀ ਜ਼ਿੰਦਗੀ 'ਚ, ਤੇ ਇਹਨਾਂ ਦੀ ਬਣੀ 20 ਸਾਲ ਬਾਅਦ ਨਹੀਂ ਰਿਕਾਰਡ ਹੋ ਸਕਦੀ। ਉਸਤਾਦ ਜੀ ਆ ਵੀ ਤੋਨੇ ਚਲੋ ਜੀ, ਤੁਸੀਂ ਖੋਲੋ ਵੀਰ ਜ਼ਾਰਾ ਫਿਲਮ ਮਿਊਜ਼ਿਕ ਡਾਇਰੈਕਟਰ ਦੇਖੋ, ਮਦਨ ਮੋਹਨ ਸਾਹਿਬ ਨੇ ਉਸਤਾਦ ਜੀ ਛੱਡ ਦੇ ਜਿੰਨੇ ਗਾਣੇ ਨੇ ਬਸ। ਧੁਨਾਂ ਬਣਾ ਕੇ ਰੱਖ ਕੇ ਗਏ ਸੀ, ਹਾਏ ਹਾਏ ਉਹਦੇ ਤੇ ਉਹਨਾਂ ਨੇ ਜਨਾਬ ਜੀ ਖਰੀਦ ਕੇ, ਤੇ ਉਹਦੇ ਤੇ ਉਹਨਾਂ ਨੇ ਐ ਬੋਲ ਰੱਖੇ ਨੇ। ਇਹ ਗਾਣਾ ਵਿੱਚ ਐਡ ਨਹੀਂ ਹੋਇਆ ਬਸ ਚੱਲੇ ਪਾਕਿਸਤਾਨ ਦਾ ਸਾਰਾ ਮਿਊਜ਼ਿਕ ਇੱਧਰ ਪਾ ਦਿਓ। ਅੱਛਾ ਯਾਰ ਫੈਸਲ ਛੱਡ ਅੱਛਾ, ਦੇ, ਤੇਰੇ ਨਾਲ ਤੇ ਗੱਲ ਕਰਨੀ ਇਹੋ ਜੀ ਫਜ਼ੂਲ ਆ, ਦਿਮਾਗ ਖਰਾਬ। ਕਿਹੜੀ? ਬੰਦਾ ਕਿਸੇ ਹੋਰ ਕੋਈ ਕੰਟੈਂਟ ਰੱਖ ਕੇ ਗੱਲ ਕਰ ਲਵੇ, ਐਵੇਂ ਤੈਨੂੰ ਪਤਾ ਨਹੀਂ। ਇਹ ਗੱਲ ਮੈਂ ਲੁਕੋ ਹੀ ਨਹੀਂ ਸਕਦਾ। ਖੋਲ ਮੋਬਾਈਲ ਖੋਲ ਕੇ ਦੇਖ, ਮੁਹਤਰਮ। ਵੀਰ ਜ਼ਾਰਾ ਮਿਊਜ਼ਿਕ ਡਾਇਰੈਕਟਰ ਦੇਖ, ਇਹਦੇ ਚ ਗੱਲ ਹੀ ਬਣੀ। ਤੂੰ ਮੇਰੇ ਨਾਲ ਵੀ ਮੈਸੇਜ ਆਪਣੇ ਮੋਬਾਈਲ 'ਚ ਦੇਖ, ਮੈਂ ਕਦੋਂ ਪਾਗਲ ਹੋ ਜਾਏਗਾ ਤੂੰ। ਵੈਸੇ ਹੀ ਉਹ ਆ ਮੈਂ ਇਹਨਾਂ ਦਾ ਜਿੰਨਾ ਕਿ ਮੈਂ ਉਸਤਾਦ ਜੀ ਸੁਣਿਆ, ਮੈਂ ਇਹਨਾਂ ਨੂੰ ਪਰਖਿਆ, ਮੈਂ ਪੜਿਆ। ਲੋ ਪਰਖਿਆ ਰੱਖਿਆ। ਮੈਂ ਪੜਿਆ ਵਾ। ਮੈਂ ਇੰਡੀਅਨ ਯਾਨੀ ਕਿ 2000 ਤੋਂ ਪਿੱਛੇ ਚਲੇ ਜਾਓ ਤੁਸੀਂ। ਹੋਰ ਕਿਹੜਾ ਗਾਣਾ ਸੀ ਵੀਰ ਜ਼ਾਰਾ? ਬੋਲੀ ਬਿਸੇ ਨਹੀਂ ਇਹ ਨਹੀਂ ਇਹਦੀ ਧੁਨ ਨਹੀਂ। ਨਹੀਂ ਮਦਨ ਮੋਹਨ ਸਾਹਿਬ ਤੇ ਸੰਜੀਵ ਕੋਹਲੀ ਸਾਹਿਬ, ਹਾਂਜੀ, ਉਹਨਾਂ ਦਾ 뮤직 ਹੈ। ਸੰਜੀਵ ਕੋਹਲੀ ਸਾਹਿਬ ਕੰਪੋਜੀਸ਼ਨਾਂ ਜਿਹੜੀਆਂ ਵਿੱਚ ਨੇ ਨਾ, ਉਹ ਮਦਨ ਮੋਹਨ ਸਾਹਿਬ ਦੇ ਗਾਣੇ ਜਿਹੜੇ। ਮੈਂ ਉਹੀ ਗੱਲ ਕਰਨੇ ਉਸਤਾਦ दो ਜੀ। पल की है ये दिलों की दास्तां। ਇਧਰ ਉਧਰ ਦਾ ਸਟਾਈਲ ਤੈਨੂੰ ਚੈੱਕ ਕਰਾ। ਉਧਰ ਦਾ ਆਖਰੀ ਜਿਹੜਾ ਮੈਂ ਯਹਾਂ ਨਾ ਦੇਖੀ ਕੀਤਾ, ਉਧਰ ਸਾਹਿਬ ਨੇ ਕਿਹਾ ਜਾਨਮ ਦੇਖ ਲੋ ਮੇਰੇ। ਉਧਰ ਸਾਹਿਬ ਨੂੰ ਪਿੱਛੇ ਜੇ ਨਿਜ਼ਾਮ ਵੀ ਉਧਰ ਸਾਹਿਬ ਮੁਮੀਆਂ ਚਾਹੀ ਲਈ ਜਾ ਰਹੇ ਲੋਰੀ। ਖਰਾਜੇ ਤੇ ਸੀਨ ਪੇਸ਼ ਕੀਤਾ ਉਹ ਮਾੜਾ। ਖਰਾਜੇ ਨਹੀਂ ਹੁੰਦਾ, ਖਰਾਜੇ ਹਾਂ ਮਾੜਾ ਕੀਤਾ ਕੋਈ। ਖਵਾਜੇ, ਖਰਾਜੇ ਸਰਾ
ਉਸਤਾਦ ਜੀ ਰਾਜੇ ਦੇ ਗਵਾਹ अच्छा सुनी जानम देख लो मिट गई दूरियां मैं यहाँ हूँ आखिरी यहाँ हुए कि यहाँ हूँ यहाँ ए नक च उधर साहब ਮੈਨੂੰ ਉਹਦਾ ਸਭ ਬਹੁਤ ਪਸੰਦ ਵਾ मैं बस तुम्हारे ख्यालों में हूँ मैं जवाबों में हूँ मैं सवालों में हूँ देखती हो जिधर ते ए उद्धर साहब मैंने बड़े लोगों ने कहता आपकी आवाज उद्धर साहब की आवाज आपसे मिलती है ਗੁੱਡ हाँ उद्धर साहब ने बड़े लोगों ने वो मैंने जानते नहीं ना ते उन्होंने कहना सी उद्धर साहब ने कि ਤੁਹਾਡੀ ਆਵਾਜ਼ ਬਿਲਕੁਲ ਸਜਾ ਜੈਨੀ ਟਾਈਪ ਥੱਲੇ ਕਮੈਂਟ ਪੜਿਆ ਕਰੋ ਪੜਦਾ ਹਾਂ ਭੈਣਾ ਮੈਂ ਕਹਿੰਦਾ ਪੜ੍ਹਨ ਦੇਖ ਲਾ ਉद्धਰ ਸਾਹਿਬ ਵਰਗੀ ਆਵਾਜ਼ ਲੱਗਦੀ ਨਹੀਂ ਮੇਰੀ ਹੁਣ ਮੈਨੂੰ ਕਈ ਕਹਿੰਦੇ ਤੇਰੀ ਆਵਾਜ਼ ਅਨੋਪ ਜਲੋਟਾ ਵਰਗੀ ਹੈ ਤੇਰੇ ਮਹੱਲੇ ਤੇ ਨਾ ਤੇਰੇ ਮਹੱਲੇ ਤੇ ਇਹ ਅਕਰਮ ਰਾਈ ਪੂਰਾ ਵਾਲੀਅਮ ਨਹੀਂ ਆਇਆ ਤੇ ਉੱਧਰ ਇੱਕ ਸਤਾਈ ਅੰਤਰ ਆਇਆ ਲੈ ਸਿਰ ਅੱਛਾ ਇਦਾਂ ਦੇ ਬੱਚੇ ਬਾਕੀ ਉਹਨਾਂ ਨੇ ਕਿਹਾ ਜੇ ਚੱਲ ਗਿਆ ਤੇ ਅਗਲਾ ਅੰਤਰ ਵੀ ਭੇਜਾਂਗੇ ਸਾਡੀ ਇਹਦੇ ਮਹੱਲੇ 'ਚ ਰਹਿਮਤ ਗਰਾਮਾ ਨੂੰ ਹੀ ਟੀਸੀ ਦੀ ਸਮਝਦੇ ਆ ਆਹੋ ਅੱਛਾ ਕੋਈ ਪਿੰਡ 'ਚ ਕਵਾਲ ਗਾਉਂਦਾ ਹੋਵੇ ਇਦਾਂ ਦਾ ਬੱਚਾ ਐਂਡ ਤੋਂ ਜਾਣ ਲੱਗਾ ਉਹਨੂੰ ਪਤਾ ਮਜਮਾ ਬੜਾ ਮਜਮਾ ਬੰਨਿਆ ਵੀ ਇਹਨੇ ਆਹੋ ਅੱਛਾ ਸਾਰਾ ਗਾਣਾ ਸੁਣ ਕੇ ਕੁਝ ਨਹੀਂ ਯਾਦ ਹੁੰਦਾ ਇੱਕ ਲਫ਼ਜ਼ ਕੋਈ ਆ ਰਿਹਾ ਇਹਦਾ ਉਹ ਯਾਰ ਉਹ ਜਿਹੜਾ ਨੇ ਗੋਤਾ ਵਾਲਾ ਗਾਣਾ ਉਹਨੇ ਬੜਾ ਸੋਹਣਾ ਗਾਇਆ ਲੈ ਗੋਤਾ ਵਾਲਾ ਹੋਰ ਕੁਝ ਨਹੀਂ ਯਾਦ ਹੁੰਦਾ ਓ ਬਸੰਤੀ ਪਵਨ ਪਾਗਲ ਨਾ ਜਾ ਰੇ ਨਾ ਜਾ ਬਹੁਤ ਸੇ ਨਹੀਂ ਤੇ ਆਹ ਕੀਤਾ ਵਾ ਜਿਹੜਾ ਮੈਂ ਤੁਹਾਨੂੰ ਸੁਣਿਆ ਸੀ ਨਹੀਂ ਉਹਨਾਂ ਦਾ ਬੋਲੀ ਬਿਸਰੀ ਇੱਕ ਨਹੀਂ ਇਹਨਾਂ ਦਾ ਇਹਨਾਂ ਦਾ ਹੈਗਾ ਆਜ ਸੋਚਾ ਤੋ ਆਂਸੂ ਭਰਾਏ ਓਏ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ ਜੀ ਹੈਰਾਨ ਹੋ ਜਾਓਗੇ ਤੁਸੀਂ ਮੈਂ ਰਫੀ ਸਾਹਿਬ ਦਾ ਗਾਣਾ ਨਾ ਕਿਸੇ ਨੂੰ ਸੁਣਾ ਰਿਹਾ ਆਜ ਪੁਰਾਣੀ ਰਾਹੋਂ ਸੇ ਕੋਈ ਮੁਝੇ ਇੱਥੇ ਗਾਇਆ ਸੀ ਨਾ ਤੂੰ ਅੱਛਾ ਮੈਂ ਹੁਣ ਲਿਖਿਆ ਆਜ ਪੁਰਾਣੀ ਰਾਹੋਂ ਸੇ ਤੇ ਉਹ ਗਾਣਾ ਆ ਗਿਆ ਉਹਦੇ ਕੋਈ 2 ਮਿਲੀਅਨ ਵਿਊ ਸੀ ਤੇ ਮੈਂ ਉਹਦੇ ਕਮੈਂਟ ਪੜ੍ਹ ਰਿਹਾ ਤੇ ਦੂਜਾ ਕਮੈਂਟ ਸੀ ਕੌਣ ਸਜਾਦ ਜਾਨੀ ਸੇ ਸੁਣ ਕੇ यहाँ पे सुनने आया है ਓਏ कसम है भाई ओए मैं क्या यार क्या कहने ਬੜੀ ਅਚੀਵਮੈਂਟ ਹੈਗੀ चीफ ਮਿੰਟ ਆਹੋ ਨਹੀਂ ਉਸਤਾਦ ਜੀ ਇਹ ਭਾਈ ਵਰਗਾ 뮤직 ਡਾਇਰੈਕਟਰ ਨਹੀਂ ਹੋਣਾ ਭਾਈ ਐਸੇ ਹੀ ਸਾਈ ਠੀਕ ਹੈ ਜੋ ਵੀ ਆਪਾਂ ਸਾਰੇ ਆਪਣੀ ਆਪਣੀ ਜਗ੍ਹਾ ਤੇ ਨੇ ਜਿੱਦਾਂ ਜੌਨ ਸਾਹਿਬ ਨੇ ਹਾਂਜੀ ਇਹ ਵੀ ਆਪਣੇ ਕੰਮ ਦੇ ਜੌਨ ਏਲੀਆ ਸਾਹਿਬ ਨੇ ਅੱਛਾ ਉਸਤਾਦ ਜੀ ਹੁਣ ਮੈਂ ਤੁਹਾਡਾ ਛੋਟਾ ਮਸ਼ਵਰਾ ਕਰਨਾ ਵਾ ਆ ਦੰਦ ਸਾਫ਼ ਕਰਾਉਣੇ ਆ ਮੈਂ ਭਾਇਆ ਨਾ ਇੱਥੇ ਹੀ ਆਪਣਾ ਜਿੱਥੇ ਸਾਡਾ ਪਹਿਲਾ ਦਫ਼ਤਰ ਨਹੀਂ ਸੀ ਉਹਦੇ ਸਾਹਮਣੇ ਨੇ ਡਾਕਟਰ ਉਹਨਾਂ ਦੇ ਸਾਹਮਣੇ ਨੇ ਡਾਕਟਰ ਇਮਰਾਨ ਅਸਲਮ ਸਾਹਿਬ ਸ਼ੇਖ ਡਾਕਟਰ ਸ਼ੇਖ ਇਮਰਾਨ ਅਸਲਮ ਬੜੇ ਅੱਛੇ ਡਾਕਟਰ ਨੇ ਮੈਨੂੰ ਤੇ ਬੜੇ ਅੱਛੇ ਲੱਗੇ ਉਹ ਉਸਤਾਦ ਜੀ ਇੱਕ ਦੰਦਾਂ ਦਾ ਡਾਕਟਰ ਹੈ ਪਾਕਿਸਤਾਨ ਦਾ ਬੜਾ ਮਸ਼ਹੂਰ ਡਾਕਟਰ ਦਾਊਦ ਵਾਡਾ ਹਾਂਜੀ ਆਹੋ ਦੁਨੀਆ ਦੀ ਕੋਈ ਗੱਲ ਕਰ ਲਓ ਉਸ ਤੋਂ ਅਗਲੀ ਗੱਲ ਇਹਦੇ ਕੋਲ ਹੁੰਦੀ ਭਾਜੀ ਨੂੰ ਪਤਾ ਹੁੰਦਾ ਵਾ ਉਸਤਾਦ ਜੀ ਮੇਰੀ ਏਜ ਤੇ ਵੇਖੋ ਤੁਸੀਂ ਤੇ ਬਿਲਕੁਲ ਕਸਮ ਵਾਲੀ ਗੱਲ ਘਟਾ ਕੇ ਤੁਸੀਂ ਕਿਸੇ ਬੰਦੇ ਨੂੰ ਕੋਈ ਗੱਲ ਕਰਕੇ ਥੋੜਾ ਜਿਹਾ ਉਦੋਂ ਤੱਕ ਵੀ ਰਹਿਣ ਦਿਆ ਕਰ ਯਾਰ ਅੱਗੋਂ ਹੀ ਨਫੀ ਕਰ ਦੇਣੀ ਅਗਲੀ ਗੱਲ ਫੌਰਨ ਕਰ ਦੇਣੀ ਹੈ ਮੈਂ ਦੁਨੀਆ ਦੀ ਕੋਈ ਗੱਲ ਇੱਥੇ ਡਾਕਟਰ ਨੇ ਇੱਕ ਹੋਰ ਡਾਕਟਰ ਹੈਗਾ ਜੀ ਦੱਸ 300 ਦੀ ਦਾਰ ਪਾ ਕੇ ਤੇ ਉੱਥੇ ਹੀ ਗੰਨਾ ਖਾ ਕੇ ਚੈੱਕ ਕਰਨ ਦਿਆ ਕਹਿੰਦਾ ਚੈੱਕ ਕਰਨ ਦੇ 300 ਦੀ ਦਾੜ ਪਵਾ 300 ਉਸਤਾਦ ਜੀ ਝੰਗਦਾਰ ਦਾ ਉਹ ਦੂਰਬੀਨ ਦੇ ਨਾਲ ਚੈੱਕ ਕਰਦੇ ਜੇ ਨਜ਼ਰ ਵੇਖਿਆ ਤੁਸੀਂ ਹੈ ਝੰਗਦਾਰ ਦੇ ਬਾਹਰ ਜਿਹੜਾ ਬਾਬਾ ਬੈਠਾ ਹੁੰਦਾ ਨਜ਼ਰ ਚੈੱਕ ਕਰਦੇ ਕਿਹਦੇ ਨਾਲ ਉਹ ਕਿਹੜੇ ਅੱਜ ਦੀ ਸੋਟੀ ਏ ਉੱਤੇ ਉਹ ਲੱਗਾ ਹੋਇਆ ਗੋਲ ਜਿਹਾ ਉਹਨੂੰ ਇੰਜ ਕਰਕੇ ਪਰਫੈਕਟ ਦੱਸਦਾ ਉਹ ਤੇ ਸਾਰੇ ਇਦਾਂ ਹੀ ਕਰਦੇ ਸ਼ੀਸ਼ੇ ਚੇਂਜ ਕਰਕੇ ਉਹਦੇ ਕੋਲ ਸਿਰਫ ਐਨਕ ਨਹੀਂ ਹੋਏਗੀ ਉਹਨੇ ਕੋਈ ਆਪਣਾ ਆਲਾ ਬਣਾਇਆ ਹੋਏਗਾ ਹਾਂ ਬਸ ਇਹ ਚ ਕਿਹੜੀ ਗੱਲ ਨਹੀਂ ਭਾਈ ਫੈਸਲ ਕਰਾਓ ਦੰਦ ਸਾਫ਼ ਤੁਸੀਂ ਵੀ ਯਾਰ ਇੱਕ ਦੰਦ ਟੁੱਟ ਗਿਆ ਉਹ ਨਵਾਂ ਲਵਾਉਣਾ ਸੀ ਤੇ ਪਹਿਲੇ ਵਿੱਚ ਗੱਟੀ ਰਖਾਈ ਸੋਨੇ ਦਾ ਦੰਦ ਲਵਾ ਲਿਆ ਉਹ ਨਸਵਾਰ ਰੱਖ ਕੇ ਹਰਾ ਕੀਤਾ ਸੋਨੇ ਨਾਲ ਲਵਾਇਆ ਸੋਨੇ ਦਾ 골ਡਨ ਤੇ ਨਸਵਾਰ ਰੱਖ ਕੇ ਹਰਾ ਹੋਇਆ अच्छा उस्ताद जी इंसान को ऑप्शन हो गए अच्छा वक्त और बुरा वक्त 2 ऑप्शन है अच्छा वक्त पहले ले आओगे कि बुरा वैसे पूछिएगा बुरा ਹਾਂ बुरा क्यों क्योंकि एक मिसाल है मेरी 60 साल जिंदगी है वैसे मेरी 54-55 वा लेकिन वैसे मैं नहीं अल्लाह माफी देवे नहीं कह रहा मेरा गैस है एक 54-55 सही ਮੈਨੂੰ ਇਸ਼ਾਰਾ ਹੋਇਆ ਸੀ ਇੱਕ ਕਦੀ इशारा ਹਾਂ नहीं हो रहा 52 ਤੋਂ 55 ਦੇ ਵਿੱਚ ਯਾਨੀ 10 ਸਾਲ ਰਹਿ ਗਏ ਮੈਂ ਸਹੀ ਕਹਿ ਰਿਹਾ ਦੇਖ ਲਈ ਤੂੰ ਯਾਰ ਸੁਣ ਲਈ ਦੀ ਹੁੰਦੀ ਯਾਰ ਉਹ ਤੇ ਅੱਲਾ ਦੇ ਹੱਥ 'ਚ ਜ਼ਿੰਦਗੀ ਮੌਤ ਲੇਕਿਨ ਮੈਂ ਆਪਣੀ ਇੱਕ ਗੈਸ ਵੀ ਤੇ ਹੁੰਦਾ ਨਾ ਬੰਦੇ ਦਾ ਹਰ ਬੰਦਾ ਹੀ ਕਹੀ ਜਾਂਦਾ ਭਾਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹ ਹੁਣ ਕੀ ਉਹਨੂੰ ਪਤਾ ਹੁੰਦਾ ਸਾਰਿਆਂ ਨੂੰ ਪਤਾ ਮੈਂ ਇਹ ਦੇਖਾਂਗਾ ਕਿ ਸਾਜ ਜੀ ਅਗਰ ਬੁਰਾ ਵਕਤ ਸਟਾਰਟ ਤੇ ਨਾ ਮੈਂ 25-30 ਸਾਲ 'ਚ ਕੱਟ ਲਾਂਗਾ
ਜਵਾਨੀ ਹੋਏਗੀ ਨਾ ਬੁਰਾ ਵਕਤ ਮੈਂ ਹਿੰਮਤ ਨਾਲ ਕੱਟ ਲਾਂਗਾ। ਅੱਗੋਂ ਕਮਜ਼ੋਰੀ ਸ਼ੁਰੂ ਹੋਈ ਨਹੀਂ ਤਾਂ ਮੈਂ ਅੱਛਾ ਵਕਤ ਉਹ ਸਕੂਨ ਨਾਲ ਕਟਾਂਗਾ। ਅਗਰ ਮੈਂ ਪਹਿਲੇ ਹੀ ਮੇਰੇ 'ਚ ਤਾਕਤ ਆ ਉਤੋਂ ਮੈਂ ਅੱਛਾ ਹੋਰ ਬਾਂਦਰ ਬਣ ਗਿਆ ਕੱਜ, ਤੇ ਉਸ ਤੋਂ ਬਾਅਦ ਜਦੋਂ ਢਲਣਾ ਵਾ ਤੇ ਉਧਰੋਂ ਬੁਰਾ ਵਕਤ ਆਉਣਾ ਤੇ ਉਹ ਬੜੀ ਪ੍ਰੋਬਲਮ ਹੋ ਜਾਏ। ਵਾਹ ਵਾਹ ਵਾਹ। ਆਪਣਾ ਆਪਣਾ ਨਜ਼ਰੀਆ, ਲੇਕਿਨ ਨਹੀਂ ਇਹ ਸਹੀ ਗੱਲ ਤੂੰ ਪਹਿਲੇ ਅੱਛਾ ਵਕਤ ਹਾਂਜੀ ਸਰ ਜੀ, ਕਿਉਂਕਿ ਮੈਂ ਅੱਛੇ ਵਕਤ ਦੇ ਵਿੱਚ ਸਾਰਿਆਂ ਨਾਲ ਅੱਛਾ ਕਰਾਂਗਾ, ਤੇ ਫਿਰ ਜਦੋਂ ਮੇਰੇ ਤੇ ਮਾੜਾ ਵਕਤ ਆਏਗਾ ਉਹ ਫਿਰ ਸਾਰੇ ਮੈਨੂੰ ਸਾਂਭ ਲੈਣਗੇ। ਇਹ ਲੌਜਿਕ ਮਾੜੀ ਹੈ, ਗਲਤ ਗੱਲ ਹੋਇਆ, ਏਦਾਂ ਨਹੀਂ ਹੁੰਦਾ। ਇਹ ਤੇ ਫਿਰ ਕਿਸੇ ਤੇ ਆਸ ਰੱਖਣ ਵਾਲੀ ਗੱਲ ਹੈ। ਅਗਲੇ ਨਾ ਸਾਂਭਣ, ਕਿਉਂ ਨਾ ਤਾਂ ਇੱਥੇ ਮਾਂ ਪਿਓ ਨਹੀਂ ਸਾਂਭਣ, ਮਾਂ ਪਿਓ ਨੂੰ ਨਹੀਂ ਬੱਚੇ ਸਾਂਭਣਦੇ। ਤੇ ਮੈਂ ਨਹੀਂ ਨਹੀਂ ਚੰਗਾ ਕੀਤਾ, ਇਹ ਕੋਈ ਇੱਥੇ ਗੱਲ ਨਹੀਂ, ਇੱਥੇ ਬੜਿਆਂ ਬੜਿਆਂ ਨੇ ਚੰਗਾ ਕੀਤਾ। ਉਹ ਨਹੀਂ ਉਸਤਾਦ ਜੀ, ਮੈਂ ਭਲਾ ਕਰਨਾ ਨਸਲ ਵੇਖ ਕੇ, ਤੇ ਨਸਲ ਵੇਖ ਕੇ ਯਾਰ ਬਣਾਣੇ ਮੈਂ। ਹਾਂ ਤਾਂ ਜੀ ਅੱਜ ਮੈਨੂੰ ਗੱਲ ਯਾਦ ਆਈ ਹੈ, ਮਹਿੰਦਰ ਕਪੂਰ ਸਾਹਿਬ ਨੇ ਕਿਹਾ, ਰਫੀ ਸਾਹਿਬ ਦੇ ਸ਼ਾਗਿਰਦ ਸੀ ਮਹਿੰਦਰ ਕਪੂਰ ਸਾਹਿਬ, ਕਹਿੰਦੇ ਮੈਨੂੰ ਹਮੇਸ਼ਾ ਰਫੀ ਸਾਹਿਬ ਇੱਕ ਗੱਲ ਕਹਿੰਦੇ ਸੀ, ਆਪਣਾ ਅਹਿਮ ਨਹੀਂ ਬਤਾਨਾ ਕਿਸੇ ਕੋ। ਸੌਰੀ, अपना अहम, जी जी, कोई भी अहम ताड़ी जिंदगी च मामलात ने, ਹਾਂਜੀ ਹਾਂਜੀ अपना अहम कभी किसी को नहीं बताना। ਵਾਹ वाह वाह वाह। ਖਾਸ हाँ वो मैं जिन्ना ਤੁਹਾਨੂੰ ਮੈਂ ਦੱਸਿਆ ਜਿੰਨਾ ਮੈਂ ਕਹਿ ਲੋ ਕਿ ਹੋਇਆ ਨਾ ਨੁਕਸਾਨ ਉਠਾਇਆ, ਇਹ 99% ਮੈਂ ਅਹਿਮ ਦੱਸਣ ਦੀ ਵਜ੍ਹਾ ਤੋਂ ਉਸਤਾਦ ਜੀ ਮੈਂ ਇਸ ਗੱਲ ਨਾਲ ਐਗਰੀ ਹੈ ਨਾ। ਮੈਂ ਕੀ ਕਰਦਾ ਕਿ ਤੁਸੀਂ ਦੇਖਿਆ ਹੋਗਾ ਕਿ ਮਾਰ ਕਿਸੇ ਨਾਲ ਕੋਈ ਵੀ ਪਤਾ 4 ਦਿਨ ਦਾ ਤੱਲਾ ਕਾ ਤੁਹਾਨੂੰ ਮੈਂ ਆਪਣੀਆਂ ਸਾਰੀਆਂ ਗੱਲਾਂ ਦਾ ਇਹ ਜ਼ਿੰਦਗੀ 'ਚ ਨਹੀਂ, ਇਹ ਯਾਦ ਰੱਖਣੀ ਅੱਜ ਦੀ ਮੇਰੀ ਗੱਲ। ਮੇਰੇ ਅਹਿਮ ਨਹੀਂ ਦੱਸਣਾ ਆਪਣਾ, ਅਹਿਮ ਤੋਂ ਮੁਰਾਦ ਹੈ ਜਿਹੜਾ ਤੁਹਾਡਾ ਕੋਈ ਐਸੀ ਚੀਜ਼ ਆ ਜਿਹੜੀ ਹਾਂਜੀ ਉਹ ਨਹੀਂ ਕਿਸੇ ਨੂੰ ਕਦੀ ਦੱਸਣੀ। ਮੇਰੇ ਅਗਲੇ ਸਟੈਪ ਦਾ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ। ਮੇਰੀ ਫੈਮਿਲੀ, ਅੱਲਾ ਮਾਫ, ਕਹਿਣਾ ਨਹੀਂ ਚਾਹੀਦਾ, ਮੇਰਾ ਸਭ ਤੋਂ ਕਲੋਜ਼ ਅਸਲ ਮੈਂ ਇੱਕ ਸੀਰੀਅਸ ਗੱਲ ਕਰ ਰਿਹਾ, ਉਹ ਸਮਝਾ ਲਿਆਂਦੋ ਜ਼ਰਾ ਉਹਨਾਂ ਨੂੰ, ਤੁਹਾਡੀ ਮਿਹਰਬਾਨੀ। ਬਾਅਦ ਚ ਆਹੋ ਚਲੋ ਬਾਅਦ ਚੋਂ ਕਰ। ਮੈਂ ਕਹਿ ਰਿਹਾ ਕਿ ਲਾਈਕ ਤੁਸੀਂ ਕਿਸੇ ਨੂੰ ਅੱਛਾ ਸਮਝਦੇ ਹੋ, ਉਹਦੇ ਨਾਲ ਤੁਸੀਂ ਕੋਈ ਸ਼ੇਅਰ ਕਰ ਲੈਂਦੇ ਹੋ ਦੁੱਖ ਦਰਦ, ਕਿ ਯਾਰ ਇਸ ਬੰਦੇ ਨੇ ਇਦਾਂ ਕੀਤਾ, ਇਸ ਬੰਦੇ ਨੇ ਵੇਖ ਲਾ, ਮੈਂ ਇਹਦੇ ਨਾਲ ਇਦਾਂ ਕਿੰਨੇ ਕਿਸੇ ਨਾਲ 4 ਦਿਨ ਬਾਅਦ ਉਹ ਤੁਹਾਨੂੰ ਪਤਾ ਨਹੀਂ ਹੁੰਦਾ ਉਹਦਾ ਯਾਰ, ਉਹ ਸਾਡੀ ਹਰ ਚੀਜ਼, ਤੁਹਾਡਾ ਮੈਸੇਜ, ਤੁਹਾਡੀਆਂ ਕਾਲਾਂ, ਤੁਹਾਡਾ ਸਾਰਾ ਕੁਝ ਅਗਲੇ ਨੂੰ ਕਹਿੰਦਾ ਲਓ ਫੜੋ ਯਾਰ। ਹਾਂਜੀ ਸਮਝ ਆ ਰਹੀ ਗੱਲ ਦੀ। ਇਸ ਤੋਂ ਇਹ ਜ਼ਿੰਦਗੀ 'ਚ ਗੱਲ ਯਾਦ ਰੱਖਣੀ, ਆਪਣਾ ਅਹਿਮ ਨਹੀਂ ਦੱਸਣਾ ਕਿਸੇ ਨੂੰ ਕਦੀ ਵੀ, ਜੋ ਮਰਜ਼ੀ ਹੋ ਜਾਏ। ਵੱਡੀ ਹਾਂਜੀ ਜਿੱਦਾਂ ਮਰਜ਼ੀ ਕੋਈ ਆ ਕੇ ਕਵੇ, ਪੈਰਾਂ ਨੂੰ ਹੱਥ ਲਾਈ ਜਾਵੇ, ਚੁੰਮੀ ਜਾਵੇ, ਤੁਸੀਂ ਮੇਰੇ ਰੱਬ ਹੋ, ਤੁਸੀਂ ਫਲਾਣਾ ਹੋ, ਤੁਸੀਂ ਆਰਡਰ ਲਾਓ, ਇਦਾਂ ਦੇ ਬਹੁਤ ਇੱਥੇ ਪਾਰਕਾਂ ਦੇ ਵਿੱਚ ਲੋਕਾਂ ਨੇ ਕੀਤੀਆਂ ਐਟਮਾਂ, ਤੇ ਮੁੜ ਕੇ ਉਹਨਾਂ ਨੇ ਹਰ ਚੀਜ਼ ਦੱਸੀ ਜਾ ਕੇ ਰਲ ਕੇ, ਠੀਕ ਤੇ ਲਿਆਦਾ ਜਿੰਨਾ ਮਰਜ਼ੀ ਕੋ ਕਰੇ ਨਾ, ਇਹ ਨਹੀਂ ਸੋਚ, ਅਹਿਮ ਨਹੀਂ ਦੱਸਣਾ ਆਪਣਾ। ਦੱਸੋ ਹੀ ਨਾ ਬਿਲਕੁਲ। ਆਪਣਾ ਕੋਈ ਵੀ ਗੱਲ, ਕੋਈ ਰਾਜ਼ ਕਿਸੇ ਨਾਲ ਕੋਈ ਤੁਹਾਡੀ ਲੱਗਦੀ ਆ, ਕਿਸੇ ਲਈ ਤੁਹਾਡੇ ਦਿਲ 'ਚ ਅੱਛੀ ਆ ਬੁਰੀ ਹੈ, ਸ਼ੇਅਰ ਨਹੀਂ ਕਰਨੀ ਕਿਸੇ ਨਾਲ, ਯਾਦ ਰੱਖਣਾ। ਸ਼ੁਕਰ ਆ ਉਸਤਾਦ ਜੀ ਨੂੰ ਵੀ ਪਤਾ ਲੱਗਾ ਯਾਰ, ਅਸੀਂ ਵੀ ਕਹੀਦਾ ਸੀ। ਹੁਣ ਮੈਂ ਪਿੱਛੇ ਨਹੀਂ ਨਾ ਜਾ ਸਕਦਾ। ਮੈਂ ਇੱਕ ਦਿਨ ਕਿਹਾ ਸੀ, ਮੈਂ ਕਿਹਾ ਯਾਰ ਕੁਝ ਲੋਕ ਹੁੰਦੇ ਨਾ, ਕੁਝ ਐਸੇ ਮਾਮਲਾਤ ਹੁੰਦੇ ਨੇ ਕਿ ਅੱਛਾ ਯਾਰ ਮੈਂ ਆ ਹੁਣ ਇੱਥੋਂ ਮੈਨੂੰ ਠੇਡਾ ਲੱਗਾ ਸੀ, ਇਸ ਗਲੀ 'ਚ ਟੋਏ 'ਚ ਮੈਂ ਡਿੱਗਿਆ ਸੀ, ਅੱਗੇ ਤੋਂ ਮੈਂ ਇੱਥੋਂ ਵਲਾ ਕੇ ਲੰਘਣਾ, ਉਹ ਮੇਰੇ ਕੋਲ ਅੱਗੇ ਵਾਲਾ ਆਪਸ਼ਨ ਹੀ ਖਤਮ ਹੋ ਗਿਆ। ਮੈਂ ਠੇਡਾ ਲਵਾ ਲਿਆ, ਲੇਕਿਨ ਮੈਂ ਜ਼ਿੰਦਗੀ ਦੁਬਾਰਾ ਉਸ ਗਲੀ 'ਚੋਂ ਲੰਘਣਾ ਹੀ ਨਹੀਂ ਹੁਣ। ਇਹ ਇੱਕ ਐਸੀ ਬਦਕਿਸਮਤੀ ਹੈ, ਯਾਨੀ ਜੋ ਮੈਂ ਐਕਸਪੀਰੀਅੰਸ ਲਿਆ, ਉਹਨੂੰ ਉਸ ਐਕਸਪੀਰੀਅੰਸ ਨੂੰ ਦੁਬਾਰਾ ਰਿਪੀਟ ਕਰਕੇ, ਤੇ ਉਹ ਮਤਲਬ ਇੱਕ ਕਿ ਇਹ ਨਹੀਂ ਸੀ, ਇਹ ਕਰਨਾ ਚਾਹੀਦਾ ਸੀ, ਉਹ ਚਾਹੀਦੇ ਵਾਸਤੇ ਪਿੱਛੇ ਉਮਰ ਹੀ ਨਹੀਂ ਬਚੀ, ਹਾਲਾਤ ਹੀ ਨਹੀਂ ਬਚੇ। ਉਹ ਤੁਹਾਡਾ OTP ਸੀ, ਵਨ ਟਾਈਮ ਨੁਕਸਾਨ। ਵਨ ਟਾਈਮ ਸੀ, ਔਰ ਉਹ ਤੁਸੀਂ ਉਹ ਵਨ ਟਾਈਮ ਨਹੀਂ ਕਰਨਾ, ਇਹ ਮੈਂ ਤੁਹਾਨੂੰ ਕਹਿ ਰਿਹਾ। ਸਹੀ ਤਾਜੀ ਕੁਛ ਨਹੀਂ ਜ਼ਿੰਦਗੀ 'ਚ ਕਦੀ ਤੁਹਾਨੂੰ ਕੁਛ ਨਹੀਂ ਹੋਏਗਾ, ਕਦੀ ਕੋਈ ਤੁਸੀਂ ਇਹਦੇ ਖੂਬਸੂਰਤ ਸ਼ਖਸੀਅਤ ਹੋਵੋਗੇ ਸਾਰਿਆਂ ਲਈ। ਤੇ ਉਹਦਾ ਇਹ ਨਹੀਂ ਕਿ ਤੁਸੀਂ ਕਿ ਮੈਂ ਕੋਈ ਗਲਤ ਗੱਲਾਂ ਕੀਤੀਆਂ ਜਾਂ ਮੈਂ ਕੋਈ ਇਹ ਦੱਸਿਆ ਕਿ ਕਿਸੇ ਦੇ ਖਿਲਾਫ ਐਸੀ ਗੱਲ, ਯਾਨੀ ਸ਼ੇਅਰ ਕਰ ਲਿਆ ਨਾ ਤੁਸੀਂ, ਸ਼ੇਅਰ ਕਰਦਿਆਂ ਦੁੱਖ 'ਚ ਕੋਈ ਗੱਲ ਨਿਕਲ ਗਈ, ਠੀਕ ਹੈ ਨਾ। ਸਾਡੇ ਇਸ ਜਿਹੜਾ ਸਾਡਾ ਐਡੀ ਅੱਛੀ ਟੀਮ ਸੀ, ਇਹਦੀ ਬਰਬਾਦੀ ਫਿਰੀ ਉਸ ਵਜ੍ਹਾ ਤੋਂ, ਇਹਦੀ ਬਰਬਾਦੀ ਫਿਰ ਇੱਕੋ ਹੀ ਉਹ ਸੀ RDB। ਹਾਏ ਹਾਏ। ਉਹ ਪਤਾ ਨਹੀਂ ਨਸਲ ਹੀ ਕੋਈ ਹੋਰ ਸੀ, ਬਲਕਿ ਹੈ, ਉਹਦੀ ਬਰਬਾਦੀ ਫੇਰਨ ਵਾਲਾ। ਉਹ ਅੱਜ ਤੱਕ ਇਸੇ ਕੰਮੇ ਲੱਗਾ, ਕੀ ਟਾਈਮ ਅੱਜ ਤੱਕ ਵੀ ਉਹ ਮਤਲਬ ਤੂੰ ਉਹਨੂੰ ਕਰ ਲਿਆ, ਤੂੰ ਸਮਝ ਲੈ ਵੀ ਰਿਕਾਰਡਿੰਗ ਆ। ਹਾਂ ਨਹੀਂ, ਉਹ ਵੀ ਉਹੀ ਇਹ ਕੰਮ ਸੀ। ਮੈਂ ਕਿਹਾ ਨਾ ਉਹਨੇ ਕਰਨਾ। ਨਹੀਂ ਮੈਂ ਗੱਲ ਕਰ ਰਿਹਾ ਨਾ ਕਿ ਉਹ ਦੇਖੋ ਨਾ, ਇਹ ਇੱਕ ਇਦਾਂ ਦਾ ਇੱਕ ਬੰਦਾ ਜਿਹੜਾ ਨਾ, ਉਹਨੇ ਕੀ ਬਰਬਾਦੀ ਫੇਰ ਦਿੱਤੀ ਦੱਸ। ਤੇ ਉਹ ਇਸ ਤੋਂ ਇਹ ਤੁਹਾਨੂੰ ਨਸੀਹਤ ਆ ਕਿ ਜ਼ਿੰਦਗੀ ਦੇ ਵਿੱਚ ਤੁਹਾਡਾ ਕੋਈ ਤੁਹਾਡਾ ਸ਼ਾਗਿਰਦ ਕੰਮ ਕਰ ਰਿਹਾ, ਕੋਈ ਮੁੰਡਾ ਕੰਮ ਕਰ ਰਿਹਾ, ਕੋਈ ਤੁਹਾਡਾ ਬਹੁਤ ਐਸਾ ਵੀ ਜਿਹੜਾ ਤੁਹਾਨੂੰ ਲੱਗ ਰਿਹਾ ਵੀ ਇਹ ਮੈਨੂੰ ਆਪਣਾ ਪੀਰ ਹੀ ਸਮਝਦਾ ਵਾ, ਤੇ ਮੈਨੂੰ ਮਰੀਦ ਹੀ ਬਣਿਆ, ਮੇਰਾ ਲੱਤਾਂ ਵੀ ਘੁੱਟ ਰਹੇ, ਜ਼ਿੰਦਗੀ 'ਚ ਕਦੀ ਆਪਣਾ ਅਹਿਮ ਨਹੀਂ ਦੱਸਣਾ। ਵਾਹ ਵਾਹ। ਨਹੀਂ ਤੇ ਇੱਥੇ ਐਸੀ ਦੇ ਲੋਕ ਨੇ, ਘਟੀਆ ਵਾਲਦੈਨ ਦੇ ਬੱਚੇ ਨੇ, ਜਿਹਦੀ ਮਾਂ ਵੀ ਘਟੀਆ, ਪਿਓ ਵੀ ਉਹਦਾ ਘਟੀਆ, ਉਹਦਾ ਠੀਕ ਹੈ ਨਾ। ਉਹ ਹੀ ਨਹੀਂ ਵੇਖਦੇ ਕਿ ਅਸੀਂ ਇੱਥੋਂ ਖਾਧਾ ਵਾ, ਅਸੀਂ ਇੱਥੇ ਰਹੇ ਹਾਂ, ਅਸੀਂ ਇਸ ਘਰ ਦੇ ਸਾਡੇ ਤੇ ਅਹਿਸਾਨ ਨੇ ਜਾਂ ਗੱਲਬਾਤ ਆ, ਉਹਨੇ ਨਹੀਂ ਵੇਖਣਾ। ਅੱਛਾ ਉਸਤਾਦ ਜੀ, ਇੱਥੇ ਮੈਂ ਥੋੜੀ ਜਿਹੀ ਮੈਂ ਪਿੱਛੇ ਜੇ ਗਿਆ ਤੇ ਇੱਕ ਆਰਟਿਸਟ ਦੇ ਘਰ, ਤੇ ਉਹਨੂੰ ਮੈਂ ਗੱਲ ਕਹਿ ਕੇ ਆਇਆ, ਬਲਕਿ ਉਹਨਾਂ ਦੀ ਬੀਵੀ ਨੂੰ ਕਹਿ ਕੇ ਆਇਆ ਮੈਂ। ਉਹਨਾਂ ਦੀ ਬੇਟੀ ਬੈਠੀ ਸੀ, ਯਾਨੀ ਮੈਂ ਆਰਟਿਸਟ ਸੀ, ਉਹਨਾਂ ਨੇ ਮੈਨੂੰ ਕਿਹਾ ਜੀ ਮੇਰੀ ਬੇਟੀ ਬਹੁਤ ਵੱਡੇ ਆਰਟਿਸਟ ਸੀ ਜਿਨ੍ਹਾਂ ਦਾ ਦੁਨੀਆ ਤੇ ਨਾਮ ਆ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਲਈ ਕਿੱਡੇ ਇੱਕ ਸ਼ਰਫ ਵਾਲੀ ਗੱਲ ਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਬੇਟੀ ਦੇ ਜਿਹੜੇ ਟੀਚਰ ਨੇ
ਉਹਨਾਂ ਨੇ ਖੁਆਇਸ਼ ਕੀਤੀ ਹੈ ਕਿ ਤੁਹਾਡਾ ਮਿਲਣਾ। ਆਪ ਉਹ ਮੇਰੇ ਤੋਂ ਬਹੁਤ ਢੇਰ ਵੱਡੇ ਆਰਟਿਸਟ, ਕੀ ਬਾਤ ਹੈ। ਤੇ ਮੈਂ ਹੋ ਸਕਦਾ ਉਹਨਾਂ ਦੀ ਵਜ੍ਹਾ ਤੋਂ ਨਾ ਜਾਂਦਾ, ਉਹਨਾਂ ਦੀ ਕਿਸੇ ਦੀ ਵਜ੍ਹਾ ਤੋਂ ਨਾ ਜਾਂਦਾ, ਮੈਂ ਉਸ ਆਪਣੀ ਧੀ ਦੀ ਵਜ੍ਹਾ ਤੋਂ ਗਿਆ ਕਿ ਯਾਰ ਉਹਨੇ ਅਗਰ ਆਪਣੇ ਟੀਚਰ ਨੂੰ ਕਹਿਤਾ ਤੇ ਉਹਦੀ ਨਾ ਰਵੇ। ਕਿ ਉਹਨੇ ਫਿਰ ਆਪਣੇ ਪਾਪਾ ਨੂੰ ਕਿਹਾ, ਜ਼ਾਹਰੀ ਗੱਲ ਆ ਪਾਪਾ ਨੂੰ ਤਾਂ ਫੋਨ ਕਰਨ ਡਾਇਰੈਕਟ, ਮੈਂ ਕੋ ਭਾਜੀ ਮੈਂ ਤੇਰਾ ਬਿਜ਼ੀ ਹਾਂ, ਹਫਤੇ ਤੱਕ ਆ ਜਾ, ਉਹ ਨਾ ਹੋਵੇ। ਮੈਂ ਪੁਆਇੰਟ ਸਪੈਸ਼ਲ ਲਾਹੌਰ ਉਹਨਾਂ ਦੇ ਘਰ ਗਿਆ, ਔਰ ਮੈਨੂੰ ਪਤਾ ਲੱਗਾ ਸੀ ਕਿ RDB ਸਾਹਿਬ ਇੱਥੇ ਆਉਂਦੇ ਜਾਂਦੇ ਨੇ, ਅੱਛਾ ਤੇ ਮੈਂ ਸਪੈਸ਼ਲ ਉਸ ਧੀ ਨੂੰ ਔਰ ਆਪਣੀ ਭੈਣ ਨੂੰ, ਉਹਨਾਂ ਦੀ ਵਾਈਫ ਨੂੰ ਕਹਿ ਕੇ ਆਇਆ ਕਿ ਜਿੰਨਾ ਮਰਜ਼ੀ ਉਹਦੇ ਨਾਲ ਤਲਕ ਬਾਹਰ ਰੱਖੋ, ਉਹਨੂੰ ਘਰ ਦੇ ਅੰਦਰ ਨਹੀਂ ਵਾੜਨਾ, ਉਹ ਘਰ ਦੇ ਅੰਦਰ ਵਾੜਨ ਵਾਲਾ ਜੀ ਨਹੀਂ ਹੈਗਾ। ਇਹ ਮੈਂ ਸਮਝਾ ਕੇ ਆਇਆ, ਅੱਗੋਂ ਉਹਨਾਂ ਦੀ ਮਰਜ਼ੀ। ਮੈਂ ਇਹ ਨਹੀਂ ਕਿਹਾ ਕਿ ਵੀ ਆਇਆ ਕਰ ਦਿਓ, ਆਇਆ ਕਰ ਦਿਓ, ਮੈਂ ਕਿਹਾ ਨਹੀਂ, ਘਰ ਦੇ ਅੰਦਰ ਨਹੀਂ ਉਹਨੂੰ ਵਾੜਨਾ, ਉਹ ਇਸ ਕਾਬਲ ਨਹੀਂ ਗਾ। ਉਹ ਤੁਹਾਨੂੰ ਵੇਖੇਗਾ, ਭੈਣ ਵੀ ਕਹੇਗਾ, ਔਰ ਤੁਹਾਡਾ ਐਕਸਰਾ ਵੀ ਕਰੇਗਾ, ਔਰ ਜਿੱਥੇ ਉਹਨੂੰ ਮੌਕਾ ਮਿਲਿਆ ਉਸ ਬਗੈਰਤ ਦੇ ਬੱਚੇ ਨੇ ਇਹ ਨਹੀਂ ਦੇਖਣਾ ਕਿ ਮੇਰਾ ਤੇ ਡਾਇਰੈਕਟ ਇਸ ਭਾਈ ਦੇ ਨਾਲ ਕੰਮ ਖਰਾਬ ਹੋਇਆ ਤੇ ਮੈਂ ਇਹਦੀ ਵਾਈਫ ਨੂੰ ਜਾਂ ਬੇਟੀ ਨੂੰ ਜਾਂ ਇਹਦੀ ਮੈਂ ਮਾਂ ਨੂੰ ਭੈਣ ਨੂੰ ਕਿਉਂ ਕਹਿਣ ਲੱਗਾ। ਉਹ ਨਸਲ ਹੀ ਨਹੀਂ ਹੈਗੀ, ਉਹ ਕੋਈ ਗੰਦੀ ਨਸਲ ਆ, ਔਰ ਉਹਦੀ ਨਸਲ 'ਚ ਕੋਈ ਐਸਾ ਵੀ ਨਹੀਂ ਹੈਗਾ ਕਿ ਜਿਹੜਾ ਉਹਨੂੰ ਇਹ ਕਹਿ ਸਕੇ ਕਿ ਓਏ ਬਗੈਰਤ ਦੇ ਬੱਚਿਆ ਤੂੰ ਆ ਕੀ ਕਰਨ ਨੇ। ਉਹਦੀ ਨਸਲ ਹੀ ਉਦਾਂ ਦੀ ਆ, ਉਹਨਾਂ ਵੀ ਨਾਲ ਜਾਣਾ, ਹਾਂ ਤੂੰ ਸਹੀ ਕੀਤਾ, ਉਹ ਐਸੀ ਗੰਦੀ ਨਸਲ ਆ ਸਾਰੇ ਹੀ। ਤੇ ਇਸ ਤੋਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹ ਘਰ ਵਾੜਨ ਵਾਲਾ ਕੰਮ ਨਹੀਂ ਕਰਨਾ, ਬਾਕੀ ਕੰਮ ਸ਼ਾਮ ਕਰੋ ਜਿੱਦਾਂ ਮਰਜ਼ੀ ਕਰੋ, ਲੇਕਿਨ ਉਹ ਹੁਣ ਮੈਂ ਕਰ ਲਿਆ, ਹੁਣ ਮੈਂ ਦੁਬਾਰਾ ਕਿੱਦਾਂ ਕਰਾਂ, ਮੈਂ ਉਹਦਾ ਕੀ ਉਹਦਾ ਕਰਾਂ ਹਿਸਾਬ ਕਿਤਾਬ, ਠੀਕ ਹੈ ਨਾ। ਤੇ ਲਿਆਦਾ ਉਹ ਵੀ ਮੈਂ ਨੁਕਸਾਨ ਇਹ ਤੋਂ ਹੈ ਕਿਉਂਕਿ ਘਰ ਹੀ ਆਪਣੇ ਸੈਟਅਪ ਬੱਚਿਆਂ ਦੇ ਨਾਲ ਹਰ ਚੀਜ਼ ਨਾਲ, ਤੇ ਉਹ ਬਸ ਇਹ ਅੱਜ ਦੀ ਨਸੀਹਤ ਮੇਰੀ ਯਾਦ ਰੱਖਣੀ। ਤੁਹਾਡਾ ਮੁਲਾਜ਼ਮ ਹੋਵੇ ਜਿੰਨਾ ਮਰਜ਼ੀ ਪੁਰਾਣਾ, ਜੋ ਮਰਜ਼ੀ, ਆਪਣਾ ਅਹਿਮ ਆਪਣਾ ਜਿਹੜਾ ਤੁਹਾਡਾ ਕੋਈ ਐਸੀ ਚੀਜ਼ ਜਿਹੜੀ ਸਿਰਫ ਤੁਹਾਡੇ ਅੰਦਰ ਆ, ਜ਼ਰੂਰੀ ਕੋਈ ਗੱਲ, ਕੋਈ ਦੁੱਖ, ਕੋਈ ਤਕਲੀਫ, ਕੋਈ ਖੁਸ਼ੀ ਸ਼ੇਅਰ ਨਹੀਂ ਕਰਨੀ। ਇਹ ਮੇਰੀ ਗੱਲ ਲਿਖ ਲੈਣਾ। ਭਾਈ ਫੈਸਲ ਸਕੂਲੇ ਮਾਸਟਰ ਨੇ ਪੁੱਛਿਆ ਤੇਰੇ ਵਾਲਦ ਦਾ ਕੀ ਤੇ ਗਲਤ ਦੱਸਤਾ, ਮੈਂ ਕਿਹਾ ਤੁਸੀਂ ਸਹੀ ਦੱਸਿਆ, ਕਹਿੰਦੇ ਉਹ ਮੇਰਾ ਅਹਿਮ ਆ, ਉਹ ਨੀ ਮੈਂ ਕਿਸੇ ਨੂੰ ਦੱਸਣਾ। ਤਾਂ ਜੀ ਗੱਲ ਪਤਾ ਕੀ, ਇੱਕ ਛੋਟੀ ਜਿਹੀ ਗੱਲ, ਇਸਲਾਹ ਕਰਨਾ। ਉਸਤਾਦ ਮੁਹਤਰਮ, ਇੱਕ ਬੰਦਾ ਤੁਹਾਡੇ ਨਾਲ ਗਲਤ ਕਰ ਗਿਆ, ਇਹਦਾ ਕੀ ਕਸੂਰ ਹੈ? ਤੁਸੀਂ ਇਹਨੂੰ ਵੀ ਉਸੇ ਨਜ਼ਰ ਨਾਲ ਵੇਖ ਰਹੇ ਹੋ। ਉਧਰ ਇਹ ਉਹ ਕਿ ਇਤਬਾਰ ਇੱਕ ਬੰਦੇ ਤੋਂ ਉੱਠਿਆ ਤੇ ਸਾਰਿਆਂ ਤੋਂ ਯਕੀਨ ਉੱਠ ਜਾਂਦਾ। ਹਾਂ, ਵਾਟ ਇਜ਼ ਦ ਰੀਜ਼ਨ ਅਬਾਊਟ ਦੈਟ? ਆਈ ਐਮ ਨਹੀਂ ਮੈਂ ਦੱਸਦਾ I'm deserving. ਭਾਈ ਨੂੰ ਤਾਂ ਮੈਂ ਦੱਸਦਾ, ਮੈਂ ਦੱਸਦਾ। ਹੁਣ ਗੱਲ ਸਾਡੀ ਨਹੀਂ ਸਮਝਣੀ ਤੁਸੀਂ, ਤੁਹਾਡੇ ਸ਼ਾਇਦ ਕਿਤੇ ਲਾਈਫ 'ਚ ਕੰਮ ਆ ਜੇ ਗੱਲ ਜਿਹੜੀ ਮੈਂ ਕਰਨ ਲੱਗਾ। ਇਸ ਬੰਦੇ ਨਾਲ ਮੇਰੀ ਲਾਗਤਬਾਜ਼ੀ, ਠੀਕ ਹੈ। ਇਸ ਬੰਦੇ ਦੀ ਮੈਂ ਮਾਂ ਨੂੰ ਵੀ ਜਾਣਦਾ, ਧੀਆਂ ਨੂੰ ਵੀ ਜਾਣਦਾ, ਭੈਣ ਨੂੰ ਵੀ ਜਾਣਦਾ, ਮੈਨੂੰ ਉਹਨਾਂ ਦੇ ਨਾਵਾਂ ਦਾ ਵੀ ਪਤਾ, ਮੈਂ ਇਹਦੇ ਨਾਲ ਰਿਹਾ, ਮੇਰਾ ਫੈਮਿਲੀ ਇਹਦੇ ਨਾਲ ਮੇਰੀ ਇੱਕ, ਮੈਂ ਕਿਸੇ ਵਜ੍ਹਾ ਤੋਂ ਇਹਦੇ ਨਾਲ ਜੈਲਸ ਹੋਣ ਲੱਗ ਪਿਆ ਸਹੀ ਕਿ ਅਸੀਂ ਇਕੱਠੇ ਸਟਰਗਲ ਕੀਤੀ, ਇਹ ਬਹੁਤਾ ਕਿਉਂ ਆ ਗਿਆ। ਇੱਕ ਮਿਸਾਲ ਆ, ਮੈਂ ਇਹਦੇ ਨਾਲ, ਮੇਰੀ ਇਹਦੇ ਨਾਲ ਲੜਾਈ ਹੋ ਪਈ, ਤੂੰ ਸਾਡਾ ਦੋਵਾਂ ਦੇ ਯਾਰ ਆ, ਇਹਨਾਂ ਮੈਂ ਕੋਈ ਗੱਲ ਕਰ ਦਿੱਤੀ, ਇਹਨੇ ਮੈਨੂੰ ਪੁੱਛਿਆ ਯਾਰ ਫੈਸਲ ਏਦਾਂ ਫੈਸਲ, ਮੈਂ ਕੋਈ ਯਾਰ ਛੱਡ, ਉਹ ਤੇ ਲਾਂਤੀ ਵਗੈਰਾ, ਤੂੰ ਦੀਆਂ ਗੱਲਾਂ ਚੁੱਕੀ ਕਿਸੇ ਵਜ੍ਹਾ ਤੋਂ ਇਹਨੂੰ ਠੰਡਾ ਕਰਨ ਲਈ, ਕਿਸੇ ਨੂੰ ਠੰਡਾ ਕਰਨ ਲਈ, ਸਿਰਫ ਤੈਨੂੰ ਇਹ ਨਹੀਂ ਕਿਹਾ ਕਿ ਫੈਸਲ ਦੀ ਬੁੱਢੀ ਵੀ ਏਦਾਂ, ਫੈਸਲ ਦੀ ਮਾਂ ਵੀ ਫੈਸਲ ਦਿੱਤੀ, ਇਹ ਨਹੀਂ ਕਿਹਾ, ਸਿਰਫ ਤੇਰੀ ਬਦਖੋਈ ਕੀਤੀ ਵੀ ਕਰ ਦਿੱਤੀ, ਵੀ ਗਾਲਾਂ ਵੀ ਕੱਢੀਆਂ ਤੈਨੂੰ, ਇਹਨੇ ਰਿਕਾਰਡ ਕਰਕੇ ਤੈਨੂੰ ਸੁਣਾਤੀਆਂ। ਤੇਰੀ ਨਜ਼ਰ 'ਚ ਮੈਂ ਬੁਰਾ ਹੋ ਗਿਆ, ਬਿਲਕੁਲ ਇਸ ਤਰ੍ਹਾਂ ਹੋ ਗਿਆ ਬੁਰਾ। ਅੱਛਾ, ਹੁਣ ਤੈਨੂੰ ਇਹ ਪਤਾ ਲੱਗ, ਤੂੰ ਉਹਦੇ ਨਾਲ ਤੇਰੀ ਉਹਦੀ ਯਾਰੀ ਪੈ ਗਈ ਕਿਉਂਕਿ ਉਹਨੇ ਬਿਲਕੁਲ ਤੈਨੂੰ ਉਹ ਖਬਰ ਦੇ ਦਿੱਤੀ ਕਿ ਵੀ ਜਿਹੜੀ ਬਿਲਕੁਲ ਹੁਣ ਤੂੰ, ਤੇਰਾ ਉਹ ਕੀ ਹੋ ਗਿਆ, ਪਰਫੈਕਟ ਸੱਜਣ ਸਕਾ ਹੋ ਗਿਆ। ਹੁਣ ਅਗਰ ਤੂੰ ਵਾਕਈ ਕਿਸੇ ਉਸ ਮਾਂ ਪਿਓ ਦਾ ਜਿਹੜੇ ਨਸਲੀ ਹੁੰਦੇ ਨੇ, ਤੇ ਤੈਨੂੰ ਪਤਾ ਲੱਗੇ ਕਿ ਇਸ ਬੰਦੇ ਨੇ ਸਜਾਦ ਦੀ ਧੀ ਨੂੰ ਵੀ ਗੱਲ ਕਰ ਦਿੱਤੀ ਹੈ, ਉੱਥੇ ਤੂੰ ਕੀ ਕਰੇਂਗਾ? ਉਹਦਾ ਸਾਥ ਦੇਂਗਾ? ਉਸਤਾਦ ਜੀ ਉਹ ਨਹੀਂ, ਤੂੰ ਨਸਲੀ ਹੈ ਤਾਂ ਅਗਰ ਬਿਲਕੁਲ ਨਹੀਂ ਹੋਏਗਾ। ਤੈਨੂੰ ਇਹ ਪਤਾ ਲੱਗੇ ਕਿ ਇਹਨੇ ਮੈਨੂੰ ਤੇ ਸਜਾਦ, ਮੈਨੂੰ ਤੇ ਮੇਰੀਆਂ ਗੱਲਾਂ ਦੱਸ ਦਿੱਤੀਆਂ, ਜੋ ਸਜਾਦ ਨੇ ਕਿਹਾ ਸੀ ਉਹ ਤੇ ਇਹਨੇ ਦੱਸ ਦਿੱਤੀਆਂ, ਹੁਣ ਇਹ ਬਗੈਰਤ ਦਾ ਬੱਚਾ ਉਹਦੇ ਘਰਦਿਆਂ ਦੀ ਵੀ, ਉਹਦੀ ਇੱਜ਼ਤ ਦੀ ਵੀ ਗੱਲ ਕਰ ਰਿਹਾ, ਤੇ ਤੂੰ ਉੱਥੇ ਉਹਦੇ ਨਾਲ ਯਾਰੀ ਰੱਖੇਗਾ? ਕਦੇ ਵੀ ਨਹੀਂ ਉਸਤਾਦ। ਮੇਰੇ ਨਾਲ ਤੇ ਨਹੀਂ ਰੱਖ, ਮੇਰੇ ਨਾਲ ਨਾ ਰੱਖ, ਨੋ ਪ੍ਰੋਬਲਮ, ਮੈਂ ਨਹੀਂ ਕਹਿੰਦਾ ਉਹਨੂੰ ਛੱਡ ਕੇ, ਲੇਕਿਨ ਉਹਦੇ ਨਾਲ ਰੱਖੇਗਾ? ਤੇ ਜੇ ਰੱਖੇ ਤੇ ਫਿਰ ਮੈਂ ਬਹੁਤ ਜ਼ਿਆਦਾ ਇਸ ਤਰ੍ਹਾਂ ਜੀ ਇਦਾਂ ਹੀ ਸਮਝ ਆ ਰਹੀ ਗੱਲ ਦੀ, ਕਿ ਤੂੰ ਉਹਨੂੰ ਇਹ ਵੀ ਨਾ ਕਹਿ ਸਕੇ ਓਏ ਦਾਨਿਸ਼ ਬਗੈਰਤਾ ਕੀ ਕਰ, ਤੇਰਾ ਸਾਡਾ ਤਲਕ ਆ, ਮੈਂ ਉਹਦੇ ਨਾਲ ਬਾਲ ਚਾਲ ਛੱਡ ਦਿੱਤੀ, ਮੈਂ ਤੇਰੇ ਨਾਲ ਬਹਿਣ ਉੱਠਣ ਲੱਗ ਪਿਆ, ਓਕੇ ਡਨ ਹੋ ਗਿਆ, ਤੂੰ ਆਇਆ ਕੀ ਬਗੈਰਤੀ ਕਰਨ ਗਿਆ? ਏਦਾਂ ਤਾਂ ਕੱਲ ਨੂੰ ਤੇਰੀ ਮੇਰੀ ਵਿਗੜ ਜਾਵੇ। ਇਸ ਤਰ੍ਹਾਂ ਉਸਤਾਦ ਜੀ, ਠੀਕ ਆ, ਹਾਂ। ਤੇ ਇਹ ਗੱਲ ਹੁੰਦੀ ਹੈ, ਇਹ ਬੜੇ ਬਰੀਕੀ ਵਾਲੇ ਮਾਮਲਾਤ ਹੁੰਦੇ ਤਲਕਾਤ ਦੇ, ਜੇ ਕੋਈ ਸਮਝੇ ਤੇ। ਜੀ ਬਿਲਕੁਲ ਹਾਂਜੀ। ਤੇ ਹੁਣ ਜਿਹੜੇ ਉਹਦੀ ਸਾਰੀਆਂ ਕਰਤੂਤਾਂ ਵੇਖ ਕੇ ਵੀ ਉਹਦੇ ਨਾਲ ਲੱਗੇ ਨੇ, ਉਹ ਸੇਮ ਉਹ ਮੇਰੇ ਲਈ ਉਹੀ ਨੇ, ਬਿਲਕੁਲ ਜਿਹਨੂੰ ਪਤਾ ਹਰ ਗੱਲ ਦਾ। ਹਾਂਜੀ, ਔਰ ਉਹਨੇ ਕਹਾਣੀਆਂ ਬਹੁਤ ਅੱਛੀਆਂ ਸੁਣਾਈਆਂ ਨੇ ਉਹਨਾਂ ਨੂੰ, ਇੰਜ ਕੀਤਾ ਜੀ ਇਹਨੇ, ਇੰਜ ਕੀਤਾ ਜੀ ਇਹਨੇ, ਇੰਜ ਕੀਤਾ ਜੀ ਇਹਨੇ, ਜਾਣ ਕੇ ਇੰਜ, ਉਹ ਆਪਣੇ ਵੱਲੋਂ ਬੜਾ ਸੈਟੀਸਫਾਈ ਉਹਨੇ ਕੀਤਾ ਉਹਨਾਂ ਨੂੰ। ਸਭ ਨੂੰ ਦੱਸਦਾ ਫਿਰਦਾ ਕਿ ਸਰ ਹਾਂਜੀ, ਉਹ ਇਸ ਗੱਲੋਂ ਤੇ ਉਹਨੂੰ ਤੂੰ ਨਾਲ ਭਾਲਾ, ਉਹਨੂੰ ਵੈਸੇ ਕੋਈ ਬੰਦਾ ਕਹਿ ਦੇਵੇ ਨਾ ਉਰੇ ਯਾਰ ਬੈਠੀ ਇੱਥੇ RDB ਜ਼ਰਾ, ਸ਼ੁਰੂ ਹੋ ਤੇ ਜਾਂਦਾ। ਉਹਨੇ ਸ਼ੁਰੂ ਹੋ ਜਾਣਾ। ਅੱਛਾ ਜੀ। ਹਾਂਜੀ, ਉਹ ਤੇ ਅੱਲਾ ਮਾਫੀ ਦੇਵੇ।
ਬਹਰਹਾਲ ਫਿਰ ਫਾਈਨਲ ਇਹ ਸਾਰੀਆਂ ਗੱਲਾਂ ਭੁੱਲ ਜਾਣਾ, ਇਹ ਗੱਲ ਯਾਦ ਰੱਖਣਾ, ਆਪਣਾ ਅਹਿਮ ਨਹੀਂ ਦੱਸਣਾ ਕਿਸੇ ਨੂੰ। ਬਿਲਕੁਲ। ਬਸ। ਅੱਛਾ, ਦੂਜੀ ਸਭ ਤੋਂ ਵੱਡੀ ਗੱਲ, ਜਿੰਨਾ ਵੀ ਉਹਨੇ ਕੀਤਾ ਨਾ ਐਟਮ, ਹਾਂਜੀ। ਔਰਤ ਦੇ ਪਿੱਛੇ ਲੁੱਕ ਕੇ ਕੀਤੀ। ਓਏ ਇਹ ਭਾਈ ਪੁਣਾ ਚੈੱਕ ਕਰ। ਕੀ ਬਾਤ ਹੈ ਬਈ। ਯਾਨੀ ਜਿਹੜੀਆਂ ਔਰਤਾਂ ਨੇ, ਅਗਰ ਕਿਸੇ ਨੇ ਕੋਈ ਕਾਲ ਚਲਾਈ ਹੈ ਮੇਰੇ ਖਿਆਲ ਤੇ, ਇਹ ਮੈਂ ਉਹਦੇ ਨਾਲ ਗੱਲ ਕੀਤੀ ਹੈ, ਹਾਂਜੀ। ਯਾਨੀ ਲੜ ਰਿਹਾ ਹੈ, ਲੇਕਿਨ ਔਰਤ ਅੱਗੇ ਕਰਕੇ, ਲੈ ਇਹ ਉਹਦੀ ਨਸਲ ਆ, ਇਹ ਉਹ ਭਾਈ ਹੈ। ਸਮਝ ਆ ਰਹੀ ਗੱਲ? ਜਿਹੜੇ ਭਾਈ ਭੂਈ ਨਹੀਂ ਨਹੀਂ, ਮੈਂ ਗੱਲ ਕਰ ਰਿਹਾ ਔਰਤ ਦੇ ਪਿੱਛੇ ਖਲੋ ਕੇ ਲੜ ਰਿਹਾ, ਅੱਗੇ ਔਰਤ ਕੀਤੀ ਹੈ ਤੇ ਉਹਨੂੰ ਪਿੱਛੋਂ ਔਰਤ ਨੂੰ ਉਹਨੂੰ ਕੀ ਕਹਿੰਦੇ ਹੁੰਦੇ ਨੇ, ਮੋਹਰਾ ਸਹੂਲਤਕਾਰੀ। ਔਰਤ ਦਾ ਸਹੂਲਤਕਾਰ ਬਣਾ, ਔਰਤ ਦੇ ਪਿੱਛੇ ਖਲੋ ਕੇ ਤੂੰ ਲੜਨੇ ਆ ਹੈ। ਔਰ ਜਦੋਂ ਵੀ ਸ਼ੁਰੂ ਤੋਂ ਗੱਲ ਕੀਤੀ ਔਰਤ ਦੇ ਬਦਲੇ ਕੀਤੀ, ਔਰ ਬਸ ਚਲੋ ਖੈਰ। ਅਜੀ ਇਹ ਅਹਿਮ ਦੱਸੀ ਜਾ ਰਿਹਾ, ਸਿੰਪਲ ਗੱਲਾਂ ਕੋਲ ਰੱਖੀਆਂ। ਬਿਲਕੁਲ ਸਿੰਪਲ ਬਾਤ ਜਿਹੜੀਆਂ ਮਤਲਬ ਆਮ ਸਾਰਿਆਂ ਨੂੰ ਪਤਾ ਵਾ, ਉਹ ਕੋਲ ਰੱਖੀ ਜਾ ਰਹੀਆਂ, ਜਿਹੜੀਆਂ ਅਹਿਮ ਨੇ ਲੋਕਾਂ ਨੂੰ ਦੱਸੀ ਜਾ ਰਹੇ। ਦੱਸ ਕੇ ਤਾਂ ਅਹਿਮ ਦੱਸੀ ਜਾ ਰਿਹਾ ਤੇ ਸਿੰਪਲ ਕੋਲ ਰੱਖੀ ਜਾ ਰਹੀ। ਉਹ ਫਿੱਟੇ ਮੂੰਹ ਤੇਰਾ ਬਾਤ ਹੈ। ਪਰ ਇਹ ਤੁਸੀਂ ਮਹਿੰਦਰ ਕਪੂਰ ਸਾਹਿਬ ਦਾ ਇੰਟਰਵਿਊ ਵੀ ਸੁਣਨਾ, ਤੁਹਾਨੂੰ ਮਜ਼ਾ ਆਏਗਾ ਇੰਟਰਵਿਊ। ਤੁਹਾਨੂੰ ਰਫੀ ਸਾਹਿਬ ਨਾਲ ਮੁਹੱਬਤ ਹੋ ਜਾਏਗੀ, ਜਾਓ, ਤੁਹਾਨੂੰ ਪਤਾ ਲੱਗੇਗਾ ਮੈਂ ਕਿਉਂ ਰਫੀ ਸਾਹਿਬ ਨਾਲ। ਸਿੰਗਰ ਛੱਡ ਦਿਓ, ਇੱਕ ਅੱਛਾ ਇਨਸਾਨ ਅਗਰ ਦੁਨੀਆ ਤੇ ਗੁਜ਼ਰੇ ਤਾਂ ਉਹਨੂੰ ਅੱਛੇ ਲਫ਼ਜ਼ਾਂ ਯਾਦ ਕਰਦੇ ਨਾ, ਉਹ ਤੇ ਤੁਸੀਂ ਕਰਿਆ ਕਰੋ ਨਾ। ਇੱਕ ਮਿਸਾਲ ਤੇ ਤੁਸੀਂ ਮਹਿੰਦਰ ਕਪੂਰ ਅਬਾਊਟ ਮੁਹੰਮਦ ਰਫੀ, ਤੇ ਉਹ ਇਕੱਲੇ ਬੈਠੇ ਨੇ ਜਿੱਜੋ ਦੱਸ ਰਹੇ ਨੇ ਕਿ ਵੀ ਮੈਨੂੰ ਉਹਨਾਂ ਨੇ ਆਹ ਕਿਹਾ। ਦੇ ਫਿਰ ਉਹਨਾਂ ਨੇ ਟੈਰਸ ਵਾਲਾ ਵਾਕਿਆ ਐਂਡ ਤੇ ਸੁਣਾਇਆ ਕਿ ਅਸੀਂ ਇੱਕ ਜਗ੍ਹਾ ਤੇ ਪ੍ਰੋਗਰਾਮ ਤੇ ਗਏ ਤੇ ਉਹਨਾਂ ਨੇ ਉਹ ਲੈਣ ਨਹੀਂ ਆ ਰਿਹਾ ਸਾਨੂੰ ਕੋਈ, ਤੇ ਮੈਂ ਤੇ ਚੁੱਪ ਕਰਕੇ ਖਲੋਤਾ ਸੀ ਕਿ ਵੀ ਮੈਂ ਕਰ, ਅੱਗੇ ਵੀ ਮੈਂ ਤੁਹਾਨੂੰ ਇਹ ਵਾਕਿਆ ਸੁਣਾਇਆ ਸੀ। ਤੇ ਉਹਨਾਂ ਨੇ ਫਿਰ ਕਿਹਾ ਕਿ ਯਾਰ ਤੇਰੇ ਉਸਤਾਦ ਨੂੰ ਕੁਛ ਨਹੀਂ ਹੁੰਦਾ, ਤੂੰ ਬਿਲਕੁਲ ਇਹ ਅਗਰ ਉਹ ਨਾ ਚਾਹਵੇ ਤੇ ਥੁੱਕ ਵੀ ਨਾ ਥੱਲੇ ਜਾਵੇ ਗਲੇ ਤੋਂ। ਹਾਏ ਹਾਏ। ਜਿੰਨੇ ਗਾਣੇ ਗੁਣੇ ਮੇਰੇ ਮਸ਼ਹੂਰ ਹੋਏ ਆ, ਇਹ ਪਤਾ ਨਹੀਂ ਕਿਉਂ ਹੋ ਗਏ, ਮੈਂ ਕੁਛ ਨਹੀਂ ਕਰਦਾ। ਫਿਰ ਮੈਨੂੰ ਕਹਿੰਦੇ ਚੱਲ ਇੱਥੇ ਸਜਦਾ ਕਰ, ਫਿਰ ਅਸੀਂ ਦੋਵਾਂ ਨੇ ਸਜਦਾ ਕੀਤਾ ਟੈਰਸ ਤੇ। ਇਹ ਇੰਟਰਵਿਊ ਦੇਖਣਾ, ਤੁਹਾਨੂੰ ਕੁਛ ਮਿਲੇਗਾ ਇਹਦੇ ਵਿੱਚੋਂ, ਠੀਕ ਹੈ ਨਾ। ਔਰ ਤੁਹਾਨੂੰ ਮੁਹੱਬਤ ਹੋਏਗੀ ਰਫੀ ਸਾਹਿਬ ਨਾਲ, ਤੁਹਾਨੂੰ ਪਿਆਰ ਹੋ ਜਾਏਗਾ। ਫਿਰ ਜਦੋਂ ਤੁਸੀਂ ਉਹਨਾਂ ਨੂੰ ਸੁਣੋਗੇ ਨਾ, ਤੁਹਾਨੂੰ ਮਜ਼ਾ ਆਏਗਾ। ਹਾਂ ਉਸਤਾਦ ਜੀ, ਇਹਨੂੰ ਕਿਸੇ ਨੇ ਕਿਹਾ ਕਿ ਅਹਿਮ ਨਹੀਂ ਦੱਸਣਾ ਤੇ ਆਪਣੇ ਮੁੰਡੇ ਦਾ ਵਿਆਹ ਤੇ ਦੱਸਣ ਹੀ ਨਹੀਂ ਦਿਆ ਕਿਸੇ ਨੂੰ। ਆਹੋ, ਇੱਕ ਮੁੰਡੇ ਨੂੰ 5-7 ਗੱਲਾਂ ਦੱਸ ਕੇ ਤੇ ਰਾਤ ਨੂੰ ਫੋਨ ਕਰਕੇ ਕਹਿੰਦੇ ਉਹ ਵਿੱਚ ਇੱਕ ਅਹਿਮ ਗੱਲ ਵੀ ਸੀ ਕਿਸੇ ਨਾਲ ਕਰੀ ਨਾ। ਆਹੋ, ਓਏ ਅਹਿਮ ਵਾਪਸ ਕਰ ਦੀ, ਇਹ ਅਹਿਮ ਡਿਲੀਟ ਕਰ ਦੀ। ਬੇਸਿਕ ਤੌਰ ਤੇ ਨਾ ਅਹਿਮ ਦੀ ਗੱਲ ਅਗਰ ਕਰੀਏ ਤੇ ਅੱਜ ਤੋਂ ਨਾ 22 ਵਰ੍ਹਿਆਂ ਪਹਿਲੇ ਦੀ ਇੱਕ ਸਾਜੀ ਗੱਲ ਹੈਗੀ। ਦਾਸਤਾਨ ਹੀ ਹੋਣੀ ਹੈ ਕਿ। ਆਹੋ, ਮੇਰੇ ਨਾਲ ਨਾ ਸਾਜੀ ਇੱਕ ਬੰਦੇ ਨੇ ਜ਼ਿਆਦਤੀ ਕੀਤੀ ਸੀ। ਓਏ ਹੋਏ ਉਹ ਅੱਜ ਵੀ ਮੇਰੇ ਸਾਹਮਣੇ ਆਵੇ, ਮੈਂ ਉਹਨੂੰ ਛੱਡਣਾ ਨਹੀਂ। ਸਿੱਧੀ ਸਾਫ਼ ਗੱਲ ਹੈ, ਜੋ ਜਿੱਦ ਹੁੰਦਾ ਕਰ ਲਵੇ। ਹੁਣ ਸਾਨੂੰ ਕੀ ਪਤਾ ਬੰਦਾ। ਅੱਛਾ, ਇਹਨੂੰ ਇੱਕ ਡਾਕਟਰ ਨੇ ਐਵੇਂ ਕਹਿੰਦਾ ਕਿ ਭਾਜੀ ਤੁਹਾਨੂੰ ਨਾ ਕੈਂਸਰ ਆ, ਤੇ 6 ਮਹੀਨੇ ਬਾਅਦ ਮਰ ਗਿਆ। ਪੁੱਛ ਮਰ ਗਏ ਡਾਕਟਰ ਵੀ, ਦੱਸ ਤੈਨੂੰ ਕੀ ਮਸਲਾ? ਨਹੀਂ, ਕਹਿੰਦਾ ਅਹਿਮ ਮੈਂ ਨਹੀਂ ਦੱਸਣਾ। 6 ਮਹੀਨੇ ਚ ਲੱਗ ਗਿਆ, ਇਲਾਜ ਹੀ ਨਹੀਂ ਕਰਾਇਆ। ਕਹਿੰਦਾ ਮੈਂ ਗਿਆ, ਡਾਕਟਰ ਨੇ ਮੈਨੂੰ ਪੁੱਛਣਾ, ਉਹਨੂੰ ਪਤਾ ਲੱਗ ਜਾਣਾ ਇਹ ਮੇਰੇ ਅਹਿਮ ਦਾ, ਉਹਨੇ ਰਿਪੋਰਟਾਂ ਕਰਵਾਉਣੀਆਂ, ਉਹਨੂੰ ਮੇਰੇ ਅਹਿਮ ਦਾ ਪਤਾ ਲੱਗ ਜਾਣਾ, ਨਹੀਂ ਦੱਸਣਾ ਹੈ। YouTube ਚੈਨਲ ਬਣਾ ਲਿਆ ਤੇ ਕਿਸੇ ਨੂੰ ਕਹਿ ਹੀ ਨਹੀਂ ਰਿਹਾ। ਕਹਿੰਦਾ ਅਹਿਮ ਆ। ਹਾਂ, ਦੁਆ ਕਰੋ ਪਾਕਿਸਤਾਨ ਚੈਂਪੀਅਨ ਟਰਾਫੀ ਜਿੱਤ ਜਾਵੇ ਉਸਤਾਦ ਜੀ। ਪਾਕਿਸਤਾਨ ਪਹਿਲਾ ਮੈਚ ਹਾਰ ਗਿਆ ਨਿਊਜ਼ੀਲੈਂਡ ਕੋ। ਓਏ ਹੋਏ ਨੂਰੀਲੈਂਡ ਕੋ। ਨਿਊਜ਼ੀਲੈਂਡ ਕੋ। ਅੱਛਾ ਉਹ ਉਹਨਾਂ ਕੋ ਵੀ ਹਾਰ ਜਾਂਦਾ ਜੀ। ਯਾਰ ਹਾਰ ਜਿੱਤ ਚ ਕਿਹੜੀ ਗੱਲ ਆ, ਨਹੀਂ ਲੇਕਿਨ ਉਸਤਾਦ ਜੀ ਵੀ ਜਿੱਤਣਾ ਹੀ ਚਾਹੀਦਾ ਸੀ। ਉਹ ਅਸੀਂ ਬਾਹਰ ਹੋਣ ਡਏ ਆ। ਓਏ ਤੇ ਮੈਚ ਆ ਹੋ ਵੀ ਪਾਕਿਸਤਾਨ ਚ ਰਿਹਾ ਵਾ ਉਸਤਾਦ ਜੀ, ਕੋਈ ਤੇ ਇਹਨਾਂ ਨੂੰ ਪਰਫਾਰਮੈਂਸ ਦਿਖਾਉਣੀ ਚਾਹੀਦੀ। ਓਏ ਅੱਛਾ ਤੁਹਾਨੂੰ ਪਤਾ ਕਜ਼ਾਫੀ ਸਟੇਡੀਅਮ 'ਚ ਕਿੰਨੇ ਪੈਸੇ ਲੱਗੇ ਨੇ? ਅੱਛਾ, ਨਹੀਂ ਇੱਕ ਮਿੰਟ ਠਹਿਰ ਜਾ। ਪਹਿਲਾ ਹੀ ਮੈਚ ਪਾਕਿਸਤਾਨ ਚ ਹੋ ਰਿਹਾ, ਸਾਰੀਆਂ ਟੀਮਾਂ ਪਾਕਿਸਤਾਨ ਆਈਆਂ ਨੇ। ਕਿਹੜੀ ਟੀਮ? ਸਾਰੀਆਂ ਹੀ ਆ ਗਈਆਂ। ਇੰਡੀਆ ਵੀ? ਇੰਡੀਆ ਨੇ ਨਹੀਂ ਆਣਾ, ਉਹਨੇ ਦੁਬਈ ਖੇਲਨੇ ਆਪਣੇ ਮੈਚ। ਓਕੇ, ਤੇ ਬਾਕੀ ਟੀਮਾਂ ਇੱਥੇ ਨੇ, ਕਰਾਚੀ ਲਾਹੌਰ ਮੈਚ ਹੋਣਗੇ। ਤੇ ਹਾਲੇ ਹੋਣਗੇ? ਹੋ ਰਹੇ ਅੱਜ ਪਹਿਲਾਂ ਵਾ। ਅੱਛਾ, ਯਾਨੀ ਅੱਜ ਪਹਿਲਾ ਸੀ। ਪਹਿਲਾ ਮੈਚ ਤੇ ਪਹਿਲਾਂ ਹੀ ਪਾ। ਹਾਂ, ਅੱਛਾ, ਯਾਨੀ ਟੋਟਲ ਟੀਮਾਂ ਆ ਰਹੀਆਂ ਨੇ ਪਾਕਿਸਤਾਨ ਚ ਖੇਲਣ। ਚੈਂਪੀਅਨ ਟਰਾਫੀ ਆ ਨਾ, ਚੈਂਪੀਅਨ ਟਰਾਫੀ ਪਾਕਿਸਤਾਨ ਚ ਹੋ ਰਹੀ ਹੈ, ਤੇ ਪਹਿਲਾ ਹੀ ਅੱਜ ਮੈਚ ਆ ਨਿਊਜ਼ੀਲੈਂਡ ਨਾਲ, ਤੇ ਹਾਰ ਰਿਹਾ। ਤਾਂ ਜੀ ਪਲੇਅਰਾਂ ਨੂੰ ਮੈਂ ਇਹਨਾਂ ਨੂੰ ਪਲੇਅਰ ਹੀ ਨਹੀਂ ਸਮਝਦਾ, ਇਹ ਖਿਲਾਉਂਦੇ ਹੀ ਨਹੀਂ ਇਹ ਪਲੇਅਰ। ਜਦੋਂ ਦਿਲਜ਼ਾਰੀ ਹੁੰਦੀ ਨਾ, ਉਦੋਂ ਸਾਰੇ ਇਦਾਂ ਹੀ ਗੱਲ ਕਰਦੇ ਆ। ਹੁਣ ਜਿੱਤਦੇ ਹੁੰਦੇ ਤੇ ਤੁਸੀਂ ਇਹਨਾਂ ਦੀ ਤਾਰੀਫ ਕਰਨੀ ਸੀ। ਨਹੀਂ ਉਸਤਾਦ ਜੀ, ਤਸਲਸਲ ਹੀ ਕੋਈ ਨਹੀਂਗਾ ਪਰਫਾਰਮੈਂਸ ਚ। ਇੱਕ ਮੈਚ ਚ ਚੱਲ ਗਏ, ਮੁੜ ਕੇ ਸਾਲ ਫਾਰੇਗਾ। ਸਾਰੇ ਖਿਡਾਰੀ ਇਦਾਂ ਹੀ ਆ, ਬਸ ਚੱਲ ਗਏ ਤੇ ਠੀਕ ਆ। ਔਰ ਰੌਲਾ ਇਹ ਵਿੱਚੋਂ ਬਣਿਆ ਨਾ, ਹੁਣ ਸੈਮ ਯੂ ਵੀ ਅਨਫਿਟ ਹੋ ਗਿਆ, ਫਕਰ ਜਮਾਨ ਵੀ ਜਿਹੜਾ ਲੰਗੜਾ ਕੇ ਟੁਰਨ ਡਿਆ ਵਾ। ਦੋ ਤੇ ਮੇਨ ਜਿਹੜੇ ਪਲੇਅਰ ਸੀ ਅਨਫਿਟ ਹੋਏ ਬੈਠੇ। ਓਏ ਫਕਰ ਜਮਾਨ ਤੀਜੇ ਨੰਬਰ ਤੇ ਆ ਕੇ ਚੌਥੇ ਨੰਬਰ ਤੇ ਆਇਆ ਵਿਚਾਰਾ। ਉਹ ਜ਼ੁੰਬੀ ਕਾਰਟੂਨ ਨਹੀਂ ਜਿਹੜੇ ਉਹ ਹੁੰਦੇ, ਉਹ ਜਿਹੜੇ ਅਮਰੀਕਾ ਦੇ ਨੇ, ਉਹ ਸਿੰਪਸਨ ਸਾਮਸਨ। ਉਹ ਕਾਰਟੂਨ ਵਾਲਿਆਂ ਨੇ ਕਿਹਾ ਹੈ ਕਿ 2027 ਚ ਪਾਕਿਸਤਾਨ ਵਰਲਡ ਕੱਪ ਜਿੱਤੇਗਾ। ਉਹਨਾਂ ਨੇ ਕਹਿੰਦੇ ਅੱਜ ਤੋਂ ਸਾਨੂੰ 40 ਸਾਲ ਪਹਿਲੇ ਪਤਾ ਸੀ ਉਹ ਕਾਰਟੂਨ ਵਾਲੇ।
ਜੋ ਕਹਿੰਦੇ ਉਹੀ ਹੁੰਦਾ। ਓ ਯਾਰ ਜਾਂਦੇ ਰੁਪਏ 25 ਚ ਟਰਾਫੀ ਹੋਣ ਡਈ ਆ, ਸਾਨੂੰ ਅਸੀਂ ਇਹਦੀ ਗੁਫ਼ਤਗੂ ਕਰਨ ਡਏ, ਤੁਸੀਂ 27 ਚ ਲੈ ਜਾਓ। ਉਹ ਨਹੀਂ ਜਿੱਤੇਗਾ, ਪਾਕਿਸਤਾਨ ਮਿਹਨਤ ਕਰ ਰਿਹਾ। ਉਹ ਕੌਣ ਜਿੱਤੇਗਾ ਕਦੋਂ? ਇਹ ਮੈਚ ਜਿਹੜਾ ਇਹ ਤੂੰ ਕੀ ਸਟੇਡੀਅਮ ਨੂੰ ਕੁੱਟ ਖਾਲੀ ਭੱਜੀ ਕਿਉਂ? ਬੜੀ ਛਿੱਕੇ ਚੌਕ ਤੇ ਕੁੜੀਆਂ ਨੱਚਦੀਆਂ, ਉਹਨਾਂ ਚ ਜਾ ਕੇ ਕਾਪੀ ਮਾਰਤੀਆਂ। ਇਹਦੇ ਬਾਅਦ ਇਹ ਮੈਂ ਗੱਲ ਅੱਗੇ ਵੀ ਸੁਣੀ ਫਿਰ ਤੁਸੀਂ ਆ ਵੀ ਇਸੇ ਤੋਂ ਮੈਂ ਪਹਿਲੇ ਇਹਦਾ ਮੂੰਹ ਰੋਕਿਆ ਸੀ ਡਾਕਟਰ ਵਾਲੀ ਤੇ ਵੀ। ਫਿਰ ਤੁਸੀਂ ਇਹ ਵੀ ਸੁਣੀ ਹੋਣੀ ਕਿ ਸਾਥ ਦੀ ਨੱਚਣ ਵਾਲੀਆਂ ਕੁੜੀਆਂ ਕੋਲ ਸ਼ੀਸ਼ੀਆਂ ਖੜਕਾਉਂਦੇ ਆ ਸ਼ਰਨ ਆਹੋ ਆਹੋ ਇਹ ਵੀ ਸੁਣੀ ਇਹ ਵੀ ਮੈਂ ਸੁਣੀ। ਨੱਚਣ ਵਾਲੀ ਕੁੜੀਆਂ ਨੂੰ ਜਾ ਕੇ ਆਪਣਾ ਗਾਣਾ ਦੇਣੇ, ਇਹਨਾਂ ਦਾ ਡਾਂਸ ਕਰੋ, ਹਾਂ ਕਿਤੇ ਬਾਹਰ ਆ ਜਾਵੇ। ਇਹ ਵੀ ਮੈਂ ਸੁਣ ਲਈ। ਸਾਥ ਦੀ ਟੀਮ ਚ ਹੋ ਗਏ, ਉਹਨਾਂ ਨੇ ਕੀਪਰ ਖਿਲਾਰਤਾ, ਉਧਰੋਂ ਬੋਲਰ ਭੱਜਿਆ ਵਾ ਤੇ ਇਹ ਵੀ ਉਹਨਾਂ ਨਾਲ ਭੱਜ ਪਿਆ ਆਪਣੇ ਸਾਹਮਣੇ। ਅੱਛਾ ਉਹ ਗਲੀਆਂ ਮਹੱਲਿਆਂ ਵਾਲੀ ਆਦਤ ਪਈ ਸੀ ਨਾ, ਤੇ ਉੱਥੇ ਛਿੱਕਾ ਮਾਰ ਕੇ ਤੇ ਸ਼ਰਮਿੰਦਾ ਹੋਣ ਲੱਗ ਗਿਆ ਉਹਨਾਂ ਦੇ ਅੱਗੇ ਕਿ ਯਾਰ ਬਹੁਤ ਦੂਰ ਇਹਨਾਂ ਨੇ ਜਾਣਾ। ਤਰਸ ਵੀ ਆ ਰਿਹਾ ਉਹਨਾਂ ਦੇ ਕਿੱਡੀ ਦੂਰੋਂ ਗੇਂਦ ਕਿੱਦਾਂ ਫੜ ਕੇ ਲਿਆਉਣਗੇ। ਉਹਨਾਂ ਨੇ ਕਿਹਾ ਖੇਡ ਮਾਮਾ ਸਾਡੇ ਕੋਲ ਥੈਲਾ ਭਰਿਆ ਪਿਆ ਇੱਥੇ ਚੱਲ। ਬੋਲਰ ਸੀਗੇ ਆਪਣਾ ਸਾਰਾ ਕੁਝ ਲਾ ਕੇ ਪੈਰ ਫੜਾਉਣੇ, ਵੱਡਾ ਤਵੀਜ ਫੜਾਤਾ, ਪੈਰ ਉੱਥੇ ਵਿੰਗਾ ਹੋਇਆ ਪਿਆ। ਅਸਰ ਉਹਨੂੰ ਹੋ ਰਿਹਾ ਤਮੀਜ਼ ਉਹਨੂੰ ਫੜਾਇਆ ਤੇ ਪੈਰ ਦੇ ਹੱਥ ਪੈਰ ਪੁੱਟੇ ਹੋਏ। ਨਹੀਂ ਸਾਜੀ ਬਾਸ ਵੀ ਬੋਲਰ ਸੀਗਾ, ਅੰਪਾਇਰ ਨੂੰ ਨਾ ਆਪਣਾ ਸਵੈਟਰ ਲਾ ਕੇ ਫੜਾਇਆ, ਨਾਲ ਪਾਵਰ ਬੈਂਕ ਚ ਲੱਗਾ ਚਾਰਜਰ, ਮੋਬਾਈਲ ਵੀ ਫੜਾ ਤੇ ਹਰ ਬਾਲ ਕਰਾਉਣ ਦਾ ਉਹਨੂੰ ਪੁੱਛਦੇ ਆ ਕਿ ਨਹੀਂ ਇੰਜ ਕਰਦਾ ਤਾਂ ਲੱਗੇ ਉਹਦੇ ਦੇਖ ਮਿਸ ਕਾਲ ਤਾਂ ਨਹੀਂ ਆਈ ਕੋਈ। ਸਾਡੀ ਲੈਗ ਅੰਪਾਇਰ ਕਰਾ ਤੇ ਨਾਲ ਗੁਰ ਦੀ ਢੇਲੀ ਪੜੀ। ਉਹ ਚੂਸਣ ਦੇ ਆ। ਬੈਟਸਮੈਨ ਸੀਗਾ ਤੇ ਬੋਲਰ ਨੂੰ ਕਹਿੰਦਾ ਯਾਰ ਉਹਨੂੰ ਵਾਲ ਤੇ ਹੋਲੀ ਕਰਾ ਦੇ ਯਾਰ, ਤੇਜ਼ ਖੇਲਿਆ ਇਹ ਤੋਂ ਬਾਅਦ। ਉਹਨਾਂ ਨੇ ਕਿਹਾ ਮੈਚ ਦੇ ਵਿੱਚ ਨਾ ਛਿੱਕੇ ਚੌਕ ਤੇ ਨੱਚਣ ਵਾਲੀ ਕੁੜੀਆਂ ਤੂੰ ਲੈ ਕੇ ਆਣੀ ਤੇ ਪੈਸੇ ਕੱਢ ਕੇ ਤੇ ਖੁਸਰੇ ਲੈ ਗਿਆ। ਉਹ ਚਿਕ ਵਿੱਚ ਛਿੱਕਾ ਮਾਰ ਵੇ ਪਾਸ ਵਾਲਾ ਟਰੈਕ ਸਾਜੀ ਇਹਦੇ ਬੱਲੇ ਨੂੰ ਮਾੜੀ ਜੀ ਤਰੇੜ ਆ ਗਈ ਤੇ ਉੱਤੇ ਚਰਬੀ ਲਵੇਟੀ, ਪੂਰਾ ਗਰਾਊਂਡ ਮੱਖੋ ਮੱਖੀ ਕੀਤੀ। ਬੱਲੇ ਦੀ ਮੋਟਰ ਟੁੱਟ ਵਿੱਚ ਮੂਲੀ ਦੇ ਦਿੱਤੀ ਕੀ ਦੇਤੀ? ਮੂਲੀ। ਯਾਰ ਤੇਰੀ ਬੈਟਿੰਗ ਆਈ ਤੇ ਫੈਬਰੀ ਵੀ ਕਿਤੇ ਮੈਚ ਦੇਖਣ ਸੀ, 15 ਸਕੋਰ ਕੇ ਕਹਿਣਾ ਸੁਗਰਾ ਬੱਲਾ ਹਲਾਉਣਾ ਸੁਗਰਾ। ਕਪਤਾਨ ਸੀਗੇ ਭਾਈ, ਟਾਸ ਜਿੱਤ ਗਿਆ। ਉਹਨਾਂ ਨੇ ਕਿਹਾ ਹਾਂਜੀ ਕੀ ਕਰੋਗੇ, ਬੈਟਿੰਗ ਕੇ ਬੋਲਿੰਗ? ਕਹਿੰਦਾ ਜੈਜ਼ ਤੇ ਗੱਲ ਕਰਾਓ, ਮੁਰਸ਼ਦ ਨੂੰ ਪੁੱਛਣਾ। ਸਟੇਡੀਅਮ ਚ ਬੈਟਿੰਗ ਕਰਨ ਗਿਆ ਤੇ ਉੱਚੀ ਐਲਾਨ ਕਰਨ ਡਿਆ, ਆ ਨਿੱਕੇ ਭਰਾ ਕੋ ਬੋਤਲ ਵੀ ਹੈ ਵੇ, ਤਾਲ ਛੇਵੀਆਂ ਸਾਰਾ ਕੁਝ ਉਹਦੇ ਕੋਲ ਉਡਾਇਆ ਸਕਦੇ। ਆਹੋ ਪਬਲਿਸਿਟੀ ਕਰਨ ਡਿਆ ਆਪਣੇ। ਪਬਲਿਸਿਟੀ ਵੀ ਕਰ ਰਿਹਾ ਕਿ ਮੇਰਾ ਭਰਾ ਝੁੱਟਾ ਪਿੱਠਾ ਕੋ ਸਾਰਾ ਕੁਝ ਹੈਗਾ। ਉਹਨਾਂ ਨੇ ਕਿਹਾ ਹਾਂ ਟਾਸ ਲਈ ਮੱਲ ਹੈਡ ਕੇ ਟੇਲ ਤੇ ਐ ਵਾਲ ਪੁੱਟ ਕੇ ਕਹਿੰਦੇ ਹੈਡ ਨਾਲ। ਅੱਛਾ ਬੜੇ ਬੰਦੇ ਦੇ ਟਾਸ ਜਿੱਤ ਕੇ ਅਗਲੇ ਕਹਿੰਦੇ ਤੁਸੀਂ ਬੈਟਿੰਗ ਕਰੋ, ਹਾਂਜੀ। ਦਾਵਤ ਦੇ ਦਿੰਦੇ ਆ। ਹਾਂਜੀ। ਇਹ ਵੀ ਰੌਲਾ ਹੁੰਦਾ। ਉਸਤਾਦ ਜੀ ਉਹ ਕਿਹੜਾ ਮੇਰੇ ਖਿਆਲ ਇੱਕ ਅੰਪਾਇਰ ਐਸਾ ਸੀ ਜਿਹੜਾ ਇਮਰਾਨ ਖਾਨ ਸਾਹਿਬ ਨੇ ਯਾਦ ਕਰਾਇਆ ਸੀ, ਕਿਹਾ ਸੀ ਕਿ ਇੱਥੇ ਕੈਂਪ ਅੰਪਾਇਰ ਹੋਣਾ ਚਾਹੀਦਾ। ਨਾ ਕਰੋ ਗੱਲ ਉਹਨਾਂ ਦੀ, ਕਿਉਂ ਜੀ ਦੀ ਗੱਲ ਇਮਰਾਨ ਖਾਨ ਸਾਹਿਬ ਦੀ ਕਿਉਂ? ਕਿਸੇ ਦੀ ਨਹੀਂ ਨਾ ਉਸਤਾਦ ਜੀ, ਛੱਡ ਦਿਓ। ਛੱਡ ਦਿਓ, ਰਹਿਣ ਦਿਓ। ਨਹੀਂ ਕਿਹੜੀ ਵਜ੍ਹਾ ਤੋਂ? ਕੋਈ ਵੀ ਨਹੀਂ ਕਰਦਾ। ਨਹੀਂ ਮੈਂ ਤਾਂ ਉਹਨਾਂ ਤੋਂ ਸਾਡੀ ਸੈਲੇਬ੍ਰਿਟੀ ਹੈ, ਸਾਡਾ ਕ੍ਰਿਕਟਰ, ਅਸੀਂ ਕ੍ਰਿਕਟ ਦੀ ਗੱਲ ਕਰ ਰਹੇ ਹਾਂ, ਇਮਰਾਨ ਖਾਨ ਦੀ ਗੱਲ ਨਾ ਕਰੀਏ। ਮੈਂ ਕਿਹੜਾ ਕਹਿ ਰਿਹਾ ਵੀ ਉਹ ਕੋਈ ਉਹਨਾਂ ਦੀ ਕੋਈ ਸਿਆਸੀ ਗੱਲ ਕਰ ਰਹੇ ਹਾਂ। ਅੱਛਾ ਉਹਨਾਂ ਨੇ ਕੀ ਮੈਂ ਕਹਿ ਰਿਹਾ ਕਿ ਮੈਨੂੰ ਪਤਾ ਲੱਗਾ ਕਿ ਇੱਕ ਅੰਪਾਇਰ ਜਿਹੜਾ ਸੀ ਨਾ ਐਸਾ, ਉਹ ਉਹਨਾਂ ਨੇ ਕਿਹਾ ਸੀ ਕਿ ਇੱਥੇ ਅੰਪਾਇਰ ਹੋਣਾ ਚਾਹੀਦਾ ਬੰਦਾ, ਮੇਰਾ ਹੱਲ ਲੈਗ ਗਈ ਜਾਂ ਕਿਹੜਾ ਜਾਂ ਜਿਹੜਾ ਉਹ ਇੰਜ ਕਰਕੇ ਉਹ ਮੇਰਾ ਥਰਡ ਅੰਪਾਇਰ। ਹਾਂਜੀ ਇਹ ਉਹਨਾਂ ਨੇ ਕਰਵਾਇਆ ਸੀ ਮਿਲ ਕੇ ਸਾਰਿਆਂ ਨਾਲ ਕਿ ਵੀ ਥਰਡ ਅੰਪਾਇਰ ਵੀ ਇੱਕ ਹੋਣਾ ਚਾਹੀਦਾ। ਹਾਂ ਸਹੀ ਗੱਲ ਆ। ਉਹ ਇਸ ਤਰ੍ਹਾਂ ਉਹਨੇ ਬਸ ਬੇਸਿਕ ਤੌਰ ਤੇ ਹੋਇਆ ਪਤਾ ਕੀ ਸੀ ਕਿ ਇੱਕ ਪਲੇਅਰ ਬੋਲਡ ਹੋ ਗਿਆ ਸੀਗਾ ਤੇ ਉਹਨੇ ਕਿਹਾ ਕਿ ਬਾਲ ਨਹੀਂ ਸਹੀ, ਮੈਂ ਆਊਟ ਨਹੀਂ ਸੀ ਹੈਗਾ, ਟੱਚ ਹੋ ਕੇ ਕੈਚ ਫੜਿਆ ਤਾਂ ਕਹਿੰਦਾ ਮੈਂ ਆਊਟ ਨਹੀਂ। ਖਾਨ ਸਾਹਿਬ ਨੇ ਕਿਹਾ ਯਾਰ ਇਹਨੂੰ ਦੁਬਾਰਾ ਵਾਰੀ ਦਿਓ। ਹਾਂ ਦੁਬਾਰਾ ਵਾਰੀ ਉਹਨੇ ਲਈ, ਫਿਰ ਬੋਲਡ ਹੋ ਗਿਆ। ਮੈਂ ਗਾਣਾ ਲਿਖਿਆ ਸੀ, ਮੈਂ ਬੈਠੇ ਮੈਂ ਕਿਹਾ ਯਾਰ ਸ਼ਾਹਦ ਫਰੀਦੀ ਸਾਹਿਬ ਦੇ ਨਹੀਂ, ਉਹ ਨਹੀਂ ਇਮਰਾਨ ਖਾਨ ਸਾਹਿਬ ਤੇ ਪਤਾ ਨਹੀਂ ਸ਼ਾਹਦ ਸੀ। ਚੌਕੇ ਛਿੱਕੇ ਮਾਰ ਕੇ ਗੇਂਦੇ ਗਵਾਨਾ ਯਾਰ ਵਾਹ ਵਾਹ ਵਾਹ। हमको अब तक उस जवां का वो जमाना याद है। ਇਸ ਤਰ੍ਹਾਂ ਉਹਨਾਂ ਨੇ ਬੈਟਿੰਗ ਨੂੰ ਦੁਬਾਰਾ ਦੇਤੀ, ਅਗਲੇ ਬਾਲ ਤੇ ਫਿਰ ਬੋਲਡ ਕਰਤਾ। ਕਹਿੰਦੇ ਹਾਂਜੀ, ਕਹਿੰਦੇ ਹੁਣ ਅੱਛਾ ਉਹ ਇਮਰਾਨ ਖਾਨ ਸਾਹਿਬ ਨੇ ਕੀਤਾ ਸੀ, ਉਹ ਇੰਡੀਅਨ ਕੋ ਪਲੇਅਰ ਸੀ ਇੰਡੀਅਨ ਤੇ ਉਹ ਆਊਟ ਹੋ ਗਿਆ ਸੀ, ਇਹਨਾਂ ਨੇ ਆਊਟ ਕਰਤਾ ਸੀ ਤੇ ਉਹਨੇ ਕਿਹਾ ਕਿ ਨਹੀਂ ਆਊਟ ਇਹ ਉਹ ਤੇ ਅੰਪਾਇਰ ਨੇ ਆਊਟ ਦੇ ਦਿੱਤਾ ਸੀ ਤੇ ਇਮਰਾਨ ਖਾਨ ਸਾਹਿਬ ਨੇ ਕਿਹਾ ਨਹੀਂ ਚੱਲ ਖੇਡ ਲੈ ਦੁਬਾਰਾ, ਤੇ ਦੁਬਾਰਾ ਗਿਆ ਤੇ ਉਸ ਗੇਮ ਤੇ ਫਿਰ ਆਊਟ ਕਰਤਾ ਸੀ। ਉਹਨਾਂ ਵੱਡੇ ਨੇ ਵੀ ਇੰਜ ਹੀ ਕੀਤਾ। ਅੱਛਾ ਇਹ ਵੀ ਕਪਤਾਨ ਸੀਗਾ, ਇਹ ਵੀ ਚੋਗੀ ਕਰਕੇ ਇਹਨੇ ਚੋਗੀ ਕਰਕੇ ਇਹਨੇ ਦੁਬਾਰਾ ਕਰਾਂਗੇ ਨਹੀਂ ਖੇਡ ਲਾ, ਉਹਨੇ 196 ਸਕੋਰ ਮਾਰਿਆ। ਤੂੰ ਕੌਣ ਹੁੰਦਾ ਉਹਨੂੰ ਬਾਰੇ ਜਿਹੜਾ ਸਾਰੀ ਟੀਮ ਕਹਿੰਦਾ ਤੂੰ ਕੌਣ ਸੀ, ਤੈਨੂੰ ਕਿੰਨੇ ਹੱਥ ਦਿੱਤਾ? ਤੇ ਪਿੱਛ ਤੇ ਕੰਨ ਫੜਾਏ ਅੰਪਾਇਰ ਬਣ ਗਏ। ਅੰਪਾਇਰ ਉਧਰੋਂ ਖਿਲਾੜੀ ਅਪੀਲ ਕਰਨ ਦਿਆ ਤੇ ਇਹਨੂੰ ਹੁਣ ਕੋਈ ਸਮਝ ਨਹੀਂ ਆਈ ਤੇ ਉੱਥੇ ਮਹੱਲੇ ਤਰ੍ਹਾਂ ਗਈ ਯਾਰ ਚਲੋ ਬਾਲ ਵੀ ਕੋਈ ਨਹੀਂ, ਸਕੋਰ ਵੀ ਕੋਈ ਨਹੀਂ। ਬੌਂਡਰੀ ਤੇ ਬਾਹਰਲੀ ਸਾਈਡ ਤੋਂ ਤਾਜੀ ਕੈਚ ਕਰਕੇ ਗਈ ਜਾਂਦੇ ਆਊਟ। ਅੱਛਾ ਬਾਹਰ ਖੜਾ ਬਾਹਰ ਮੈਚ ਦੁਨੀਆ ਤੇ ਦੋ ਇੰਟਰਸਟਡ ਹੋਏ ਸੀ, 92 ਤੇ ਲਗਾਨ ਫਿਲਮ ਚ। ਹਾਂ
ਬੜਾ ਪਿਆਰਾ ਲਗਾਨ ਫਿਲਮ ਤੇ ਕੀ ਸਟੋਰੀ ਸੀ ਯਾਰ, ਉਹ ਮੈਨੂੰ ਸਮਝ ਨਹੀਂ ਆਈ। ਮੈਂ ਸਾਰੀ ਫਿਲਮ ਵੇਖ ਕੇ ਮੈਂ ਆਮਰ ਖਾਨ ਦੀ ਫਿਲਮ ਬੇਸਿਕਲੀ ਨਹੀਂ ਨਹੀਂ, ਉਹ ਤਾਂ ਮੈਂ ਸਾਰੀ ਦੇਖ ਲਈ ਸੀ। ਆਸਕਰ ਅਵਾਰਡ ਮਿਲਿਆ ਮੈਂ ਕਿਦੋਂ ਕਹਿ ਰਿਹਾ ਨਹੀਂ ਮਿਲਿਆ। ਉਸਤਾਦ ਜੀ ਗੋਰੇ ਹੁੰਦੇ ਅੰਗਰੇਜ਼, ਉਹ ਹਕੂਮਤ ਕਰਦੇ ਆ ਆਮਰ ਖਾਨ ਹੋਣਾ ਤੇ, ਇਹ ਪਿੰਡੂ ਹੁੰਦੇ। ਉਹ ਕਹਿੰਦੇ ਅਸੀਂ ਲਗਾ ਲੈਂਦੇ ਹੁੰਦੇ ਕਣਕ ਦੇ। ਉਹ ਕਹਿੰਦੇ ਤੁਸੀਂ ਉਹ ਦੇਖਦੇ ਚੋਰੀ ਆਮਰ ਖਾਨ ਵੀ ਕੀ ਖੇਲਦੇ ਆ, ਕ੍ਰਿਕਟ ਖੇਲਦੇ ਹੁੰਦੇ ਸੀ ਨਾ। ਉਹ ਕਹਿੰਦੇ ਤਾਂ ਅਸੀਂ ਵੀ ਖੇਲ ਸਕਦੇ ਹਾਂ ਗੁੱਲੀ ਡੰਡਾ ਟਾਈਮ। ਉਹ ਕਹਿੰਦਾ ਅਗਰ तुम ये हमसे खेलेगा जीतेगा हम तुमको 3 माह का लगान बंद कर देगा, 3 साल वापस कर देगा, अगर तुम हारा तो दोहरा लगान देना पड़ेगा। ਉਹ ਭਾਈ ਮੁਕਾਬਲਾ ਪੈਂਦਾ ਉੱਥੇ ਤਾਜੀ ਉਹ ਫਿਰ ਜਿੱਤ ਜਾਂਦੇ। ਯਾਰ ਅੰਗਰੇਜ਼ ਜੰਗਲੀ ਸੀ। ਤਾਜੀ ਛਿੱਕਾ ਮਾਰ ਕੇ ਬੱਲਾ ਥੱਲੇ ਸੁੱਟੀ ਜਾਂਦੇ। ਓਏ ਯਾਰ ਨਹੀਂ ਨਹੀਂ, ਛਿੱਕਾ ਮਾਰ ਕੇ ਨਹੀਂ। ਮੇਰੇ ਨਾਲ ਇੱਕ ਵਾਰੀ ਏਦਾਂ ਹੋਇਆ ਸੀ, ਅਸੀਂ ਮੀਨ ਗੁਜਰ ਸ਼ਹੀਦ ਪਾਰਕ 'ਚ ਖੇਡ ਰਹੇ ਸਾਂ ਤੇ ਅਕਸਰ ਏਦਾਂ ਹੁੰਦਾ ਸੀ ਕਿ ਬੱਲਾ ਜਿਹੜਾ ਨਾ ਮੇਰੇ ਹੱਥਾਂ ਤੇ ਪਸੀਨਾ ਜ਼ਿਆਦਾ ਹੁੰਦਾ ਸੀ ਤੇ ਉਹ ਰਬੜ ਦਾ ਹੁੰਦਾ ਸੀ, ਮੁੱਠ ਦੇ ਉੱਤੇ ਰਬੜ ਚੜੀ ਹੁੰਦੀ ਸੀ ਤੇ ਉਹ ਪਸੀਨਾ ਆਉਣਾ ਨਾ, ਤੇ ਉਹ ਬਾਬਾ ਜੀ ਮੈਂ ਛਿੱਕਾ ਮਾਰਿਆ ਤੇ ਗੇਂਦ ਪਿੱਛੇ ਆ ਤੇ ਬੱਲਾ ਉਸ ਤੋਂ ਅੱਗੇ ਜਾ ਰਿਹਾ। ਉਹ ਸਲਿੱਪ ਹੋ ਜਾਂਦਾ ਹੱਥ ਹੋ ਜਾਂਦੇ। ਵੀ ਉਦਾਂ ਹੀ ਬੱਲਾ ਵੀ ਜਾ ਰਿਹਾ ਗੇਂਦ ਦੇ ਨਾਲ ਤੇ ਮੈਂ ਖਲੋ ਰਿਹਾ ਗਿਆ। ਅੱਜ ਮੁੱਠ ਦੇ ਵਿੱਚ ਕਿੱਲ ਠੋਕੇ ਹੁੰਦੇ ਸੀਗੇ ਧੜਾ ਧੜ। ਪਰ ਮੈਂ ਦੱਸਿਆ ਨਹੀਂ ਕਿ ਆਮ ਮਹੱਲਿਆਂ ਦੀਆਂ ਗਰਾਊਂਡਾਂ 'ਚ ਛਿੱਕਾ ਮਾਰ ਕੇ ਬੰਦਾ ਸੌਰੀ ਕਰਨ ਲੱਗ ਪੈਂਦਾ ਕਿ ਯਾਰ ਏਡੀ ਦੂਰ ਸਿੱਟਦੀ, ਮਤਲਬ ਘਰ 'ਚ ਗੇਂਦ ਗਵਾਤੀ ਤੇ ਸਾਰੇ ਤੋਂ ਕਹਿੰਦੇ ਐ ਕਿ ਚਵਲ ਮਾਰੀ ਤੂੰ, ਯਾਰ ਸੌਰੀ ਯਾਰ। ਯਾਨੀ ਛਿੱਕਾ ਮਾਰਨ ਦਾ ਵੀ ਡਰ ਹੁੰਦਾ ਸੀ। ਹੁੰਦਾ ਸੀ। ਨਾਲੇ ਇਹ ਵੀ ਗਿਆ ਹੁੰਦਾ ਸੀ ਭਾਈ ਜਿਹਨੇ ਸਿੱਟਣੀ ਉਹਨੇ ਲੈ ਹਾਂ ਜੇ ਛਿੱਕਾ ਮਾਰਿਆ ਨਾ, ਹੁਣ ਪਿੱਚ ਤੇ ਐ ਕਰਕੇ ਬੋਲਰ ਨੇ ਗੇਂਦ ਕਰਾਈ, ਉਹਨੇ ਛਿੱਕਾ ਮਾਰਿਆ, ਬੋਲਰ ਨਾਲ ਦੇਖ ਰਿਹਾ, ਨਾਲ ਕਹਿੰਦਾ ਇਹ ਭਾਜੀ ਲਿਆ ਕੇ ਤੁਸੀਂ ਆਉਣੀ ਆ। ਕਹਿੰਦਾ ਇੱਕ ਅੱਧਾ ਹਾਂਜੀ, ਉੱਥੇ ਹੀ ਉਹ ਕਹਿ ਦਿੰਦਾ ਸੀ। ਅੱਛਾ ਉਸਤਾਦ ਜੀ, ਕਈ ਮੈਚ ਇਹੋ ਜਿਹੇ ਵੀ ਉਹਨਾਂ ਗਰਾਊਂਡਾਂ 'ਚ ਹੁੰਦੇ ਕਿ ਖਿਲਾੜੀ ਘੱਟ ਹੁੰਦੇ, ਫਿਰ ਉਹਨਾਂ ਦੀ ਮੁੱਕਦੀ ਭਲਾ ਕੀ ਆ, ਫੀਲਡਿੰਗ ਸਾਂਝੀ ਆ ਬਈ ਸਾਰੇ। ਹਾਂ ਹਾਂ ਇੱਕ 2 ਘਰਾਂ ਦੇ ਕੰਮ ਇੱਕ ਲੇਲੂ ਘਟਾ ਹੁੰਦਾ। ਬਿੱਲੀ 2 ਘਰਾਂ ਦੇ। ਹਾਂ, ਜਿਹੜਾ ਪਲੇਅਰ ਅੱਛਾ ਹੁੰਦਾ ਸੀ ਨਾ, ਉਹਦੇ ਬਦਲੇ 2 ਦੇ ਕੇ ਉਹ ਲੈ ਲੈਂਦਾ ਸੀ। ਇਹਨੇ ਇੱਕ ਪਾਸੇ 7 ਆ, ਇੱਕ ਪਾਸੇ 8 ਆ। ਉਹ ਇੱਕ ਜਿਹਦੇ ਨਾਲ 7 ਨਾ, ਉਹਦੇ ਲਈ ਇੱਕ ਬੈਟਸਮੈਨ ਅੱਛਾ ਲਿਆ, ਉਹਦੇ ਹਿੱਸੇ ਦੇ 2 ਇੱਧਰ ਦੇ ਦਿੰਦੇ ਨੇ। ਸਤਾਈ ਤੁਸੀਂ ਲਗਾਨ ਫਿਲਮ ਦੇਖਣੀ ਨਾ ਸਾਰੀ, ਉਹ ਜਦੋਂ ਆਮਰ ਖਾਨ ਮੈਚ ਜਿੱਤਦੇ ਨਾ, ਹੁਣ ਦਾ ਜਿਹੜਾ ਐਲਾਨ ਕਰਨ ਵਾਲਾ, ਉਹ ਜਦੋਂ ਐਲਾਨ ਕਰਕੇ ਕਹਿੰਦਾ ਹਮ ਜੀਤ ਗਏ, ਉਹ ਦੇਖਣਾ ਬਸ। ਉਹ ਸੀਨ ਦੀ ਵਜ੍ਹਾ ਤੋਂ ਆਸਕਰ ਅਵਾਰਡ ਮਿਲਿਆ। ਹਮ ਜੀਤ ਗਏ, ਉਹ ਜਦੋਂ ਕਹਿੰਦਾ ਬੜੀ ਬੜੀ ਵੱਡੀ। ਉਸਤਾਦ ਜੀ ਮਿੱਠੇ ਨੇ ਸੈਂਚੁਰੀ ਮਾਰਤੀ ਗਰਾਊਂਡ 'ਚ, ਮੀਡੀਆ ਵਾਲਿਆਂ ਨੇ ਆ ਕੇ ਪੁੱਛਿਆ ਇਹ ਅੱਜ ਕੀ ਪਰਫਾਰਮੈਂਸ ਆਪਨੇ ਕੈਸੇ ਕੀ? ਕਹਿੰਦਾ ਪਤਾ ਨਹੀਂ ਜੀ, ਫੀਮ ਦਾ ਢੇਲਾ ਸੁੱਟਿਆ ਸੀ। ਯਾਰ ਦਾਣੇ ਤੋਂ ਪੜ੍ਹਿਆ ਲਿਖਿਆ ਨੌਨਸੈਂਸ ਪਤਾ ਯਾਰ, ਫਿਰ ਉਹੀ ਗੱਲ। ਇੰਨੀ ਬੜੀ ਫੀਮ ਕੱਢ ਕੇ ਉਹਨੂੰ ਕਹਿੰਦਾ ਭਾਜੀ ਇਹਦਾ ਇੰਟਰਵਿਊ ਕਰੋ, ਇਹਨੇ ਜਿਤਾਇਆ। ਮਿੱਠੇ ਦਾ ਕਪਤਾਨ ਦੇ ਖਿਲਾਫ ਸੀਗਾ, ਉਹਨੇ ਸੈਂਚਰੀ ਮਾਰੀ ਤੇ ਲੋਕਾਂ ਨੂੰ ਕਹੀ ਇਹਨੇ ਨਾ 2 ਨੰਬਰੀ ਕੀਤੀ। ਨਹੀਂ ਨਹੀਂ ਨਹੀਂ, ਉਹ ਬੋਲਰ ਕੋ ਬਾਅਦ ਚ ਗਿਆ ਜਿਹਨੂੰ ਇਹਨੇ ਛਿੱਕੇ ਬਹੁਤ ਵੇਲੇ ਸੀ। ਉਹਨਾਂ ਨੇ ਕਿਹਾ ਯਾਰ ਤੂੰ ਅੰਨਾ ਸਾਨ ਕਹਾ ਭਾਜੀ ਮੈਂ ਵੀ ਖਾਦੇ ਸੀ, ਮੈਂ ਵੀ ਰਾਮ ਰਾਮ ਨਾਲ ਸਿੱਟੀ। ਉਹ ਜਿਹੜੀ ਗੇਮ ਉਹ ਜਿਹੜੀ ਖੋਤੀ ਜਿਹੀ ਗੇਂਦ ਸਿੱਟੀ ਦੀ, ਉਹ ਜਿਹੜੀ ਗੋਲਫ, ਉਸ ਦੁਨੀਆ ਦੀ ਮਹਿੰਗੀ ਇਹਨੂੰ ਗੋਲਫ ਕਹਿੰਦੇ, ਖੁੱਤੀ ਚ ਗੇਂਦ। ਉਸਤਾਦ ਜੀ ਇੱਕ ਪਲੇਅਰ ਹੈਗਾ ਦੁਨੀਆ ਦਾ ਬੜਾ ਵੱਡਾ ਪਲੇਅਰ, ਟਾਈਗਰ ਵੁੱਡ। ਟਾਈਗਰ ਵੁੱਡ ਨਹੀਂ, ਉਹ ਨਾਲ ਦਾ ਹੀ ਆ ਕੋਈ, ਉਹਦੇ ਤੇ ਪਾਬੰਦੀ ਲੱਗ ਗਈ ਉਸਤਾਦ ਜੀ। ਉਹਨੇ ਪਹਿਲੀ ਸ਼ਾਟ ਮਾਰੀ, ਚਿੜੀ ਮਾਰਤੀ, ਦੂਜੀ ਸ਼ਾਟ ਮਾਰੀ, ਉਹ ਜਿਹਨੇ ਗੇਂਦਾਂ ਉਹਨਾਂ ਨਹੀਂ ਚੁੱਕੀਆਂ ਹੁੰਦੀਆਂ, ਉਹਦੇ ਮੱਥੇ ਤੇ ਵੱਜੀ, ਉਹ ਵਿਚਾਰਾ ਮਰ ਗਿਆ। ਤੀਸਰੀ ਸ਼ਾਟ ਮਾਰੀ ਉਸਤਾਦ ਜੀ, ਉਹ ਗੱਡੀ ਤੇ ਵੱਜੀ, ਉਹ ਇੰਝ ਹੀ ਹਾਦਸੇ ਹੋਏ, ਉਹਨਾਂ ਨੂੰ ਉੱਤੇ ਪਾਬੰਦੀ ਲਾਤੀ, ਕਹਿੰਦੇ ਅੱਜ ਤੋਂ ਬਾਅਦ ਤੂੰ ਨਹੀਂ ਕੱਢਣਾ ਉਹ ਮਾਮਾ ਉਹ ਐਡੀ ਵੱਡੀ ਗਰਾਊਂਡ ਹੁੰਦੀ, ਗੱਡੀ ਕਿੱਧਰ ਆ ਗਈ ਉਧਰ? ਮੈਂ ਕਹਿੰਦਾ ਰਿਕਾਰਡ 'ਚ ਪਈ ਹੈ ਔਰ YouTube। ਦੂਜੀ ਗੱਲ ਹੈ, ਜਿਹੜਾ ਬੰਦੇ ਨੇ ਉਹ ਚੁੱਕੀ ਹੁੰਦੀ, ਉਹ ਉੱਥੇ ਕੀ ਕਰਨ ਦਿਆ ਸੀ ਅੱਗੇ? ਹਾਂ, ਉਹ ਤੇ ਉਹਦੇ ਨਾਲ ਖਲੋਤਾ ਹੁੰਦਾ। ਪਿੱਛੇ ਹੁੰਦਾ ਸਗੋਂ ਤਾਂ ਸੀ ਕਿਹਦਾ ਯਾਰ ਦਿਮਾਗ ਪਾਗਲ ਕੀਤਾ ਸਰ। ਹਾਂ, ਜਿਹੜਾ ਡੰਡਾ ਜਿਹਾ ਨਹੀਂ, ਜਿਹੜਾ ਬੇਸਬਾਲ ਸੁੱਟਦੇ ਆ, ਮੈਂ ਡੰਡੇ ਨਾਲ ਮਾਰਦੇ, ਉਹਦੇ ਇੱਕ ਕਬੂਤਰ ਆਇਆ ਸੀ ਇੱਕ ਵਾਰੀ, ਉਹ ਕਬੂਤਰ ਚਿਹੜੇ ਉੜ ਗਿਆ ਸੀ। ਉਹ ਇੱਕ ਉਹ ਗੇਮ ਆ ਜਿਹਦੇ ਚ ਉਹ ਪਾ ਕੇ ਤੇ ਉਹ ਫੜ ਲੈਂਦੇ ਤੇ ਉਹਦੇ ਉੱਤੇ ਚੜ ਜਾਂਦੇ ਸਾਰੇ। ਰਗਬੀ ਰਗਬੀ ਓਏ ਉਸਤਾਦ ਜੀ ਮੈਂ ਉਹ ਬਹੁਤ ਬਾਉਂਸਰ ਟੈਪ ਗੇਮ ਆ ਯਾਰ। ਉਸਤਾਦ ਜੀ ਮੈਂ ਖੇਡ ਉਹਨਾਂ ਨੇ ਉਹ ਪਾਏ ਕੈਸੇ ਹੁੰਦੇ ਉਹਨੇ ਸੇਫਟੀ ਵਾਲਾ, ਉਹ ਭਾਈ ਉਹ ਤੇ ਉਹ ਖੋੜਾ ਹੁੰਦਾ ਉਹਦੇ ਕੋਲੋਂ। ਹਾਂਜੀ ਹਾਂਜੀ, ਉਹਦੇ ਉੱਤੇ ਤਾਂ ਹੀ ਸਾਰੇ ਡਿੱਗ ਜਾਂਦੇ, ਉਹਦੇ ਕੋਲੋਂ ਖੋਣਾ ਵਾ। ਉਹ ਫਿਰ ਆਪਣੀ ਹਦੂਦ 'ਚ ਲੈ ਕੇ ਜਾਣਾ। ਉਹਨੇ ਲੈ ਕੇ ਨੱਸਣਾ ਉਹਨੂੰ ਤੇ ਉਹਨੂੰ ਜਾਣ ਨਹੀਂ ਦੇਣਾ ਉੱਥੇ। ਸਭ ਤੋਂ ਥੱਲੇ ਦਾ ਸਾਹ ਬੰਦ ਹੋ ਜਾਂਦਾ। ਹਾਂਜੀ, ਕਈ ਡੈਥਾਂ ਹੋਈਆਂ ਵਾ। ਮੈਚ ਖਤਮ ਹੋਇਆ, ਰਗਬੀ ਭੰਨ ਕੇ ਵਿੱਚੋਂ ਕੀੜੀ ਕੱਢਣ ਤੇ। ਉਹ ਤ੍ਰੀਨੀਡਾ ਜਿਹੜੀ ਹੁੰਦੀ 3D ਟੈਪ ਹੁੰਦੀ ਆ, ਉਹ ਇੱਥੇ ਲਈ ਹੁੰਦੀ ਆ ਕਰਕੇ। ਮੈਂ ਖੇਡੀ ਉਸਤਾਦ ਜੀ, ਉਹ ਨਾ ਨੀਵੇਂ ਹੋ ਗਏ ਨਾ, ਉਹਦੇ 12 ਪਲੇਅਰ ਹੁੰਦੇ, 11 ਪਲੇਅਰ ਹੁੰਦੇ ਮੇਰਾ ਖਿਆਲ। ਯਾਰ ਦੇ ਘਰ ਦੇ ਬਾਅਦ ਗਰਮੇ ਲਾਏ ਇੱਕ ਬੰਦੇ ਨੇ ਕਹਿੰਦਾ ਇਹਨੇ। ਕਹਿੰਦਾ ਰਗਬੀਆਂ ਕਿੱਦਾਂ ਲਾਈ? ਨਹੀਂ ਨਹੀਂ, ਤੇ ਉਹ ਕਹਿੰਦੇ ਇਹਦੇ ਘਰ ਗਰਮਾ ਲਾਇਆ, ਇਹ ਰਗਬੀ ਖੇਲਣ ਦੇ ਆ, 15 ਮਿੰਟ ਬਾਅਦ ਉਹਦੇ ਗਰਮੇ ਅੱਧੇ ਰਹਿ ਗਏ। ਕਿੱਥੇ ਲਾ ਲਾ ਕੇ? ਨਹੀਂ ਯਾਰ ਉਹਨੂੰ ਪਤਾ ਨਹੀਂ, ਉਹ ਮੈਚ ਦੇਖਣ ਦੇ ਆ, ਉਹਨੇ ਨਹੀਂ ਪਤਾ ਰਗਬੀ ਹਰ ਫੇਰ ਇਧਰੋਂ ਜਾ ਰਹੀ ਹੈ। 3-4 ਬੰਦੇ ਤਾਜੀ ਉਹਨਾਂ ਨੇ ਇੰਨੀ ਬਾਲ ਖੋਈ, ਇਹਨਾਂ ਨੇ ਛੱਡੇ ਨਹੀਂ, ਉਹ ਫੈਰ ਮਾਰ ਕੇ ਖੋਕ ਲੈ। ਹਾਂ, ਦੇਣੇ ਨਹੀਂ ਦਿਆ ਉਹਨਾਂ ਨੂੰ ਪਾੜੇ ਦੇ ਗੱਲਾਂ। ਲਓ ਜੀ, ਭਾਰ ਫੈਸਲ ਨੇ ਕੋਈ ਗੇਮ ਨਹੀਂ ਜ਼ਮਾਨੇ ਦੀ ਖੇਲੀ, ਤੇ ਇੱਥੇ ਬਹਿ ਕੇ ਦੇਖ ਲਓ ਜ਼ਹੀਰ ਬਾਸ ਬਣ ਜਾਂਦੇ। ਮਿੱਠੇ ਤੁਸੀਂ ਮੈਂ ਤੈਨੂੰ ਕਿਹਾ ਦੁਨੀਆ ਦੀ ਕੋਈ ਗੱਲ ਕਰ ਲਾ, ਕੱਖ ਵੀ ਨਹੀਂ ਪਤਾ। ਦੁਨੀਆ ਦੀ ਕੋਈ ਕਰ ਲਾ, ਅਗਲੀ ਕਰੂਗਾ। ਅੱਛਾ, ਸਾਹਾ ਫੜਦੇ ਹੁੰਦੇ ਸੀਗੇ,
ਕੁੱਤਿਆਂ ਦੀ ਰਨਿੰਗ ਹੁੰਦੀ, ਤੁਹਾਨੂੰ ਪਤਾ ਸੀ ਗੇਮ ਦਾ। ਕਿਹੜੀ ਬੱਲੇ ਦੀ ਤੈਨੂੰ ਪਤਾ ਹੀ ਹੈ ਪੈਟ ਲਵਰ ਤੇਰੇ ਸਾਹਮਣੇ ਜਾ ਕੇ ਲੈ ਆਏ ਆ। ਨਹੀਂ, ਤੁਹਾਨੂੰ ਪੈਟ ਲਵਰ ਤੁਸੀਂ ਸਾਡਾ ਇੱਥੇ ਹੀ ਸਿਰਫ ਇੱਕ ਤੁਸੀਂ ਕੁੱਤਾ ਰੱਖਿਆ ਛੋਟਾ ਜਿਹਾ ਬਸ। ਚਾਰ ਆ ਕੀ ਵਿੱਚੋਂ 4 ਪੀਸ ਕਰਾ ਲਿਆ? ਸੂਜ਼ੀ, ਸਿਡਜ਼ੂ, ਸਟਾਈਲਾ ਤੇ ਜੈਕੀ। ਨਾਮ ਚੈੱਕ ਕਰੋ ਕੈਸਾ। ਹਾਂਜੀ ਅੰਪਾਇਰ ਖਲੋਤੇ ਉਸਤਾਦ ਜੀ, ਮੁੰਡਾ 20 ਰੁਪਏ ਮੰਗਣ ਆ ਗਿਆ ਗਰਾਊਂਡ 'ਚ। ਨਹੀਂ, ਸਟੇਡੀਅਮ 'ਚ ਛਿੱਤਰ ਪੈ ਗਏ, ਉਹ ਬਾਉਂਡਰੀ ਵਾਲਾ ਰੱਸਾ ਕੱਟ ਕੇ ਨਾ ਨਾਲਾ ਪਾ ਦਿੰਦੇ ਚਲਵਾਰ 'ਚ। ਆਹੋ ਨਹੀਂ ਇੱਥੇ ਸਾਡੇ ਗਰਾਊਂਡਾਂ ਦੇ ਵਿੱਚ ਹੁੰਦੇ ਸੀ, ਹੱਥ 'ਚ ਆਟਾ ਫੜਿਆ, ਘਰੋਂ ਲੈਣ ਆਇਆ ਆਟਾ ਫੜਿਆ, ਸਾਈਕਲ ਦੇ ਪਿੱਛੇ ਆਟਾ ਰੱਖਿਆ ਪੂਰਾ, ਅੱਗੇ ਸੌਦਾ ਟੰਗਿਆ ਤੇ ਪਾਰਕ ਦੇ ਬਾਹਰ ਖਲੋ ਕੇ ਨਾ ਥੱਲੇ ਉਤਰ ਕੇ ਨਾਲ ਮੈਚ ਵੀ ਕਰਨੇ ਤੇ ਉਹ ਸਮਾਨ ਉੱਤੇ ਪਿਆ ਨਾ। ਤੇ ਕਈ ਏਦਾਂ ਵੀ ਕਹਿੰਦੇ ਓਵਰ ਕਰਾਉਣਾ, ਇਹ ਸਮਾਨ ਫੜਾ ਦਿੰਦੇ ਸੀ, ਯਾਰ ਸਬਜ਼ੀ ਤਰੱਕੀ ਮੈਂ ਕਰ ਲਗੇ ਮੈਂ ਓਵਰ ਕਰਾ ਕੇ ਦੇ ਕੇ ਆਇਆ। ਭਾਈ ਫੈਸਲ ਇੰਟਰਨੈਸ਼ਨਲ ਮੈਚ ਦੇ ਵਿੱਚ ਅੰਪਾਇਰ ਖੋਤੇ ਆ ਲੱਖਾਂ ਦਾ ਮਜਮਾ, ਤੇ ਇੱਕ ਮੁੰਡਾ ਦਾ ਬਾਹਰੋਂ ਆਇਆ ਉਹ ਫੈਸਲ ਤੇਰਾ ਵੀਟ ਤੇ ਕੱਟ ਗਈ ਓਏ, ਤੇ ਉੱਥੇ ਛੱਡ ਕੇ ਘਰ ਆ ਅੱਛਾ ਤੈਨੂੰ ਪਤਾ ਜਿਹੜਾ ਛਿੱਕੇ ਤੇ ਖੜਾ ਹੁੰਦਾ ਸੀ, ਉਹਨੂੰ ਕੋਈ ਛੋਟਾ ਭਰਾ ਬੁਲਾਉਣਾ, ਉਹਨੇ ਕਾਬੂ ਬੁਲਾ ਰਹੇ ਤੇ ਉਹਨੂੰ ਖਿਲਾਰ ਕੇ ਅੱਬੂ ਦੀ ਗੱਲ ਵੀ ਸੁਣਨ ਚੱਲ ਜਾਂਦਾ। ਹਾਂਜੀ ਇਦਾਂ ਹੀ ਹੁੰਦਾ ਰਿਹਾ। ਹਾਂਜੀ ਮੈਂ ਖੇਡਣ ਡਿਆ ਤੇ ਮੇਰਾ ਭਰਾ ਕਹਿੰਦਾ ਛਿੰਦੇ ਅੱਬੂ ਆ ਗਏ ਆ। ਮੈਂ ਨਸਿਆ ਜਿਹਾ ਕਰਕੇ ਮੈਂ ਹਾਂ। ਤੇ ਜਿਹੜੇ ਉਹ ਅੱਬੂ ਇਹਨੇ ਦਿਆਲੂ ਸਾਨੂੰ ਦੱਸਿਆ ਉਹ ਕੌਣ ਸੀ? ਕਿਹੜੇ ਗੱਲ? ਉਹ ਕਿਹੜੇ ਅੱਬੂ ਸੀ? ਨਹੀਂ ਖਿਲਾਫ ਮੈਂ ਕਹਿੰਦਾ ਭਾਈ ਫੈਸਲ ਅੰਪਾਇਰ ਕਰੇ ਨਾਲ ਸਾਰੀ ਫੈਮਿਲੀ ਖਿਲਾਰੀ, ਪਲੇਅਰ ਕਹਿੰਦਾ ਸਾਰੀ ਖਿਲਾਰੀ, ਕਹਿੰਦਾ ਤੂੰ ਸਿੱਧੇ ਮੈਂ ਸਹੁਰੇ ਚੱਲ ਜਾਣਾ ਭਾਜੀ। ਨੰਬਰ ਲਾ ਕੇ ਉਸਤਾਦ ਜੀ ਖੇਲਣ ਦੇ 8ਵਾਂ ਨੰਬਰ ਆ ਗਿਆ ਤੇ ਉਦੋਂ ਹਨੇਰਾ ਹੋ ਗਿਆ ਜਦੋਂ ਵਾਰੀ। ਆਹੋ ਇਹ ਵੀ ਰੋਣਾ ਹਨੇਰਾ ਹੋ ਜਾਣਾ। ਅੱਛਾ ਜਿਹਦੀ ਵਾਰੀ ਲੇਟ ਨਹੀਂ ਹੋ ਰਹੀ ਨਹੀਂ ਕਹਿੰਦਾ ਨਹੀਂ ਤੁਸੀਂ ਖਲੋਵੋ ਇੱਥੇ ਮੈਂ ਲੈਟ ਲੈ ਕੇ ਆਇਆ, ਤੁਸੀਂ ਇੱਥੇ ਆਹੋ ਆਹੋ ਮੋਬਾਈਲਾਂ ਕੋਲੇ ਪਾ ਯਾਰ ਕੀ ਉਹ ਜ਼ਿੰਦਗੀ ਹੁੰਦੀ ਸੀ ਯਾਰ। ਸਾਡੀ ਦੁਬਾਰਾ ਨਾ ਮੈਚ ਕਰੀਏ। ਨਹੀਂ ਕਿੱਡੀ ਮਜ਼ੇਦਾਰ ਉਹ ਉਮਰ ਹੁੰਦੀ ਸੀ ਯਾਰ। ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਹੈਗਾ ਚੱਕਰ। ਅੱਜ ਕੱਲ ਦੇ ਬੱਚੇ ਮੋਬਾਈਲ ਗੇਮਾਂ ਇਹ ਉਹ ਲੈ ਕੇ ਬੈਠੇ। ਪਲੇਟ 'ਚ ਮਿਲਿਆ ਸਾਰਾ ਕੁਝ। ਹਾਂਜੀ ਨਹੀਂ ਉਹ ਅੱਜ ਕੱਲ ਦੇ ਬੱਚੇ ਉਹ ਬਰੈਲਰ ਟੈਪ ਹੀ ਨੇ। ਸੁਬਾਹ ਨਿਕਲਣਾ ਰਾਤ ਤੱਕ ਹੰਬ ਕੇ ਘਰ ਆਉਣਾ, ਸਕੂਲ ਦੀ ਨੀਂਦ ਆਉਣੀ ਹੈ, ਮਾਰ ਖਾਣੀ, ਕਿਹੜੀਆਂ ਗੇਮਾਂ ਉਹ ਚਲਾ ਗਿਆ ਕੰਮ ਹੀ ਯਾਰ। ਅੱਜ ਦਾ ਬੱਚੇ ਦਾ ਸਪੈਸ਼ਲ ਕਹਿ ਕੇ ਸੌਂਗਾ ਹਫਤੇ ਦੀ ਰਾਤ ਨੂੰ ਮਮਾ ਸਵੇਰ ਠੰਡੇ। ਭੈਣ ਮੈਂ ਤੁਹਾਨੂੰ ਦੱਸਵਾਂ ਅਗਲੇ 25 30 40 ਸਾਲ ਬਾਅਦ ਜਿਹੜੇ ਅੱਜ ਦੇ ਬੱਚੇ ਨੇ ਨਾ ਇਹਨਾਂ ਤੋਂ ਵੀ ਅਗਲੀ ਕੌਮ ਆਣੀ। ਉਹਨਾਂ ਨੇ ਜੰਮਦੇ ਹੀ ਸਾਰਾ ਟੈਕਨੋਲੋਜੀ ਤੇ ਗੇਮ ਕਰਨੀ। ਸਰ ਜੀ ਰੌਂਦ ਬੜੇ ਵੱਜਦੇ ਹੁੰਦੇ ਸੀ, ਕੀਪਰ ਚੇਂਜ ਦਾ ਨੋ ਦਿੱਤਾ ਐਵੇਂ, ਆਹੋ ਮੁੰਡਾ ਫੀਲਡਰ ਬੈਠਾ ਵਾ ਨੋ ਬਾਲ, ਆਹੋ ਇਹ ਵੀ ਬੜੀ ਗੇਮ ਸੀ। ਉਹ ਵੀ ਬੜੇ ਡਰਾਮੇ ਹੁੰਦੇ ਸੀ, ਇੰਜ ਕਰਕੇ ਆਉਣਾ, ਇੰਜ ਕਰਕੇ ਤੇ ਵਿਕਟ ਨੂੰ ਇੰਜ ਲਾ ਦੇਣਾ, ਮੈਂ ਕਹਿੰਦਾ ਭਾਈ ਬਾਹਰ। ਇਹ ਅਸੀਂ ਵੀ ਕਰਦੇ ਨੇ। ਇੱਕ ਰਫੜਾ ਵੀ ਪੈਂਦਾ ਹੁੰਦਾ ਸੀ, 5 ਬਾਲ ਹੋਏ 6 ਬਾਲ ਹੋਏ, ਉਹਨੂੰ ਫਿਰ ਸਮਝਾ ਇੱਕ ਇੱਧਰ ਬਾਲ ਗਿਆ ਤੇਰਾ, ਇੱਕ ਇੱਧਰ ਗਿਆ, 6 ਬਾਲ ਪੂਰੇ ਕਰਾਉਣੇ, ਉਹਨੂੰ ਬਾਲ ਪੂਰੇ ਕਰਾਉਣੇ। ਮੇਰੀ ਗੱਲ ਸੁਣ, ਪਹਿਲਾ ਫਾਈਟ ਹੋਇਆ, ਦੂਜੇ ਤੇ ਤੂੰ ਉਧਰ ਗਿਆ, ਠੀਕ ਹੈ, ਤੀਜੇ ਤੇ ਛਿੱਕਾ ਹੋਇਆ, ਠੀਕ ਹੈ, ਚੌਥਾ ਬੈਗ ਤੇ ਗਿਆ, ਉਹ ਜਦੋਂ ਕੰਮ ਨਾਲ ਫੜ ਕੇ ਲਿਆਉਂਦਾ, ਠੀਕ ਹੈ, ਪੰਜਵਾਂ ਜਿਹੜਾ ਵਾ 9 ਬਾਲ ਹੋਇਆ ਤੇ 5 ਹੀ ਹੋਏ ਤੇ ਬਾਲ। 5 ਹੀ ਹੋਏ। ਆਹੋ ਤੇ ਤੂੰ 6 ਗਈ ਜਾ। ਅੱਛਾ ਜਿੱਦ ਕੋਲ ਦਾ ਨਹੀਂ ਇੱਕ ਮਿੰਟ ਦੇਖੋ, ਜਿਹੜਾ ਇੱਧਰ ਗਿਆ ਉਹ ਜਦੋਂ ਫੜ ਕੇ ਲਾ ਉਹ ਯਾਰ ਉਹ ਵੀ ਬੜਾ ਅੱਛਾ ਜਿੱਦ ਕੋ ਬਾਲ ਸੀ ਪੂਰੇ ਹੁੰਦੇ, ਉਹ ਗੁੱਸਾ ਕਰਦੇ ਫਾੜ ਯਾਰ ਅਸੀਂ ਅੱਜ ਖੇਲਣਾ, ਸਾਨੂੰ ਖੇਲਣਾ ਨਹੀਂ ਆਉਂਦਾ, ਉਹ ਗੁੱਸਾ ਕਰਦਾ ਹੁੰਦਾ ਸੀਗਾ। ਆਹੋ ਸਭ ਤੋਂ ਬਹੁਤੀ ਉਹਦਾ ਲੜਾਈ ਹੁੰਦੀ ਸੀ, ਜਿਹਨੂੰ ਓਵਰ ਵੀ ਪਹਿਲੀ ਦੇਣੀ ਹੈ ਤੇ ਓਪਨਰ ਵੀ ਉਹਨੂੰ ਭੇਜਣਾ। ਉਹਦਾ ਸਾਰੇ ਉਹਨਾਂ ਲੜ ਪੈਂਦੇ ਸੀ, ਆਹ ਕੀ ਗੱਲ ਆ ਜੀ, ਓਵਰ ਵੀ ਉਹਨੂੰ ਪਹਿਲੀ ਤੇ ਵਾਰੀ ਵੀ ਉਹਨੂੰ ਪਹਿਲੀ। ਅੱਛਾ ਉਸਤਾਦ ਜੀ ਕਪਤਾਨ ਨੇ ਤੇ ਕਈ ਸ਼ੋਰ ਨਹੀਂ ਮਾਰਦੇ ਤੇ ਆਪਣੀ ਟੀਮ ਕੀ ਮੁਖਾਲਫ ਹੋਈ ਹੁੰਦੀ ਸੀ ਕਿ ਮਤਲਬ ਉਹਨੇ 2 ਬਾਲ ਬੀਟ ਕਰਦੇ, 3 ਸਿਰਫ, ਬੜਾ ਅੱਛਾ ਪਲੇਅਰ, 3 ਬਾਲ ਬੀਟ ਕਰਦੇ ਉਹਨੂੰ ਕਹਿੰਦਾ ਓਏ ਆ ਜਾ। ਆਪਣੀ ਟੀਮ ਨੇ ਕਹਿ ਦੇਣਾ ਕਿ ਆਊਟ ਹੋ। ਬੁੜਬੁੜ ਕਰਦਾ ਪੁੱਛੋ ਤੁਸੀਂ ਆਪ ਹੀ ਜਦੋਂ ਮੈਚ ਖੇਡਦੇ। ਉਹ ਯਾਰ ਪੁਰ ਕਰਾ ਦੇਣਾ, ਅਫਰਾਂ ਨਹੀਂ ਗਈਆਂ, ਆਊਟ ਹੋ ਆ ਜਾ। ਅੱਛਾ ਕੈਸੇ ਗੱਲ ਸਾਜੀ ਪੈਰ ਉਹ ਹੁੰਦਾ ਸੀ ਜਿਹਨੂੰ ਬੋਲਿੰਗ ਆਉਂਦੀ ਸੀ ਨਾ ਬੈਟਿੰਗ ਤੇ ਉਹਨੇ ਪਿੱਛੇ ਬੈਠੇ ਨੂੰ ਦਿਲ ਵੀ ਕਰਦਾ ਸੀ ਬੈਟਿੰਗ ਕਰਨ ਨੂੰ, ਤੇ ਉਹਨੇ ਕਹਿੰਦਾ ਕੋਈ ਨਹੀਂ ਯਾਰ ਟੀਮ ਜਿੱਤਣੀ ਚਾਹੀਦੀ ਹੈ, ਕੋਈ ਰੌਲਾ ਨਹੀਂ ਖੈਰ। ਉਹ ਕੱਚਾ ਜਿਹਾ ਕਹਿੰਦਾ ਹੁੰਦਾ ਸੀ। ਤੇ ਮੁਖਾਲਫਤ ਕਰਨੀ, 2 ਕਰੈਕਟਰਾਂ ਨੇ ਰਲ ਕੇ ਨਾ, ਯਾਰ ਕਪਤਾਨ ਬਦਲੀਏ ਭਾਈ, ਇਹ ਕਪਤਾਨ ਨਹੀਂ ਸਾਨੂੰ ਬਦਲੂਗੀ ਹੈ। ਇੱਕ ਜੁਮੇਰਾਤ ਬਦਲ ਦੇਣਾ। ਟੀਮ ਦੇ ਪੈਸੇ ਨਹੀਂ ਦਿੱਤੇ ਇਹਨੂੰ, ਪੈਸੇ ਨਹੀਂ ਦਿੱਤੇ ਟੀਮ ਤੇ ਇਹਨੂੰ ਨਹੀਂ ਖਿਲਾਉਣਾ। ਮੈਂ ਕਹਿੰਦਾ ਪੈਰ ਖਲੋਤਾ ਤੇ ਹੁਣ ਅੱਗੋਂ ਜਿਹੜਾ ਬੋਲਰ ਆ ਬਦਮਾਸ਼ ਟਾਈਪ ਕਿ ਉਹਨੇ ਕਰਾਇਆ ਤੇ ਆਊਟ ਨਹੀਂ ਹੋਇਆ, ਤੇ ਉਹਨੇ ਅਪੀਲ ਕਰਤੀ ਅੰਪਾਇਰ ਵਾਲਾ, ਤੇ ਅੰਪਾਇਰ ਨੇ ਐ ਕੀਤਾ ਤੇ ਉਹਨੇ ਇੰਜ ਵੇਖਿਆ ਅੰਪਾਇਰ ਵਾਲਾ, ਤੇ ਅੰਪਾਇਰ ਨੇ ਕਿਹਾ ਜੀ ਉਹ ਫੈਸਲਾ ਕਰੇਗਾ, ਰੱਬ ਫੈਸਲਾ ਕਰੇ, ਮੈਂ ਆਊਟ ਨਹੀਂ ਦਿੱਤਾ। ਉਸਤਾਦ ਜੀ ਇੱਕ ਵਾਰੀ ਨਾ ਸਾਡਾ ਦੋਸਤ ਸੀ ਮੌਲਵੀ ਨੇ 100 ਰੁਪਏ ਵਾਲਾ ਟੇਪ ਬਾਜ ਕਿਤੇ ਨਾ, ਮੇਰਾ ਖਿਆਲ ਹੈ ਕੋਈ 15 ਸਕੋਰ ਰਹਿ ਗਿਆ ਸੀਗਾ 25 30 ਬਾਲਾਂ, ਯਾਨੀ ਕਿ ਅਸੀਂ ਜਿੱਤ ਗਏ ਸੀਗੇ। ਮੈਨੂੰ ਨਾ ਉਹਨਾਂ ਨੂੰ 100 ਵਾਲਾ ਸੀ, ਕਹਿੰਦਾ ਸਾਡੇ ਆਦਰ ਆਪਾਂ ਜੈਸ਼ੀ ਕਰ ਗਏ, ਅਸੀਂ ਬਾਹਰ ਉਹਦੇ 100 ਦੇ ਨਾ ਉਹਨੂੰ 200 ਹੋਣਾ ਸੀ ਨਾ, ਚਣੇ ਚੁਣੇ ਖਾ ਕੇ ਜੋ ਇੰਜ ਕਰਕੇ ਗਰਾਊਂਡ 'ਚ ਆਏ ਸੀ, ਮੈਚ ਹਾਰ ਗਏ। ਕਿਉਂ ਹਾਰ ਗਏ, ਉਹਨੂੰ 100 ਪੈਣਾ ਸੀ, ਉਹਨੇ ਕਿਹਾ ਵੀ ਤੂੰ ਪਾਵੇਂ 100 ਦੇਣਾ। ਅੱਛਾ ਇਹਦੀ ਗੇਮ ਪਾਉਣ ਦੇ ਵੀ ਪੈਸੇ ਹੁੰਦੇ ਸੀ, ਟੇਪ ਦੇ ਵੀ ਪੈਸੇ ਹੁੰਦੇ ਸੀ, 2 ਰੁਪਏ ਪਾ ਕੇ ਟੇਪ ਲੈਣੀ, ਫਿਰ ਟੇਪ ਇੱਕ ਦੀ ਜੇਬ 'ਚ ਹੁੰਦੀ ਸੀ ਮੇਨ ਕਰੈਕਟਰ ਦੀ, ਉਹਨੂੰ ਲੱਭਣਾ ਟੇਪ ਕਿਤੇ ਕੋਲ ਆ, ਉਹਨੂੰ ਕਹਿਣਾ ਨਾ ਟੇਪ ਕਰਦੇ ਤੇ ਉਹਨੇ ਕੱਲੀ ਗ੍ਰਿਪ ਕਰਕੇ ਕਹਿਣਾ ਬਸ ਠੀਕ ਆ। ਆਹੋ ਉਹਨੇ ਕੰਜੂਸੀ ਨਾ ਕਰਨੀ, 2 ਵਾਰ ਇੰਜ ਕਰਕੇ ਉਹਨੇ ਕਹਿਣਾ ਚੱਲ ਵੀ ਚੱਲ ਚਲੋ ਓਕੇ। ਐਡ ਤੇ ਉਹਨੂੰ ਕਹਿਣਾ ਇੱਕ ਓਵਰ ਹੈ ਕਿ ਪਾਰਟੀ ਨੇ ਖੇਲੋ ਯਾਰ, ਕੋਈ ਰੌਲਾ ਨਹੀਂ। ਚਲੋ ਜੀ ਲੋ ਜੀ ਨਾਜ਼ਰੀਨ,
ਕਿੰਨਾ ਲੋ ਜੀ ਖੂਬਸੂਰਤ। ਆਪਣਾ ਖਿਆਲ ਰੱਖੋ